ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਉਸ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਸਿਹਤ ਨੂੰ ਆਪ ਵੀ ਆਪਾਂ ਕਿੰਨਾ ਧਿਆਨ ਦੇਣਾ ਆ। ਜਿਹੜੀਆਂ ਘਰ ਦੇ ਵਿੱਚ ਪਈਆਂ ਹੁੰਦੀਆਂ ਆ ਨੈਚੁਰਲ ਚੀਜ਼ਾਂ, ਘਰੇਲੂ ਚੀਜ਼ਾਂ ਆ, ਉਹਨਾਂ ਨੂੰ ਲੈ ਕੇ ਜੇ ਤੁਹਾਨੂੰ ਕੋਈ ਪ੍ਰੋਬਲਮ ਵੀ ਹੈਗੀ ਆ ਉਹਨਾਂ ਨੂੰ ਤੁਸੀਂ ਹੱਲ ਕਰ ਸਕਦੇ ਆ। ਜੇ ਇਹਨਾਂ ਚੀਜ਼ਾਂ ਨੂੰ ਤੁਸੀਂ ਥੋੜ੍ਹਾ ਬਹੁਤਾ ਰੋਜ਼ ਲੈਂਦੇ ਵੀ ਰਹੋ, ਬਿਮਾਰੀ ਦੇ ਤੌਰ 'ਤੇ ਨਹੀਂ ਉੱਦਾਂ ਹੀ, ਅਤੇ ਵੈਸੇ ਵੀ ਸਾਡੀਆਂ ਸਿਹਤਾਂ ਠੀਕ ਰਹਿ ਸਕਦੀਆਂ। ਸਿਹਤ ਦਾ ਖਿਆਲ ਕਰਨਾ ਚਾਹੀਦਾ ਆ। ਸੋ ਅੱਗੇ ਸਾਰਿਆਂ ਨੂੰ ਪਤਾ ਹੀ ਆ ਕਿ ਹੁਣ ਰੌਲਾ ਪੈਣਾ ਸ਼ੁਰੂ ਹੋ ਗਿਆ ਕਰੋਨਾ ਦਾ, ਬਿਮਾਰੀ ਦਾ, ਫਲੂ ਦਾ ਬਹੁਤ ਰੌਲਾ ਪੈ ਰਿਹਾ ਆ। ਪਰ ਉਸ ਤੋਂ ਤੁਸੀਂ ਬਚਣਾ ਆ, ਉਸ ਦੀਆਂ ਗੱਲਾਂ ਬਾਤਾਂ ਵੀ ਆਪਾਂ ਕਰਾਂਗੇ। ਪੰਜਾਬੀ ਰੇਡੀਓ US ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਜਾਂ ਹੋਰ ਕਈ ਸਾਧਨ ਆ ਜਿਨ੍ਹਾਂ ਦੇ ਰਾਹੀਂ ਤੁਸੀਂ ਪੰਜਾਬੀ ਰੇਡੀਓ US ਨੂੰ ਸੁਣਦੇ ਹੋ, ਜੁੜਦੇ ਹੋ। ਆਪ ਸਾਰਿਆਂ ਦਾ ਸਵਾਗਤ ਆ। ਇਸ ਪ੍ਰੋਗਰਾਮ ਨੂੰ ਤੁਸੀਂ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਮੰਗਲਵਾਰ ਨੂੰ ਸੁਣਦੇ ਹੋ, ਜਿਸ ਦੇ ਵਿੱਚ ਤੁਸੀਂ ਕਾਲਸ ਕਰਦੇ ਹੋ। ਕਾਲਸ ਕਰਕੇ ਆਪਣੀ ਕੋਈ ਵੀ ਪ੍ਰੋਬਲਮ ਬਾਰੇ ਪੁੱਛਦੇ ਹੋ ਅਤੇ ਸਾਡੇ ਸਰੋਤੇ ਹੀ ਉਸ ਦਾ ਜਵਾਬ ਦੇ ਦਿੰਦੇ ਆ। ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ ਜਿਹੜਾ ਤੁਹਾਨੂੰ ਕੋਈ ਦਵਾਈ ਲਿਖਾ ਦੇਵੇ। ਜਿਹੜੀਆਂ ਤੁਹਾਡੇ ਘਰ ਵਿੱਚ ਪਈਆਂ ਚੀਜ਼ਾਂ ਜਾਂ ਤੁਹਾਨੂੰ ਸਟੋਰ ਦੇ ਵਿੱਚੋਂ ਆਮ ਮਿਲ ਜਾਣਗੀਆਂ ਆ, ਤੁਹਾਨੂੰ ਪਰਚੀ ਨਹੀਂ ਲਿਖਾਉਣੀ ਪੈਂਦੀ, ਉਹ ਚੀਜ਼ਾਂ ਆ ਜਿਹੜੀਆਂ ਦੱਸੀਆਂ ਜਾਂਦੀਆਂ। ਉਹਨਾਂ ਨੂੰ ਮਿਕਸ ਕਿਵੇਂ ਕਰਨਾ ਆ, ਉਹਨਾਂ ਨੂੰ ਖਾਣਾ ਕਿਵੇਂ ਆ, ਉਹਨਾਂ ਦਾ ਖਾਣੀ ਕਿੰਨੀ ਕੁ ਆ, ਉਹ ਤਾਂ ਤੁਸੀਂ ਥੋੜ੍ਹੀ ਤੋਂ ਹੀ ਸ਼ੁਰੂ ਕਰਿਆ ਕਰੋ। ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਇਸ ਚੀਜ਼ ਦੇ ਵਿੱਚ ਕੋਈ ਸਾਈਡ ਇਫੈਕਟ ਵਾਲੀ ਕੋਈ ਚੀਜ਼ ਨਹੀਂ ਗੀ। ਸਿਰਫ ਅਤੇ ਸਿਰਫ ਇਹਦੇ ਵਿੱਚ ਤੁਹਾਨੂੰ ਬਾਏ ਆ, ਗਰਮੀ ਆ, ਕਿਸ ਤਰ੍ਹਾਂ ਦਾ ਤੁਹਾਡਾ ਸਰੀਰ ਆ, ਉਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਉਹ ਤੁਸੀਂ ਵੱਧ ਘੱਟ ਆਪ ਹੀ ਕਰ ਸਕਦੇ ਆ। ਸੋ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ। ਅਤੇ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਉਹ ਵੀ ਕਰਾਂਗੇ ਕਿ ਜਦੋਂ ਸਾਰਿਆਂ ਦੇ ਟੀਕੇ ਲੱਗ ਗਏ, ਬਿਮਾਰੀ ਫੈਲ ਗਈ ਸੀਗੀ ਬਹੁਤ ਜ਼ਿਆਦਾ, ਅਤੇ ਉਹ ਅੱਗੇ ਵੀ ਹੁਣ ਜਿਹੜੀਆਂ ਰੌਲੀਆਂ ਪੈ ਰਹੀਆਂ ਆ ਉਹਨਾਂ ਤੋਂ ਆਪਾਂ ਬਚਣ ਦੀਆਂ ਕੋਸ਼ਿਸ਼ਾਂ ਵੀ ਕਰਨੀਆਂ। ਅਤੇ ਤੁਸੀਂ ਵੀ ਕਾਲ ਕਰੋ ਜੀ 408-272-5500। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਅਗਲੇ ਸਾਡੇ ਸਭ ਤੋਂ ਪਹਿਲੇ ਕਾਲਰ ਨੇ ਰਿਸ਼ਪਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਜੀ ਇੱਦਾਂ ਕੰਨਾਂ ਦੇ ਪਿੱਛੇ ਗਿੱਟੀਆਂ ਵੱਜੀਆਂ ਹੋਈਆਂ, ਇੱਦਾਂ ਬਹੁਤ ਬੇਰੰਗੂ ਆ ਗਿੱਟੀਆਂ ਵੱਜੀਆਂ ਹੋਈਆਂ। ਦੁਖਦੀਆਂ ਵੀ ਖਾਦੀਆਂ ਨਹੀਂ, ਉਹ ਪਤਾ ਨਹੀਂ ਜਿੱਦਾਂ ਮਸਲ ਟੈਟ ਹੋਏ ਹੁੰਦੇ ਆ। ਜਦੋਂ ਮੈਂ ਫੋਨ ਤੇ ਲੱਗਦੀ ਮੈਨੂੰ ਟਰਬਲ ਬਹੁਤ ਆਉਂਦੀ ਆ। ਅੱਛਾ, ਠੀਕ ਆ। ਇੱਕ ਮੇਰੀ ਧੌਣ ਦੀ ਪ੍ਰੋਬਲਮ ਆ, ਧੌਣ ਦੇ ਵੀ ਮੇਰੇ ਮਸਲ ਜਿੱਦਾਂ ਕਮਜ਼ੋਰ ਹੋਏ ਹੁੰਦੇ ਆ। ਹਾਂਜੀ, ਮੈਨੂੰ ਕੋਈ ਭੈਣ ਭਰਾ ਦੱਸੇ ਕੁਛ। ਠੀਕ ਆ, ਪੁੱਛ ਲੈਂਦੇ ਆਪਾਂ। ਹਾਂਜੀ ਹਾਂਜੀ, ਠੀਕ ਹੈ ਜੀ, ਥੈਂਕ ਯੂ ਜੀ। ਧੌਣ ਦੇ ਪੱਠੇ, ਜਿੰਨੀਆਂ ਵੀ ਇਹਨਾਂ ਨੇ ਚੀਜ਼ਾਂ ਦੱਸੀਆਂ, ਵੈਸੇ ਇਹਨਾਂ ਬਾਰੇ ਦੱਸਿਆ ਗਿਆ ਹੈ। ਆਪਾਂ ਤੁਹਾਨੂੰ ਜ਼ਰੂਰ ਪੁੱਛਦੇ ਹਾਂ ਜੇ ਕੋਈ ਆਣ ਕੇ ਦੁਬਾਰਾ ਦੱਸਦਾ ਹੈ। ਕਈ ਵਾਰੀ ਸਾਨੂੰ ਲੋੜ ਨਹੀਂ ਹੁੰਦੀ ਅਤੇ ਆਪਾਂ ਉਸ ਵੇਲੇ ਸੁਣਦੇ ਵੀ ਨਹੀਂ ਗਏ, ਅਤੇ ਕਈ ਵਾਰੀ ਦੱਸਿਆ ਵੀ ਜਾਂਦਾ ਅਤੇ ਆਪਾਂ ਲਿਖਦੇ ਨਹੀਂ ਹੈਗੇ। ਇਹ ਪ੍ਰੋਬਲਮਾਂ ਸਾਨੂੰ ਹੈਗੀਆਂ ਆ। ਕੋਸ਼ਿਸ਼ ਕਰਿਆ ਕਰੋ। ਅਤੇ ਜੇ ਤੁਹਾਡੇ ਤੋਂ ਨਹੀਂ ਸੁਣਿਆ ਜਾਂਦਾ, ਹਾਂ ਕੋਈ ਚੀਜ਼ ਲੰਘ ਗਈ ਆ, ਚੇਤਾ ਭੁੱਲ ਗਿਆ, ਅਤੇ ਪੰਜਾਬੀ ਰੇਡੀਓ US ਦੀ YouTube ਚੈਨਲ 'ਤੇ ਜਾ ਕੇ ਤੁਸੀਂ ਇਹਨਾਂ ਨੂੰ ਦੇਖ ਸਕਦੇ ਹਾਂ। ਦੁਆਰਾ ਇਹਨਾਂ ਨੂੰ ਲਿਖ ਵੀ ਸਕਦੇ ਹਾਂ। ਨਿਰਮਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਆਪਣੇ ਮੇਰਾ ਇਹ ਫਰੈਂਡ ਆ ਜੀ, ਉਹਨਾਂ ਦੀ ਇੱਕ ਰੀਹ ਦੀ ਸ਼ਿਕਾਇਤ ਜੀ ਹੋਈ ਉਹਨਾਂ ਨੂੰ। ਉੱਦਾਂ ਤਾਂ ਪਹਿਲਾਂ ਮੈਂ ਸੁਣਿਆ ਵੀ ਸੀ, ਦੱਸਦੇ ਸੀ ਕਿ ਕਾਪਰ ਦੀ ਤਾਰ ਜਿਹੜੀ ਅੰਗੂਠੇ ਨੂੰ ਬੰਨ੍ਹਦੇ ਆ, ਪਰ ਫਿਰ ਵੀ ਮੈਂ ਕਨਫਰਮ ਕਰਨਾ ਸੀ ਕਿ ਧਾਗਾ ਵੀ ਬੰਨ੍ਹਦੇ ਕਿ ਕਾਪਰ ਦੀ ਤਾਰ ਹੀ ਬੰਨ੍ਹਦੇ ਆ। ਪੁੱਛ ਲੈਂਦੇ ਆਪਾਂ ਕਿ ਧਾਗਾ ਵੀ ਬੰਨ੍ਹਦੇ ਆ, ਪਤਾ ਨਹੀਂ ਕਿਹੜੀ ਗੱਲ ਤੋਂ ਬੰਨ੍ਹਦੇ ਆ, ਪੁੱਛ ਲੈਂਦੇ। ਤੇ ਆ ਇੱਕ ਮਿੰਟ, ਆ ਮੇਰੀ ਵਾਈਫ ਨਾਲ ਵੀ, ਇਹ ਵੀ ਇਹਨਾਂ ਨੇ ਵੀ ਪੁੱਛਣਾ ਤੁਹਾਡੇ ਕੋਲ, ਉਹ ਗੱਲ ਕਰ ਲਓ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਕਿ ਜਿਹੜੇ ਆਪਾਂ ਨਿੰਬੂ ਦੇ ਪਾਣੀ ਵਿੱਚ ਕੌਡੀਆਂ ਪਾ ਕੇ ਦੱਸੀਆਂ ਸੀਗੀਆਂ, ਆਪਣੇ ਜਿਹੜਾ ਆਪਣੇ ਹੁੰਦਾ ਕਿਡਨੀ ਪ੍ਰੋਬਲਮ, ਜਿੱਦਾਂ ਸਟੋਨ ਦੱਸਦੇ ਆ, ਅਤੇ ਉਹ ਇੱਥੇ ਸੁਣਿਆ ਸੀਗਾ ਮੈਂ ਪੰਜਾਬੀ ਰੇਡੀਓ ਤੋਂ ਭਈ ਇਹਦਾ ਹੋਰ ਵੀ ਕਹਿੰਦੇ ਹੋਰ ਵੀ ਬਹੁਤ ਫਾਇਦੇ ਆ। ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਣ, ਫਿਰ ਹੋਰ ਕਾਹਦੇ ਵਾਸਤੇ ਠੀਕ ਹੈ? ਹਾਂ, ਤੁਸੀਂ ਪੀਣਾ ਜਾਂ ਕਿਸੇ ਨੂੰ ਦੱਸਣਾ? ਹਾਂਜੀ ਹਾਂਜੀ, ਆਪ ਵੀ ਵਰਤਣਾ, ਕਿਸੇ ਨੇ ਹੋਰ ਵੀ ਪੁੱਛਿਆ ਸੀ ਮੈਨੂੰ। ਠੀਕ ਆ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜਦ ਤੁਸੀਂ ਕਾਲ ਕਰਦੇ ਆਪਣਾ ਰੇਡੀਓ ਪਲੀਜ਼ ਸਾਰੇ ਜਣੇ ਹੌਲੀ ਕਰ ਲਿਆ ਕਰੋ ਕਿ ਜਿਹਦੀ ਉਹਦੀ ਫੀਡ ਸਾਨੂੰ ਆਉਂਦੀ ਹੈਗੀ ਆ, ਜਿਹੜੀ ਤੁਸੀਂ ਗੱਲਬਾਤ ਕਰਦੇ ਆ। ਕੌਡੀਆਂ ਵਾਲੇ ਦੇ ਵੈਸੇ ਫਾਇਦੇ ਬਹੁਤ ਜ਼ਿਆਦਾ ਆ। ਉਹ ਵੈਸੇ ਕਿਸੇ ਹੋਰ ਚੀਜ਼ ਲਈ ਦੱਸਿਆ ਸੀ, ਫਿਰ ਉਹ ਆਪਣੇ ਕਿਡਨੀ ਤੋਂ ਵੀ ਚਲਾ ਗਿਆ ਵੀ ਕਿਡਨੀ ਵੀ ਠੀਕ ਹੁੰਦੀ ਆ। ਵੈਸੇ ਜਦੋਂ ਪਹਿਲੀ ਵਾਰ ਕਿਸੇ ਨੇ ਦੱਸਿਆ ਸੀਗਾ ਨਾ, ਉਹ ਜਿਨ੍ਹਾਂ ਦੇ ਬੱਟੀਆਂ ਸਟੋਨ ਹੁੰਦੇ ਆ ਢਿੱਡ ਦੇ ਵਿੱਚ, ਉਹਨਾਂ ਲਈ ਦੱਸਿਆ ਗਿਆ ਸੀਗਾ।
ਉਸ ਤੋਂ ਬਾਅਦ ਉਹਦੇ ਫਾਇਦੇ ਆ ਕਈ ਗਿਣ ਦਿੱਤੇ ਗਏ ਆ। ਵੈਸੇ ਉਹਦਾ ਨੁਕਸਾਨ ਕੋਈ ਨਹੀਂ ਹੈਗਾ ਅਤੇ ਤੁਸੀਂ ਉਹ ਕਰ ਸਕਦੇ, ਪਰ ਲੈਣਾ ਥੋੜ੍ਹਾ, 1 ਚਮਚਾ ਹੀ ਲੈਣਾ ਆ ਗਰਮ ਪਾਣੀ ਦੇ ਵਿੱਚ ਪਾ ਕੇ, ਅਤੇ ਬਹੁਤਾ ਜ਼ਿਆਦਾ ਨਹੀਂ ਲੈਣਾ। ਉਹ ਫਾਇਦੇ ਉਹਦੇ ਬਹੁਤ ਆ। ਜੇ ਕਿਸੇ ਨੂੰ ਹੋਰ ਨੂੰ ਵੀ ਫਾਇਦਾ ਹੋਇਆ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ। 4082725200। ਹਰਨੇਕ ਸਿੰਘ ਜੀ। ਹਾਂਜੀ ਭੈਣ ਜੀ, ਮੈਨੂੰ ਨਾ ਥਾਇਰਾਇਡ ਦੀ ਬਿਮਾਰੀ ਲੱਗ ਗਈ। ਥਾਇਰਾਇਡ ਹਾਈ ਆ ਲੋ ਆ ਕਿਹੜਾ ਆ? ਹੈ ਤਾਂ ਇਹ ਡਾਕਟਰ ਨੇ ਦੱਸਿਆ, ਕਹਿੰਦਾ ਥਾਇਰਾਇਡ ਦਾ ਤੈਨੂੰ ਹੋ ਗਿਆ। ਮੈਂ ਕਿਹਾ ਕੋਈ ਗੋਲੀ ਗਾਲੀ, ਕਹਿੰਦਾ ਗੋਲੀ ਇਹਦੀ ਕੋਈ ਨਹੀਂ ਹੈ। ਉਹਨੇ ਇਹ ਨਹੀਂ ਦੱਸਿਆ ਹਾਈ ਆ ਲੋ ਆ ਕੁਛ ਵੀ ਆ? ਇਹ ਨਹੀਂ ਦੱਸਿਆ ਭੈਣ ਜੀ ਮੈਨੂੰ ਉਹਨੇ। ਬਸ ਉਹ ਆ ਮਗਰ ਬਾਈ ਢੂਈ ਤੇ ਮੂਹਰੇ ਫੇਫੜੇ ਦੁਖਦੇ ਰਹਿੰਦੇ, ਜਦੋਂ ਠੰਡ ਹੋ ਜਾਂਦੀ ਆ ਉਹ ਨਹੀਂ ਕੋਈ ਦੁਖਦਾ। ਅੱਛਾ, ਠੰਡ ਤੋਂ ਬਚਿਆ ਕਰੋ। ਵੈਸੇ ਗਰਮ ਚੀਜ਼ਾਂ ਖਾਇਆ ਕਰੋ। ਆਪਾਂ ਪੁੱਛ ਵੀ ਲੈਂਦੇ ਹਾਂ, ਪਰ ਤੁਸੀਂ ਡਾਕਟਰ ਨੂੰ ਜ਼ਰੂਰ ਪੁੱਛਿਓ ਵੀ ਕਿਹੜਾ ਆ। ਠੀਕ ਆ ਜੀ। ਠੀਕ ਹੈ ਜੀ। ਓਕੇ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ ਠੰਡ ਤਾਂ ਬਹੁਤ ਆ, ਆਪਣਾ ਅੰਦਰ ਵੜ ਕੇ ਵੀ ਗੁਜ਼ਾਰਾ ਨਹੀਂ ਗਾ, ਬਾਹਰ ਵੀ ਨਿਕਲਣਾ ਆ। ਠੰਡ ਦੇ ਵਿੱਚ ਤਾਂ ਕੋਈ ਕਸਰ ਨਹੀਂ ਹੈਗੀ, ਠੰਡ ਹੈਗੀ ਆ। ਪਰ ਠੰਡ ਤੋਂ ਸਾਰੇ ਬਚਿਆ ਕਰੋ। ਬਜ਼ੁਰਗਾਂ ਨੂੰ ਨਹੀਂ ਕਹਿੰਦੇ ਆਪਾਂ, ਸਾਰੇ ਬਚਿਆ ਕਰੋ। 408272 ਸਟੂਡੀਓ ਦਾ ਫੋਨ ਨੰਬਰ ਆ, ਉਹ ਤੁਸੀਂ ਕਾਲ ਕਰਕੇ ਕੋਈ ਫੀਡਬੈਕ ਦੇ ਸਕਦੇ ਆ, ਕੁਛ ਪੁੱਛਣਾ ਆ। ਉਸ ਤੋਂ ਪਹਿਲਾਂ ਕਿ ਆਪਾਂ ਅਗਲੇ ਕਾਲਰ ਲਈਏ, ਜੇ ਕਿਸੇ ਨੂੰ ਪਤਾ ਕਿਸੇ ਦੇ ਲੱਕ ਦੀ ਹੱਡ ਆ, ਜਿਹੜਾ ਹੱਡੀ ਆ ਉਹ ਵਿੰਗੀ ਹੋ ਗਈ ਆ, ਜੇ ਕਿਸੇ ਨੂੰ ਪਤਾ ਹੋਵੇ ਉਹਦੇ ਬਾਰੇ ਕਿ ਸਰਜਰੀ ਤੋਂ ਬਿਨਾਂ ਕੀ ਕਰ ਸਕਦੇ ਆ, ਕੋਈ ਐਕਸਰਸਾਈਜ਼ ਆ ਜਾਂ ਕਿਸੇ ਬਾਰੇ ਉਹਨਾਂ ਨੂੰ ਪਤਾ ਕੀ ਕਰ ਸਕਦੇ, ਤਾਂ ਉਹ ਜ਼ਰੂਰ ਸ਼ੇਅਰ ਕਰਿਓ ਜੀ। 408272 ਸਟੂਡੀਓ ਦਾ ਫੋਨ ਨੰਬਰ ਹੈ। ਹਰਮਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਜਿੱਦਾਂ ਸਾਹ ਬਹੁਤ ਚੜ੍ਹਦਾ, ਇੱਕ ਉਹ ਕੰਨ 'ਚ ਦਰਦ ਬਹੁਤ ਹੁੰਦੀ ਆ। ਸਾਹ ਕਿਉਂ ਚੜ੍ਹਦਾ? ਸਾਹ ਪਤਾ ਨਹੀਂ। ਅੱਛਾ, ਠੀਕ ਹੈ। ਹਾਂਜੀ, ਬਹੁਤ ਅੱਗੇ ਵੀ ਮੈਂ ਪੁੱਛਿਆ ਸੀ, ਉਹ ਕਹਿੰਦੇ ਸੀ, ਉਹ ਭਾਜੀ ਕਹਿੰਦੇ ਸੀ ਭਈ ਸ਼ਹਿਦ ਤੇ ਅਸ਼ਵਗੰਧਾ ਦੂਆ ਤਿਰਪਲਾ ਚੂਰਨ ਲਾਓ ਤਾਂ ਉਹਨਾਂ ਮੈਂ ਨਮੂਨੀਆ ਹੋ ਗਿਆ। ਉਹਦੇ ਨਾਲ ਨਮੂਨੀਆ ਨਹੀਂ ਹੋਇਆ, ਤੁਹਾਨੂੰ ਸਾਹ ਹੀ ਤਾਂ ਚੜ੍ਹਦਾ ਆ। ਮੈਂ ਹੌਸਪੀਟਲ ਚਲੇ ਗਿਆ ਸੀ, ਉਹ ਕਹਿੰਦਾ ਨਮੂਨੀਆ। ਫਿਰ ਮੈਂ ਉੱਥੇ 4 ਦਿਨ ਰਿਹਾ। ਅੱਛਾ, ਸਾਹ ਚੜ੍ਹਨ ਲੱਗ ਪਿਆ। ਉਹ ਮੈਂ ਉਹ ਦਵਾਈ ਵੀ ਲਈ ਸੀ ਢਿੱਲੋਂ ਤੋਂ, ਉਹ ਦਵਾਈ ਦਿੱਤੀ ਸੀ, ਉਦੋਂ ਫਰਕ ਪੈ ਗਿਆ। ਹੁਣ ਫੇਰ ਚੜ੍ਹਨ ਲੱਗ ਪਿਆ। ਅੱਛਾ, ਹੁਣ 24 ਤਰੀਕ ਨੂੰ ਮੇਰੀ ਅਪਾਰਟਮੈਂਟ ਆ ਹੁਣ। ਠੀਕ ਹੈ ਜੀ। ਹਾਂਜੀ, ਠੀਕ ਹੈ, ਪੁੱਛ ਲੈਂਦੇ ਸਾਹ ਕਿਉਂ ਚੜ੍ਹਦਾ ਆ ਤੁਹਾਨੂੰ। ਹਾਂਜੀ, ਠੀਕ ਹੈ, ਠੀਕ ਆ। ਅਤੇ ਆਪਣੇ ਨਮੂਨੀਆ ਵਗੈਰਾ ਤੋਂ ਨਾ ਬਚਿਆ ਕਰੋ। ਨਮੂਨੀਆ ਦੇ ਵੀ ਇਲਾਜ ਵੈਸੇ ਹੈਗੇ ਆ, ਜੇ ਉਹ ਚੀਜ਼ਾਂ ਲੈਂਦੇ ਲੂੰਦੇ ਰਹੋ ਤਾਂ ਸ਼ਾਇਦ ਥੋੜ੍ਹਾ ਬਹੁਤਾ ਫਰਕ ਜਿਹੜਾ ਉਹ ਪੈ ਵੀ ਸਕਦਾ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਮੈਂ ਆਪਣੇ ਦੇ ਨਾਲ ਹੀ ਕਰਦੀ ਹਾਂ ਕੰਮ ਜੀ। ਠੀਕ ਹੈ ਤੁਸੀਂ? ਹਾਂਜੀ ਹਾਂਜੀ, ਬਿਲਕੁਲ ਠੀਕ। ਉਹ ਕਹਿੰਦੇ ਸੀ ਨਾ, ਉਂਗਲ ਨਾਲ ਵੱਡੀ ਉਂਗਲ ਦੀ ਛੋਟੀ ਉਂਗਲ ਨਾਲ ਬੰਨ ਸਕਦੇ ਧਾਗਾ। ਇਹ ਤੇ ਤਾਰ ਤਾਂ ਮਿਲਦੀ ਨਹੀਂ, ਆਮ ਹੀ ਥੋੜਾ ਧਾਗਾ ਵੱਟ ਕੇ ਨਾ ਪਤਲੀ ਤਾਰ ਤੇ ਨਾ ਬੰਨ ਲੈਣ। ਸੜਕਾਂ ਦੀ ਕਈ ਵਾਰੀ ਮੈਂ ਦੱਸੀ, ਉਹ ਲੋਕੀ ਦਵਾ ਇੰਡੀਆ ਜਾਂਦੇ ਨੇ, ਲੈ ਆਉਣ ਤੇ ਲਿਆ ਕੇ ਕੱਲਾ ਮੁੜ ਕੇ ਸੜਕਾਂ ਨਹੀਂ ਹੁੰਦੀ ਮਾਰੀ ਦਵਾਈ ਜਿਹੜੀ। ਕੰਨ ਵਿੱਚ ਨਾ ਲਸਣ ਸਾਰਿਆਂ ਤੇਲ ਸਾੜ ਕੇ ਨਾ ਬੂੰਦਾਂ ਗਰਮ ਕੁਰਸੀਆਂ ਪਾਉਣੇ, ਉਹਨਾਂ ਨਾਲ ਬੜਾ ਫਰਕ ਪੈਂਦਾ। ਤੇ ਇੱਕ ਜਿਹੜੇ ਉਹ ਕਹਿੰਦੇ ਸੀ ਨਾ ਆਪਣਾ ਜਨਊ ਹੈ, ਹਾਂਜੀ, ਉਹ ਇੰਡੀਆ 3 ਟੀਕੇ ਲੱਗਦੇ ਨੇ। ਉਹ ਇੰਡੀਆ ਦੱਸਦੇ ਪਏ ਸੀ ਟੀਕੇ ਅੱਜ ਕੱਲ੍ਹ ਲਾਉਂਦੇ ਨੇ ਜਨਊ ਦੇ। ਇੱਕ ਖੂਹ ਬੂਟੀ ਹੈਗੀ, ਉਹਦਾ ਉੱਤੇ ਲੇਪ ਕਰਨ। ਇੱਕ ਦਹੀਂ ਦੇ ਵਿੱਚ ਦਹੀਂ ਵੇਸਣ ਥੋੜਾ, ਦਹੀਂ ਖੱਟਾ ਜ਼ਿਆਦਾ, ਉਹਦਾ ਉੱਤੇ ਲੇਪ ਕਰਨ ਸਿਰ ਦੇ ਵਿੱਚ। ਇੱਕ ਟੀਕੇ 3 ਲੱਗਣਗੇ, 10 ਦਿਨ ਖਲੋ ਕੇ, ਮੁੜ ਕੇ ਨਹੀਂ ਹੁੰਦਾ। ਲਵਾਇਆ ਸੀ। ਜਿਹੜੇ ਕਹਿੰਦੇ ਸੀ ਨਾ, ਜਿਹੜੇ ਹੁਣ ਭੈਣ ਜੀ ਕੰਨਾਂ ਪਿੱਛੇ ਗਏ ਗਏ ਗਿਲਟੀਆਂ ਕਹਿੰਦੇ ਨਾ, ਕਈ ਵਾਰੀ ਮਸਲ ਕਮਜ਼ੋਰ ਤੋਂ ਹੋ ਜਾਂਦੀਆਂ ਨੇ, ਕਈ ਵਾਰੀ ਉਹ ਮਾਸ ਵੀ ਫੁੱਲ ਜਾਂਦਾ। ਉਹਨਾਂ ਨੂੰ ਕੋਈ ਜ਼ੋੜ ਪੋੜ ਕਰਨ ਮੈਂ ਪਿੱਛੇ ਦੱਸਿਆ ਸੀ। ਅਨਾਰ ਦਾ ਰਸ, ਨਿੰਮ ਦੇ ਪੱਤੇ, ਐਲੋਵੇਰਾ ਗੁੱਦਾ ਸਾੜ ਕੇ ਨਾ ਥੋੜਾ ਤੇਲ 'ਚ ਮਿਕਸ ਕਰਕੇ ਗਰਮ ਉੱਤੇ ਲਾ ਕੇ ਵੇਖਣ ਘਟ ਜਾਣਗੀਆਂ। ਕਈਆਂ ਨੂੰ ਆਰਾਮ ਆ ਗਿਆ। ਐਲੋਵੇਰਾ ਦਾ ਗੁੱਦਾ ਜਿਹੜਾ ਘਿਓ 'ਚ ਭੁੰਨ ਕੇ, ਜਿਹੜੇ ਮੈਕਸੀਕੋ ਵਾਲੇ ਨੇ ਉਹ ਵੀ ਐਵੇਂ ਹੀ ਕਰਨ। ਐਲੋਵੇਰਾ ਦਾ ਗੁੱਦਾ ਜਿਹੜਾ ਨਾ ਘਿਓ 'ਚ ਭੁੰਨ ਕੇ ਕਾਲੀ ਮਿਰਚ ਰੋਜ਼ ਖਾਣ, ਇਹਦੇ ਨਾਲ ਕਾਫੀ ਫਰਕ ਪੈ ਜਾਂਦਾ। ਇੱਕ ਸੁੰਡ, ਕਾਲੀ ਮਿਰਚ ਤੇ ਹਲਦੀ ਮਿਕਸ ਕਰਕੇ ਨਾ ਸ਼ਹਿਦ ਪਾ ਕੇ ਕੋਸੇ ਪਾਣੀ ਨਾਲ ਜਾਂ ਸ਼ਹਿਦ ਨਾਲ, ਉਹਦਾ ਬੱਚਾ ਜਿਹਦੀ ਛਾਤੀ ਰੁਕੀ ਉਹਨੂੰ ਦੇਣ ਨਹੀਂ ਰਹੇ। ਕੁੱਤੇ ਵੀ ਮਲੀ ਜਾਣਗੇ ਤਾਂ ਅੰਦਰ ਵੀ ਕੁਝ ਜਾਵੇਗਾ ਤਾਂ ਹੀ ਗੱਲ ਬਣਦੀ ਹੈ ਨਾ। ਗਿਲਟੀਆਂ ਵਾਲੇ ਤੱਕ ਹਲਦੀ, ਦਾਲਚੀਨੀ, ਜੈਫਲ, ਸੁੰਡ, ਜਵੈਣ ਤੇ ਕਾਲੀ ਮਿਰਚ, ਸੌਂਫ ਕੁੱਟ ਕੇ ਨਾ, ਇਹ 2 ਚੁਟਕੀਆਂ ਸਵੇਰੇ 2 ਸ਼ਾਮੀ ਰਹਿਣ, ਜਿਹਨਾਂ ਨੂੰ ਗਿਲਟੀਆਂ ਨਾ ਕਾਫੀ। ਇੱਕ ਕਣਕ, ਇੱਕ ਜਿਹੜਾ ਚੂਨਾ ਹੈ ਨਾ ਕਣਕ ਵਾਲਾ, ਕਣਕ ਦੇ ਦਾਣੇ ਜਿੰਨਾ ਆਪਣਾ ਪਾਣ ਵਾਲਾ, ਉਹ ਜ਼ਰੂਰੀ ਹੁੰਦਾ। ਜਿਹਨੂੰ ਗਿਲਟੀਆਂ ਹੋਣ, ਜੋੜਾਂ ਦੀ ਦਰਦ, ਜ਼ਰੂਰ ਲਵੇ ਹੈ ਨਾ।
ਭਾਈ ਸਾਹਿਬਾਂ ਦੇ ਸੀ ਨੱਕ ਵਿੱਚ ਉਹ ਹੁੰਦਾ ਹੈ, ਨੱਕ ਬੰਦ ਹੁੰਦਾ, ਨੱਕ ਜਦੋਂ ਬੰਦ ਹੁੰਦਾ ਜੇ ਨਾ ਧੁੰਨੀ 'ਚ ਘਿਓ ਪਾਇਆ ਕਰੋ, ਨੱਕ ਤੇ ਜਿਹੜਾ ਚੋਪੜ ਲਿਆ ਕਰੋ, ਬਿਲਕੁਲ ਛੇਤੀ ਆਰਾਮ ਆਉਂਦਾ। ਆਂਦਾ ਗਲਾ ਸੁੱਜਦਾ ਸੁੱਕਦਾ ਕਿਉਂ, ਡਰਾਈ ਹੋਇਆ ਪਿਆ। ਹਲਦੀ ਕੱਚੀ ਆਮ ਹੈਗੀ ਪਾ ਕੇ ਗਰਮ ਗਰਮ ਦੁੱਧ ਸੌਂਫ ਲਾਚੀ ਤੇ ਪੱਕਾ ਘਿਓ ਪਾ ਕੇ ਪੀਣ ਗਾ ਸੌਣ ਲੱਗਿਆ ਤੇ ਬਿਲਕੁਲ ਆਰਾਮ ਆ ਜਾਏਗਾ ਉਹਨਾਂ ਨੂੰ। ਉਹ ਭੈਣ ਜੀ ਕਹਿੰਦੇ ਸੀ ਯੂਟਸ ਦੀ, ਨਾ ਤਾਂ ਉਹਨੇ ਦੱਸਿਆ ਮੈਨੂੰ ਭਾਰ ਪੈਂਦਾ, ਨਾ ਦੱਸਿਆ ਹੋਰ ਪ੍ਰੋਬਲਮ ਜਨਾਨੀਆਂ ਵਾਲੀ। ਮੈਂ ਇਹ ਦੱਸ ਦਿੱਤਾ ਵੀ ਕਿਸੇ ਸਪੋਰਟ ਵਾਲੀ ਜਗ੍ਹਾ ਤੇ ਬਹਿਣ ਪਾਵੇ ਤੇ ਜਾਂ ਕਿਸੇ ਤੇ ਇੱਕ ਅੱਜ ਕੱਲ੍ਹ ਸਾਰੇ ਜਾਂਦੇ ਨੇ ਨਾ ਤੇ ਉਹ ਲਿਆ ਹੁਣ ਆਪਣਾ 14 ਚੀਜ਼ਾਂ ਉਹ ਖਾਣ ਜਿਨ੍ਹਾਂ ਦੀ ਲੇਡੀਜ਼ ਕਿਸੇ ਨੂੰ ਵੀ ਯੂਟਸ ਦੀ ਪ੍ਰੋਬਲਮ ਹੈਗੀ। ਉਹ ਭਾਈ ਸਾਹਿਬ ਨੂੰ ਨਹੀਂ ਆਰਾਮ ਆਇਆ ਕਤੀਰਾ ਗੂੰਦ ਤੋਂ ਤੇ ਨਿੱਕੇ ਨਿੱਕੇ ਪਰਕੜੀ ਪੀਸ ਕੇ ਨਾ ਚੁਟਕੀ ਦਹੀਂ 'ਚ ਪਾ ਕੇ ਖਾ ਲਓ, ਪਰਕੜੀ ਖਿੱਲ ਕਰਕੇ ਤੇ ਨਸਵਾਰ ਲੈ ਲਓ, ਔਰ ਰਸ ਨੱਕ 'ਚ ਪਾ ਲਓ। ਇਹ ਨਿੱਕੀ ਨਿੱਕੀ ਚੀਜ਼ਾਂ ਨੇ ਜਿਹਨਾਂ ਆਰਾਮ ਆ ਜਾਂਦਾ ਹੈ। ਇੱਕ ਜਿਹੜੀ ਬੱਚੇ ਛਾਤੀ ਰੁਕੀ ਹੈ ਨਾ ਉਹ ਤੇਲ ਗਰਮ ਕਰਕੇ ਨਾ ਉਹਦੇ ਉੱਤੇ ਮਾਲਸ਼ ਕਰਕੇ ਨਾ ਟਕੋਰ ਕਰਨ ਉਹਨਾਂ ਨੂੰ। ਇੱਕ ਸੁਹਾਗਾ ਜਿਹੜਾ ਹੁਣ ਕਹਿੰਦੇ ਸਾਹ ਚੜ੍ਹਦਾ ਸਭ ਤੋਂ ਪਹਿਲਾਂ ਸੁਹਾਗਾ ਖਿੱਲ ਕਰਕੇ ਨਾ ਸ਼ਹਿਦ ਲਾ ਕੇ ਖਾਓ। ਤੇ ਬੇਟੇ ਨੁਕਸੇ ਬਹੁਤ ਨੇ ਪਰ ਮੇਰੀ ਤਬੀਅਤ ਖਰਾਬ ਹੋਈ ਪਈ ਹੈ ਤੇ ਮੈਂ ਫਿਰ ਵੇਖਾਂਗੀ ਥੋੜੀ ਦੇਰ ਨੂੰ ਆਈ ਨਾ। ਠੀਕ ਹੈ ਜੀ, ਠੀਕ ਹੈ, ਓਕੇ ਬੇਟੇ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਤੁਹਾਡੇ ਕੋਲ ਵੀ ਕੋਈ ਨੁਸਖਾ ਹੁੰਦਾ ਆ ਤੇ ਤੁਸੀਂ ਉਸ ਨੂੰ ਸ਼ੇਅਰ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਹਰਪ੍ਰੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਨੂੰ ਨਾ ਪ੍ਰੋਬਲਮ ਹੈ, ਮਹੀਨਾ ਹੀ ਹੋ ਗਿਆ ਜਿੱਦਾਂ ਸਵੇਰੇ ਉੱਠਦੀ ਹਾਂ ਪੇਟ ਖਰਾਬ ਹੋ ਜਾਂਦਾ, 2-3 ਵਾਰੀ ਜਾਂਦੀ ਹਾਂ ਫਿਰ ਵੀਕਨੈਸ ਬਹੁਤ ਹੋ ਜਾਂਦੀ ਹੈ। ਤੇ ਜੇ ਕੋਈ ਨੁਸਖਾ ਹੈਗਾ ਤਾਂ ਪਲੀਜ਼ ਦੱਸਿਓ। ਠੀਕ ਹੈ, ਤੁਹਾਨੂੰ ਖਾਣ ਦੇ ਸਾਰੀ ਹੁੰਦੀ ਜਾਂ ਉੱਦਾਂ ਹੀ ਆ? ਨਹੀਂ ਖਾਂਦਿਆਂ ਸਾਰ ਨਹੀਂ ਹੁੰਦੀ, ਮਾਰਨਿੰਗ 'ਚ ਹੁੰਦੀ ਹੈ ਜਦੋਂ ਆਪਾਂ ਵਾਸ਼ਰੂਮ ਉੱਠਦੇ ਆ ਤੁਸੀਂ। ਠੀਕ ਹੈ ਜੀ, ਹਾਂਜੀ ਸਵੇਰੇ ਉੱਠਦੇ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸ ਦਿਓ ਜੀ। ਜਸਵੀਰ ਸਿੰਘ ਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਨਾ ਮੇਰੇ ਪੈਰ ਸੌ ਜਾਂਦੇ ਆ ਜਦੋਂ ਮੈਂ ਨਾ ਰਾਤ ਨੂੰ ਪੈਂਦਾ, ਮੇਰੇ ਪੈਰ ਨਾ ਨਮ ਹੋ ਸੌ ਜਾਂਦੇ ਆ ਤੇ ਮਿੰਨੀ ਪੇਨ ਜੀ ਵੀ ਹੋਣ ਲੱਗ ਪੈਂਦੀ ਆ। ਠੰਡ ਵੀ ਲੱਗਦੀ ਆ? ਹਾਂਜੀ, ਪੈਰ ਠਰ ਜਾਂਦੇ ਆ। ਫਿਰ ਜਰਾਬਾਂ ਪਾ ਕੇ ਫਿਰ ਜਰਾਬਾਂ ਪਾ ਕੇ ਸੋਇਆ ਕਰੋ, ਵੈਸੇ ਪੁੱਛ ਲੈਨੇ ਆਪਾਂ। ਹਾਂਜੀ ਹਾਂ, ਜਰਾਬਾਂ ਪਾ ਕੇ ਸੋਏ। ਫਿਰ ਨਾ ਜਿੱਦਾਂ ਮਾੜੀ ਚੀਜ਼ ਵੀ ਪੈਣ ਲੱਗ ਪੈਂਦੀ ਆ। ਮੈਂ ਹੁਣ ਇੰਡੀਆ ਗਿਆ ਸੀ ਤੇ ਹੁਣ ਮੈਨੂੰ ਕਹਿੰਦੇ ਪਲੇਨ ਦੇ ਵਿੱਚ ਕਰਕੇ। ਮੈਂ ਕਿਹਾ ਨਹੀਂ, ਪਲੇਨ ਤਾਂ ਹੁਣ ਮੈਨੂੰ ਹੋ ਗਿਆ। ਪਲੇਨ ਕਰਕੇ ਨਹੀਂ, ਬੋਡੀ ਕਰਕੇ ਆ। ਹਾਂ, ਉਹ ਭੈਣ ਜੀ ਨਾ ਪੈਰਾਂ 'ਚ ਦਰਦ ਵੀ ਹੋਣ ਲੱਗ ਪਿਆ ਨਾਲ। ਤੁਸੀਂ ਕੋਈ ਵਿਟਾਮਿਨ ਵੀ ਲੈਂਦੇ ਆ? ਨਹੀਂ, ਮੈਂ ਨਾ ਪਹਿਲਾਂ B12 ਲੈਂਦੇ ਸੀ, ਉਹ ਜਿਹੜੇ ਹੁੰਦੇ ਆ ਮਲਟੀ ਹੁੰਦੇ ਨੇ ਜੀ, ਉਹ ਮੈਂ ਨਾਲ ਖਾਂਦਾ ਸੀ। ਤੇ ਮੈਂ ਐਕਸਰਸਾਈਜ਼ ਵੀ ਥੋੜੀ ਬਹੁਤੀ ਸਵੇਰੇ ਘੰਟਾ 2 ਘੰਟਾ। ਹੁਣ ਵੀ ਮੈਂ ਬਾਹਰ ਹੀ ਤੁਰਿਆ ਫਿਰਦਾ, ਮੈਂ ਰੇਡੀਓ ਲਾ ਲਿਆ ਤੇ ਫੋਨ ਤੇ ਫਿਰ ਮੈਂ ਕਿਹਾ ਨੁਸਖੇ ਦੱਸਦੇ ਆ, ਆਪਾਂ ਵੀ ਫਰਿਆਦ ਕਰੀਏ। ਜ਼ਰੂਰ ਜੀ, ਕੋਈ ਨਾ ਕੋਈ ਜ਼ਰੂਰ ਦੱਸੂਗਾ। ਹਾਂ, ਕੋਈ ਨਾ ਕੋਈ, ਕਈ ਵਾਰੀ ਸਵਾਦ ਦੀ ਚੁਟਕੀ ਨਾਲ ਹੀ ਆਰਾਮ ਆ ਜਾਂਦਾ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ, ਓਕੇ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤੀ ਵੱਡੀ ਗੱਲ ਹੈ ਕਿ ਸਾਡੀ ਖੁਰਾਕ ਕੀ ਆ? ਦਾਲ, ਰੋਟੀ, ਸਬਜ਼ੀ, ਵੱਧ ਤੋਂ ਵੱਧ ਸਿਆਲ 'ਚ ਪਿੰਨੀਆਂ ਬਣਾ ਲਈਆਂ, ਕੋਈ ਫਰੂਟ ਖਾ ਲਿਆ ਕਿਸੇ ਨੇ। ਆਹ ਹੀ ਖੁਰਾਕ ਆ ਸਾਡੀ। ਮੈਂ ਵੀ ਤੁਹਾਡੇ ਵਿੱਚ ਆ, ਵੈਸੇ ਮੈਂ ਕੋਈ ਸਪੈਸ਼ਲ ਨਹੀਂ ਖਾਂਦੀ, ਪਰ ਅਸੀਂ ਇਹਨੂੰ ਹੀ ਖੁਰਾਕ ਸਮਝ ਲੈਂਦੇ ਹਾਂ। ਸੋ ਪੈਰ ਦੁਖਦੇ ਆ ਕਈ ਵਾਰੀ, ਕਈ ਵਿਟਾਮਿਨਾਂ ਦੀ ਘਾਟ ਹੁੰਦੀ ਆ, ਕੁਛ ਨਾ ਕੁਛ ਉਹ ਹੁੰਦਾ ਆ। ਲੈਂਦੇ ਜ਼ਰੂਰ ਲਿਆ ਕਰੋ, ਜਾਂ ਤਾਂ ਉਹ ਚੀਜ਼ਾਂ ਲਵੋ ਬਾਬਾ ਜਿਹੜੀਆਂ ਜੇ ਤੁਸੀਂ ਵਿਟਾਮਿਨ ਨਹੀਂ ਲੈਣਾ ਚਾਹੁੰਦੇ ਤੇ ਉਹਨਾਂ ਨੂੰ ਪੂਰੀਆਂ ਕਰ ਸਕਣ। ਚਲੋ ਆਪਾਂ ਪੁੱਛਦੇ ਹਾਂ, ਸ਼ਾਇਦ ਕੋਈ ਨਾ ਕੋਈ ਦੱਸ ਦਊਗਾ ਕਿ ਕੀ ਲੈਣ। ਪੈਰਾਂ ਦੀ ਪ੍ਰੋਬਲਮ ਸੱਚੀ ਬਾਕੀ ਬਹੁਤ ਹੈ। ਬਲਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹੈਪੀ ਨਿਊ ਈਅਰ ਤੁਹਾਨੂੰ ਵੀ ਜੀ। ਤੇ ਹਾਂਜੀ, ਤੇ ਮੈਂ ਜੀ ਪਤਾ ਕਰਨਾ ਸੀ, ਮੇਰੇ ਇੱਕ ਫਰੈਂਡ ਦੀ ਵਾਈਫ ਆ, ਉਹਦੇ ਨਾ ਬੂਸਟਰ ਲੱਗਾ ਸੀਗਾ ਤੇ ਜਿਸ ਲਈ ਉਹਦੇ ਬੂਸਟਰ ਲੱਗਾ ਉਸ ਤੋਂ ਬਾਅਦ ਉਹਦੇ ਧੌਣ ਦੇ ਉੱਤੇ ਤੇ ਫੇਸ ਦੇ ਉੱਪਰ ਬਈ ਜਾਨੀ ਖਾਜੀ ਹੋਣ ਲੱਗ ਪਈ। ਤੇ ਉਹ ਡਾਕਟਰ ਦੇ ਕੋਲ ਵੀ ਗਏ ਹੈਗੇ ਆ ਤੇ ਡਾਕਟਰ ਨੇ ਬਲੱਡ ਟੈਸਟ ਵੀ ਕੀਤਾ, ਉਹਨਾਂ ਨੂੰ ਵੀ ਕੁਛ ਨਹੀਂ ਪਤਾ ਲੱਗਾ ਵੀ ਕੀ ਕਾਹਦੇ ਹੈਗਾ। ਤੇ ਉਹ ਰੈਡ ਹੋ ਜਾਂਦਾ ਆ ਤੇ ਜਿੱਦਾਂ ਹੋਰ ਕਿਤੇ ਨਹੀਂ ਹੈ ਸਰੀਰ ਦੇ ਉੱਤੇ, ਸਿਰਫ ਧੌਣ ਦੇ ਉੱਤੇ ਤੇ ਫੇਸ ਦੇ ਉੱਤੇ ਹੀ ਆ। ਠੀਕ ਹੈ ਜੀ। ਹਾਂਜੀ ਹਾਂਜੀ, ਹੁਣ ਮੰਨਣ ਲੱਗ ਪਏ ਸਾਰੇ ਸਾਈਡ ਇਫੈਕਟਾਂ ਨੂੰ, ਲੱਗ ਪਏ ਮੰਨਣ। ਹੌਲੀ ਆ ਗਿਆ ਲਾਈਨ ਤੇ। ਮੰਨਦੇ ਨਹੀਂ ਲੋਕੀ। ਨਹੀਂ, ਉਹ ਬੜਾ ਔਰਾ ਜਿਹਾ ਦੇਖਦੇ ਸੀ ਜਦੋਂ ਕੋਈ ਕਹਿੰਦਾ ਸਾਈਡ ਇਫੈਕਟ ਆ, ਪਰ ਲੱਗ ਗਿਆ ਮੰਨਣ। ਹੁਣ ਸਾਰਿਆਂ ਦੇ ਉੱਗੀ ਆਉਂਦੇ ਆ ਹੌਲੀ ਹੌਲੀ। ਡਾਕਟਰ ਹਾਲੇ ਵੀ ਨਹੀਂ ਮੰਨਦੇ ਹੈਗੇ। ਡਾਕਟਰਾਂ ਨੇ ਗਾਹ ਨਹੀਂ ਲਾਉਣੇ, ਹੁਣ ਅਗਲੇ ਵੀ ਲਾਉਣੇ। ਇਹ ਤਾਂ ਹੈ। ਠੀਕ ਹੈ ਜੀ, ਪੁੱਛ ਲੈਂਦੇ ਆਪਾਂ। ਚਲੋ ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਦੇਖੋ ਬਹੁਤਾ ਟਾਈਮ ਤਾਂ ਹੈ ਨਹੀਂ ਸੀ ਉਹਨਾਂ ਨੂੰ ਚੈੱਕ ਕਰਨੇ ਨੂੰ, ਉਹਨਾਂ ਨੇ ਟੀਕੇ ਲਾਏ ਆ, ਟਾਈਮ ਸਿਰ ਬਣਾ ਤੇ ਲਾਤੇ। ਇਹ ਨਹੀਂ ਕਿ ਸਾਰਿਆਂ ਨੂੰ ਸਾਈਡ ਇਫੈਕਟ ਹੋਇਆ, ਕੁਝ ਕੁ ਲੋਕਾਂ ਨੂੰ ਹੋਏ। ਬਹੁਤੇ ਲੋਕਾਂ ਨੂੰ, ਕਈਆਂ ਨੂੰ ਇਹ ਚੀਜ਼ਾਂ ਸੂਟ ਨਹੀਂ ਬੈਠੀਆਂ, ਮੰਨਣ ਲੱਗ ਪਏ ਆ। ਹੁਣ ਦੱਸੋ ਜੀ ਜ਼ਰੂਰ ਆਪਣੇ, ਜੇ ਕਿਸੇ ਨੇ ਕੁਝ ਕੀਤਾ ਆ ਕੀ ਲਵੇ ਕੋਈ, ਤੇ ਉਹ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਆ, ਕਿਉਂਕਿ ਇਹ ਵੀ ਭਲੇ ਵਾਲੀ ਗੱਲ ਹੈ ਨਾ। ਸੋ ਇੱਕ ਕਿਸੇ ਨੂੰ ਬਹੁਤ ਜ਼ਿਆਦਾ ਰੇਸ਼ਾ ਤੇ ਖੰਘ ਆ, ਹਟਦੀ ਨਹੀਂ ਗੀ। ਬਾਹਰ ਉਹ ਓਵਰਸੀਜ਼ ਆ, ਇਸ ਕੰਟਰੀ ਦੇ ਵਿੱਚ ਨਹੀਂ, ਉਹ ਯੂਰਪ ਦੇ ਵਿੱਚ ਆ, ਕਿਉਂਕਿ ਇੱਥੇ ਵਾਲੀ ਦਵਾਈ ਦੱਸ ਦਿੰਦੇ ਆ, ਇੰਡੀਆ ਵਾਲੀ ਦੱਸ ਦਿੰਦੇ ਆ, ਨਹੀਂ ਯੂਰਪ ਦੇ ਵਿੱਚ ਆ। ਕੋਈ ਉਹ ਘਰੇਲੂ ਹੀ ਪੁੱਛਿਆ ਉਹਨਾਂ ਨੇ ਵੀ ਜੇ ਕੋਈ ਘਰੇਲੂ ਹੋਵੇ ਤਾਂ ਤੁਸੀਂ ਜ਼ਰੂਰ ਦੱਸ ਦਿਓ। ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਮੈਂ ਪੁੱਛਣਾ ਸੀ ਨਮੂਨੀਆ ਹੋ ਗਿਆ ਸੀ, ਜੇ ਕੋਈ ਇਲਾਜ ਹੋਵੇ ਤਾਂ। ਨਮੂਨੀਏ ਤੋਂ ਕੀ ਕਰਨਾ ਚਾਹੀਦਾ? ਠੀਕ ਹੈ ਜੀ, ਓਕੇ, ਥੈਂਕ ਯੂ। ਥੈਂਕ ਯੂ ਜੀ। ਨਮੂਨੀਆ ਤਾਂ ਵੈਸੇ ਦੱਸੇ ਤਾਂ ਗਏ ਆ, ਦੱਸਦੇ ਜੇ ਕਿਸੇ ਨੂੰ ਯਾਦ ਆ, ਜੇ ਕਿਸੇ ਨੇ ਲਿਖੇ ਹੋਏ ਆ ਨਮੂਨੀਏ ਤੋਂ ਦੱਸੇ ਗਿਆ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਨਮੂਨੀਏ ਲਈ ਹੋਮਿਓਪੈਥੀ ਵਧੀਆ ਕੰਮ ਕਰਦੇ ਆ ਜੀ। ਹਾਂਜੀ ਹਾਂਜੀ, ਥੋੜਾ ਟਾਈਮ ਲੱਗਦਾ, ਜੜ ਤੋਂ ਕੱਢ ਦਿੰਦੀ ਆ, ਠੀਕ ਕਰ ਦਿੰਦੀ ਆ। ਹਾਂਜੀ, ਨਿਰਮਲ ਸਿੰਘ ਉਹਨਾਂ ਨੇ ਕਾਲ ਕੀਤੀ ਸੀਗੀ ਰੀਹ ਦੇ ਦਰਦ ਲਈ। ਰੀਹ ਦੇ ਦਰਦ ਲਈ ਕਪਿੰਗ ਵਧੀਆ। ਦੂਸਰੀ ਚੀਜ਼ ਕਾਰੋਪਰੇਟਰ ਵੀ ਠੀਕ ਕਰ ਦਿੰਦਾ ਜੀ, ਤੇ ਇਨਵਰਜਨ ਟੇਬਲ ਦੀ ਵੈਸਟ ਹੈ ਜੀ। ਜਦੋਂ ਸਾਡੀ ਇਹ ਰੀਹ ਦਾ ਦਰਦ ਹੈਗਾ, ਰੀਹ ਦਾ ਦਰਦ ਮਕੈਨੀਕਲੀ ਇਹਨੂੰ ਠੀਕ ਕਰਨਾ ਚਾਹੀਦਾ। ਇਹ ਓੜ ਪੋੜ ਠੀਕ ਨੇ, ਪਰ ਪ੍ਰੋਬਲਮ ਆ ਜਿਹੜੀ ਸਾਡਾ ਮਣਕਾ ਦਬਿਆ, ਅਸੀਂ ਕੁਛ ਗਲਤ ਚੱਕਿਆ ਕੀਤਾ, ਐਕਸੀਡੈਂਟ ਹੋਇਆ, ਉਹਨੂੰ ਮਕੈਨੀਕਲੀ ਠੀਕ ਕਰਾਉਣਾ ਚਾਹੀਦਾ ਸਾਨੂੰ। ਜੇ ਅਸੀਂ ਮਕੈਨੀਕਲੀ ਠੀਕ ਨਹੀਂ ਕਰਦੇ ਤੇ ਫਿਰ ਉਹ ਤਾਂ ਦੁਬਾਰੇ ਫਿਰ ਹੋ ਜਾਂਦੀ ਹੈ ਜੀ ਪ੍ਰੋਬਲਮ, ਕਿਉਂਕਿ ਮਣਕਿਆਂ ਦੇ ਵਿੱਚ ਪ੍ਰੋਬਲਮ ਆ ਨਾ ਸਾਡੇ, ਜਾਂ ਸਾਡੀ ਸਪਾਈਨ ਵਿੰਗੀ ਹੋਈ ਆ, ਜਿਵੇਂ ਤੁਸੀਂ ਪੁੱਛਿਆ ਸੀਗਾ। ਜਿਹੜੀ ਸਪਾਈਨ ਵਿੰਗੀ ਆ, ਇਹਨੂੰ ਕੁਛ ਸਪੈਸ਼ਲ ਕਾਰੋਪਰੇਟਰ ਹੈਗੇ ਨੇ, ਅਸੀਂ ਪੁੱਛ ਸਕਦੇ ਹਾਂ, ਲੱਭ ਸਕਦੇ ਹਾਂ ਕੋਈ, ਉਹ ਠੀਕ ਕਰ ਦਿੰਦੇ ਆ ਬਿਨਾਂ ਆਪਰੇਸ਼ਨ ਤੋਂ ਜੀ। ਹਾਂ, ਵੈਸੇ ਉਹਨੇ ਕਾਰੋਪਰੇਟਰ ਨੂੰ ਦਿਖਾਇਆ ਸੀਗਾ, ਉਹ ਇੱਥੇ ਨਹੀਂ ਹੈ, ਉਹ ਵਾਸ਼ਿੰਗਟਨ ਦੇ ਵਿੱਚ ਹੈਗੇ ਆ, ਸਿਆਟਲ ਵੱਲ। ਭੈਣ ਜੀ, ਕਾਰੋਪਰੇਟਰ ਵੀ ਹਰ ਇੱਕ ਬੜੇ ਵੱਖਰੇ ਨੇ। ਇੰਡੀਆ 'ਚ ਵੀ ਕਾਰੋਪਰੇਟਰ ਹੈਗੇ ਨੇ। ਆਪਾਂ ਜਦੋਂ ਲੱਭਣ ਲੱਗਾਂਗੇ ਨਾ, ਆਪਾਂ ਨੂੰ ਲੱਭ ਜ਼ਰੂਰ ਜਾਊਗਾ। ਜਿਹੜੇ ਕਾਰੋਪਰੇਟਰ ਦੇ ਅਸੀਂ ਜਾਣਦੇ ਆ, ਉਸ ਕਾਰੋਪਰੇਟਰ ਨੂੰ ਪੁੱਛਣਾ ਚਾਹੀਦਾ ਸਾਨੂੰ ਕੋਈ ਸਪੈਸ਼ਲ ਕਾਰੋਪਰੇਟਰ ਦੱਸ, ਜਿਹੜਾ ਕਿ ਸਾਡੀ ਇਸ ਪ੍ਰੋਬਲਮ ਨੂੰ ਹੱਲ ਕਰ ਦੇਵੇ। ਹਾਂਜੀ, ਠੀਕ ਹੈ। ਤੇ ਹਰਨੇਕ ਸਿੰਘ ਹੁਣਾਂ ਨੇ ਪੁੱਛਿਆ ਸੀਗਾ ਥਾਇਰਾਇਡ ਬਾਰੇ। ਥਾਇਰਾਇਡ ਦੀ ਹੋਮਿਓਪੈਥੀ ਦੇ ਵਿੱਚ ਹੈਗੀਆਂ ਦਵਾਈਆਂ, ਉਹ ਸਾਲ 1.5 ਸਾਲ ਲੈਣ ਦੇ ਨਾਲ ਬਿਲਕੁਲ ਜੜ ਤੋਂ ਨਿਕਲ ਜਾਂਦੀ ਹੈ ਜੀ ਇਹ ਪ੍ਰੋਬਲਮ। ਠੀਕ ਹੈ। ਤੇ ਠੰਡ ਤੋਂ ਬਚਣ ਲਈ ਤੁਸੀਂ ਪੁੱਛਿਆ ਸੀਗਾ। ਹਾਂਜੀ ਭੈਣ ਜੀ, ਠੰਡ ਤੋਂ ਬਚਣ ਲਈ ਤਾਂ ਹੁਣ ਆਪਣੇ ਕਾੜੇ ਹੈਗੇ ਨੇ, ਕਾੜੇ ਲੈਣੇ ਚਾਹੀਦੇ ਨੇ। ਖੰਡ ਨੂੰ ਅਲਵਿਦਾ ਕਹਿਣਾ ਚਾਹੀਦਾ, ਬਰਫੀ ਲੱਡੂਆਂ ਨੂੰ ਅਲਵਿਦਾ ਕਹਿਣਾ ਚਾਹੀਦਾ। ਸ਼ਹਿਦ ਵੱਧ ਤੋਂ ਵੱਧ ਵਰਤੋ, ਤੁਹਾਡੀਆਂ ਬਹੁਤ ਜ਼ਿਆਦਾ ਪ੍ਰੋਬਲਮਸ ਹੱਲ ਨੇ। ਜਿਹੜਾ ਚਾਹ ਨਹੀਂ ਵੀ ਪੀਂਦਾ, ਉਹਨੂੰ ਵੀ ਚਾਹ ਪੀਣੀ ਚਾਹੀਦੀ ਆ। ਦੁੱਧ 'ਚ ਵੀ ਸ਼ਹਿਦ ਪਾਉਣਾ ਚਾਹੀਦਾ। ਜਿਹੜੀਆਂ ਚੀਜ਼ਾਂ ਅਸੀਂ ਖਾਂਦੇ ਹਾਂ, ਸੇਵੀਆਂ ਖਾ ਲਈਆਂ ਜੀ, ਸੇਵੀਆਂ ਖਾਣੀਆਂ ਨੇ ਬਣ ਗਈਆਂ, ਉਹਦੇ ਵਿੱਚ ਸ਼ਹਿਦ ਪਾ ਲਓ ਜੀ। ਇੱਕ ਅਡਲਟ ਬੰਦਾ 6 ਚਮਚੇ ਸ਼ਹਿਦ ਦੇ ਸਾਰੇ ਦਿਨ 'ਚ ਲੈ ਸਕਦਾ, ਅਗਰ ਉਹਨੂੰ ਸ਼ਹਿਦ ਤੰਗ ਨਹੀਂ ਕਰਦਾ ਤਾਂ। ਤੇ ਗਰਮੀ ਨਹੀਂ ਹੁੰਦੀ। ਠੀਕ ਹੈ। ਗਰਮ ਤੇ ਠੰਡਾ ਨਹੀਂ ਹੁੰਦਾ ਜੀ। ਜੇ ਅਸੀਂ ਗਰਮ ਚੀਜ਼ 'ਚ ਪਾ ਲਿਆ ਤਾਂ ਗਰਮਾ, ਠੰਡੇ 'ਚ ਪਾ ਲਿਆ ਤਾਂ ਠੰਡਾ। ਪਰ ਅੱਜ ਕੱਲ ਇਹ ਗਰਮੀ ਨਹੀਂ ਕਰਦਾ, ਕਿਉਂਕਿ ਠੰਡ ਬਹੁਤ ਆ ਜੀ। ਪੋ ਮਾਘ ਤਾਂ ਤੁਸੀਂ ਆਪਣੇ ਜਿਵੇਂ ਲਾਖਾਂ ਨੇ, ਲਾਖਾਂ ਦੀ ਗੱਲ ਕਰਦੇ ਹੁੰਦੇ ਆ ਕਈ ਬੰਦੇ, ਬਈ ਫਲਾਨੀ ਲਾਖ ਲੈ ਲਓ, ਫਲਾਨੀ ਲਾਖ ਲੈ ਲਓ। ਲਾਖ ਬਹੁਤ ਜ਼ਿਆਦਾ ਗਰਮ ਹੁੰਦੀ ਆ, ਪਰ ਅੱਜ ਕੱਲ ਪੋ ਮਾਘ ਦੇ ਵਿੱਚ ਲੈਣ ਦੇ ਨਾਲ, ਸਰਟਨ ਮਾਤਰਾ ਦੇ ਵਿੱਚ ਲੈਣ ਦੇ ਨਾਲ ਉਹ ਤੰਗ ਨਹੀਂ ਕਰਦੀ ਹੈਗੀ। ਤੇ ਸ਼ਾਇਦ 12 ਮਹੀਨੇ 30 ਦਿਨ ਸਾਨੂੰ ਵਰਤਣਾ ਚਾਹੀਦਾ। ਇਹਦੇ ਨਾਲ ਸਾਡੀਆਂ ਬਹੁਤ ਹੀ ਜ਼ਿਆਦਾ ਪ੍ਰੋਬਲਮਸ ਹੱਲ ਹੁੰਦੀਆਂ ਨੇ। ਜਿਨ੍ਹਾਂ ਬੰਦਿਆਂ ਨੂੰ ਸ਼ੂਗਰ ਆ, ਇਹ ਸ਼ੂਗਰ ਦੀ ਦਵਾਈ ਆ ਜੀ। ਤੁਹਾਡਾ ਮਤਲਬ ਇਹ ਨਾ ਪਾਏ ਨਾ ਗਰਮ, ਕਈ ਵਾਰ ਕਹਿ ਦਿੰਦੇ ਨਾ ਬੱਚਿਆਂ ਨੂੰ ਨਾ ਦਿਓ ਜੀ, ਗਰਮ ਹੁੰਦਾ ਆ। ਹਾਂ, 1 ਸਾਲ ਤੋਂ ਪਹਿਲਾਂ ਬੱਚੇ ਨੂੰ ਨਹੀਂ ਦੇਣਾ ਜੀ। ਉਸ ਤੋਂ ਬਾਅਦ ਅਸੀਂ ਦੇ ਸਕਦੇ ਹਾਂ, ਥੋੜੀ ਮਾਤਰਾ 'ਚ ਦਿੰਦੇ ਰਹੋ। ਆਪਾਂ ਕਿਹੜਾ ਜਾਂ ਚਮਚਾ 2 ਚਮਚੇ ਦੇਣੇ ਨੇ, ਘੱਟ ਮਾਤਰਾ ਦਿਓ ਤੇ ਬੱਚੇ ਨੂੰ ਲਾਓ ਛੋਟੇ ਹੁੰਦੇ ਤੋਂ, ਤੇ ਸਾਰੀ ਉਮਰ ਬੱਚਾ ਬਿਮਾਰ ਨਹੀਂ ਹੋਊਗਾ। ਕਦੇ ਡਾਕਟਰ ਦੇ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪਊਗੀ ਜੀ ਤੁਹਾਨੂੰ। ਠੀਕ ਆ। ਇਹ ਇੰਨੀ ਵਧੀਆ ਚੀਜ਼ ਆ ਜੀ। ਸ਼ਾਇਦ ਅਸੀਂ ਲਿਆਉਂਦੇ ਹਾਂ, ਡੱਬੀ ਪਈ ਰਹਿੰਦੀ ਆ ਜੀ, ਤੇ ਉਹ ਜੰਮ ਜਾਂਦਾ। ਜਦੋਂ ਜੰਮ ਜਾਂਦਾ ਅਸੀਂ ਸਿੱਟ ਦਿੰਦੇ ਹਾਂ। ਸਿੱਟਣਾ ਨਹੀਂ ਹੈਗਾ। ਜਿਹੜਾ ਸ਼ਹਿਦ ਜੰਮਦਾ ਉਹ ਸਭ ਤੋਂ ਵਧੀਆ ਸ਼ਹਿਦ ਆ ਜੀ। ਠੀਕ ਹੈ। ਮਤਲਬ ਉਹ 'ਚ ਖੰਡ ਨਹੀਂ ਪਈ ਹੋਈ? ਖੰਡ ਬਿਲਕੁਲ ਨਹੀਂ ਹੁੰਦੀ ਹੈਗੀ। ਸ਼ਹਿਦ ਦੇਖੋ, ਹੁਣ ਕਾਸਕੋ ਦਾ ਸ਼ਹਿਦ ਆ ਜੀ, ਡੀ ਵੈਸਟ ਆ ਜੀ। ਜੇ ਉਹਦੇ ਵਿੱਚ ਅਸਲ ਦੇ ਵਿੱਚ ਜੀ, ਜਦੋਂ ਸ਼ਹਿਦ ਨੂੰ ਅਸੀਂ ਲੈ ਕੇ ਆਉਂਦੇ ਹਾਂ, ਉਹ ਬੜਾ ਸੋਹਣਾ ਲੱਗਦਾ, ਪਿਘਲਿਆ ਹੋਇਆ ਹੁੰਦਾ ਤੇ ਉਹ ਤੁਰਿਆ ਫਿਰਦਾ ਵਾ, ਉਹਦਾ ਰੰਗ ਵੀ ਬੜਾ ਸੋਹਣਾ ਹੁੰਦਾ। ਅਸਲ ਦੇ ਵਿੱਚ ਜੀ ਉਹਦੇ ਵਿੱਚ ਕੋਰਨ ਸੈਰਪ ਪਾਉਂਦੇ ਨੇ, ਮੱਕੀ ਦਾ ਹੁੰਦਾ ਸੈਰਪ, ਉਹ ਪਾਉਂਦੇ ਨੇ ਕਿ ਉਹ ਜੰਮੇ ਨਾ। ਪਰ ਫਿਰ ਵੀ ਬਹੁਤ ਸ਼ਹਿਦ ਜੰਮ ਜਾਂਦੇ ਨੇ। ਉਹਨਾਂ ਦੀ ਕੁਆਲਿਟੀ ਗੁੱਡ ਹੋਣ ਦੇ ਕਾਰਨ ਹੀ ਜੰਮਦੇ ਨੇ ਜੀ ਭੈਣ ਜੀ ਉਹ। ਠੀਕ ਹੈ। ਹਾਂਜੀ, ਭਾਈ ਸਾਹਿਬ ਨੇ ਕਾਲ ਕੀਤੀ ਸੀਗੀ, ਉਹਨਾਂ ਦਾ ਸਾਹ ਚੜ੍ਹਦਾ। ਹਾਂਜੀ,
ਜਾਂ ਤਾਂ ਕੋਈ ਫੇਫੜਿਆਂ ਦੇ ਵਿੱਚ ਪ੍ਰੋਬਲਮ ਹੈਗੀ ਆ ਉਹਨਾਂ ਦੇ, ਨਮੂਨੀਆ ਕਹਿੰਦੇ ਹੋਇਆ ਉਹਨਾਂ ਨੂੰ। ਹਾਂਜੀ, ਉਹਦੇ ਨਾਲ ਕਈ ਵਾਰੀ ਇਸ ਤਰ੍ਹਾਂ ਹੁੰਦਾ ਭੈਣ ਜੀ, ਸਾਡੇ ਨਾ ਪਾਣੀ ਪੈ ਜਾਂਦਾ ਫੇਫੜਿਆਂ ਦੇ ਵਿੱਚ, ਉਹ ਪਾਣੀ ਪੈਣ ਨਾਲ ਸਾਹ ਚੜ੍ਹਦਾ, ਜਾਂ ਸਾਡੇ ਆਰਟਰੀਜ਼ ਦਿਲ ਦੀਆਂ ਜਿਹੜੀਆਂ ਨਾੜੀਆਂ ਨੇ ਉਹ ਸਟਿਫ ਹੋ ਜਾਂਦੀਆਂ ਨੇ, ਉਹ ਉਹਨਾਂ ਦੇ ਕਾਰਨ ਵੀ ਸਾਡਾ ਸਾਹ ਚੜ੍ਹਦਾ ਹੁੰਦਾ ਜੀ। ਤੇ ਜਨੇਊ ਦੀ ਗੱਲ ਕੀਤੀ ਸੀ ਭੈਣ ਜੀ ਹੋਰਾਂ ਨੇ, ਜਨੇਊ ਦੀ ਦਵਾਈ ਹੋਮਿਓਪੈਥੀ 'ਚ ਹੈਗੀ ਆ ਜੀ। ਸਾਨੂੰ ਇੰਗਲਿਸ਼ ਦਵਾਈ ਇਹਦੇ ਤੇ ਕੰਮ ਜ਼ਰੂਰ ਕਰਦੀ ਆ, ਪਰ ਉਹ ਅੰਦਰ ਜਾ ਕੇ ਬੈਠ ਜਾਂਦਾ ਜੀ। ਜ਼ਰੂਰ ਇਹਦੇ ਤੇ ਹੁਣ ਧਿਆਨ ਨਾਲ ਸੁਣਨਾ ਚਾਹੀਦਾ ਜੀ ਸਾਰਿਆਂ ਨੂੰ। ਜੇ ਅਸੀਂ ਜਨੇਊ ਦੀ ਦਵਾਈ ਇੰਗਲਿਸ਼ ਦਵਾਈਆਂ ਦੇ ਨਾਲ, ਜਿਵੇਂ ਕਿ ਐਂਟੀਬਾਇਓਟਿਕ ਹੋ ਗਈ, ਸਟੈਰੋਇਡ ਹੋ ਗਏ, ਉਹਦੇ ਨਾਲ ਅਸੀਂ ਠੀਕ ਕਰ ਲਿਆ, ਇਹ ਵਾਪਸ ਅੰਦਰ ਜਾ ਕੇ ਬੈਠ ਜਾਂਦਾ, ਮੁੜ ਕੇ ਇਹ ਕੁਝ ਹੋਰ ਬਣ ਕੇ ਨਿਕਲਦਾ, ਜਿਹੜਾ ਕਿ ਡਾਕਟਰ ਨੂੰ ਨਹੀਂ ਪਤਾ ਲੱਗਦਾ। ਉਹਦੀ ਦਵਾਈ ਦਿੰਦੇ ਨੇ, ਉਹ ਦਵਾਈ ਕੰਮ ਨਹੀਂ ਕਰਦੀ, ਪਰ ਸਾਨੂੰ ਸਾਰੀ ਉਮਰ ਬਰਨਿੰਗ ਤੇ ਦਰਦ ਹੁੰਦਾ ਰਹਿੰਦਾ ਜੀ। ਅਗਰ ਕਿਸੇ ਨੂੰ ਇਹ ਪ੍ਰੋਬਲਮ ਹੈਗੀ ਆ, ਹੋਮਿਓਪੈਥੀ 'ਚ ਦਵਾਈਆਂ ਹੈਗੀਆਂ ਨੇ, ਜੇ ਸਟਾਰਟਿੰਗ ਦੇ ਵਿੱਚ ਆ ਤਾਂ ਵੀ ਠੀਕ ਹੋ ਸਕਦਾ, ਜੇ ਬਾਅਦ ਦੇ ਵਿੱਚ ਪ੍ਰੋਬਲਮ ਆਈ ਹੋਈ ਆ ਤਾਂ ਵੀ ਠੀਕ ਹੋ ਸਕਦਾ ਜੀ। ਠੀਕ ਹੈ ਜੀ। ਹਾਂਜੀ, ਤੇ ਪੇਟ ਖਰਾਬ ਭੈਣਾਂ ਨੇ ਕਿਹਾ ਸੀ ਸਵੇਰੇ ਸਵੇਰੇ ਹੋ ਜਾਂਦਾ, ਹਾਂਜੀ, ਉਹਨਾਂ ਨੂੰ IBS ਦੀ ਪ੍ਰੋਬਲਮ ਵੀ ਹੋ ਸਕਦੀ ਆ, ਉਹ ਚੈੱਕ ਕਰਵਾ ਲੈਣ। ਪਰ ਲਿਖ ਲੈਣ ਜੀ, B ਕੰਪਲੈਕਸ ਲੈਣਾ ਉਹਨਾਂ ਨੇ, ਸੁਪਰ B ਕੰਪਲੈਕਸ ਆਉਂਦਾ ਇੱਥੇ, ਤੇ ਵਿਟਾਮਿਨ A ਲੈਣਾ 25,000 IU, ਤੇ ਐਸਿਡੋਫਲੈਸ 8 ਬਿਲੀਅਨ ਲੈਣਾ, ਇਹ ਐਮਾਜ਼ੋਨ ਤੋਂ ਮਿਲ ਜਾਂਦਾ ਜੀ। ਉੱਦਾਂ ਫਰੈਸ਼ ਨਹੀਂ ਮਿਲਦਾ ਆਸੇ ਪਾਸੋਂ। ਇਹ 8 ਬਿਲੀਅਨ ਨਾਓ ਕੰਪਨੀ ਦਾ ਬੜਾ ਸੋਹਣਾ ਆਉਂਦਾ ਜੀ, ਸਸਤਾ ਹੁੰਦੇ ਆ ਇਹ। ਆਪਾਂ ਨੂੰ ਦੱਸਣਾ ਚਾਹੀਦਾ ਸਾਰਿਆਂ ਨੂੰ ਕਿਹੜੀ ਚੀਜ਼ ਸਸਤੀ ਆ ਤੇ ਵਧੀਆ ਹੈਗੀ ਆ। ਜੀ ਜੀ, ਆਪਾਂ ਕਿਹੜਾ ਐਡਵਰਟਾਈਜ਼ਮੈਂਟ ਕਰਨੀ ਆ। ਹਾਂਜੀ, ਤੇ ਹਾਂਜੀ, ਇਹ ਤਿੰਨੇ ਵਿਟਾਮਿਨ ਲੈਣ ਜੀ ਉਹ, ਤੇ 2 ਵਾਰੀ ਲੈ ਲਿਆ ਕਰਨ, ਸਵੇਰੇ ਲੈ ਲੈਣ ਤੇ 5 ਵਜੇ ਲੈ ਲੈਣ। ਜਿਹੜਾ ਆਪਣੇ B ਕੰਪਲੈਕਸ ਹੈਗਾ, ਇਹਨੂੰ ਰਾਤ ਨੂੰ ਨਹੀਂ ਲੈਣਾ ਚਾਹੀਦਾ, ਇਹਦੇ ਨਾਲ ਫਿਰ ਨੀਂਦ ਨਹੀਂ ਆਉਂਦੀ ਭੈਣ ਜੀ, ਕਿਉਂਕਿ ਇਹ ਜਗਾ ਕੇ ਰੱਖਦਾ। ਤੇ ਬਾਕੀ ਹੁਣ ਚਲੋ ਮੈਂ ਗੱਲ ਕਰਨ ਲੱਗਿਆ ਸੁਪਰ B ਕੰਪਲੈਕਸ ਦੀ, ਜਿਹੜੇ ਟਰੱਕ ਡਰਾਈਵਰ ਵੀਰ ਨੇ ਅਗਰ ਸੁਣਦੇ ਨੇ, ਹਰ ਇੱਕ ਟਰੱਕ ਡਰਾਈਵਰ ਵੀਰ ਨੂੰ ਜਦੋਂ ਲਾਗ ਬੁੱਕ ਆਪਣੀ ਸਟਾਰਟ ਕਰਦੇ ਨੇ, ਸਵੇਰੇ ਕਰਨ ਜਾਂ ਰਾਤ ਨੂੰ ਕਰਨ, ਉਹਨਾਂ ਨੂੰ B ਕੰਪਲੈਕਸ ਜ਼ਰੂਰ ਲੈਣਾ ਚਾਹੀਦਾ। ਜਿਹੜੀ ਆਪਣੀ ਟੈਨਸ਼ਨ ਹੈਗੀ ਆ ਡਰਾਈਵਿੰਗ ਦੀ, ਉਹ B ਵਿਟਾਮਿਨ ਬੋਡੀ ਦੇ ਵਿੱਚੋਂ ਘਟਾਉਂਦੀ ਆ, ਤੇ B ਵਿਟਾਮਿਨ ਸੁਪਰ B ਕੰਪਲੈਕਸ ਪੂਰੇ ਕਰ ਦਿੰਦਾ। ਹਰ ਇੱਕ ਨੂੰ ਲੈਣਾ ਚਾਹੀਦਾ, ਇਹ ਬਣਾਇਆ ਹੀ ਟਰੱਕ ਡਰਾਈਵਰ ਵਾਸਤੇ ਆ। ਕਿਸੇ ਵੀ ਤਰ੍ਹਾਂ ਦੀ ਡਰਾਈਵਿੰਗ ਕਰਦੇ ਆ ਅਸੀਂ ਪ੍ਰੋਫੈਸ਼ਨਲੀ, ਤੇ ਸਾਨੂੰ ਲੈਣਾ ਚਾਹੀਦਾ ਜੀ ਹਰ ਇੱਕ ਨੂੰ। ਠੀਕ ਹੈ। ਬਾਕੀ ਜਿਹੜੇ ਭਾਈ ਸਾਹਿਬ ਨੇ ਕਿਹਾ ਸੀ ਨਾ ਪੈਰ ਸੌਂਦੇ ਨੇ, ਹਾਂਜੀ, ਪੈਰਾਂ 'ਚ ਦਰਦ ਵੀ ਹੁੰਦੀ ਹੈ। ਹਾਂਜੀ, ਦਰਦ ਵੀ ਹੁੰਦੀ ਆ, ਉਹਨਾਂ ਨੂੰ ਚੈੱਕ ਕਰਾਉਣਾ ਚਾਹੀਦਾ ਜੀ, ਉਹਨਾਂ ਦੇ ਵਿਟਾਮਿਨ ਪੂਰੇ ਹੈਗੇ ਨੇ। ਹਾਂਜੀ, ਤੇ ਦੂਸਰੀ ਚੀਜ਼ ਅਸੀਂ ਕਹਿ ਦਿੰਦੇ ਆ ਜੀ, ਹੁਣ ਆਪਣੇ ਕੋਲੇ ਕੋਈ ਭਾਈ ਆਉਂਦੇ ਨੇ, ਬੀਬੀਆਂ ਆਉਂਦੀਆਂ ਨੇ, 50-50, 60-60 ਸਾਲ ਦੀ ਉਮਰ ਹੁੰਦੀ ਆ, ਤੇ ਉਹਨਾਂ ਨੇ ਲਏ ਹੀ ਨਹੀਂ ਹੁੰਦੇ ਵਿਟਾਮਿਨ, ਲੈਂਦੇ ਨਹੀਂ, ਅੱਜ ਤਾਂ ਲੈਂਦੇ ਹੀ ਨਹੀਂ, ਸਾਨੂੰ ਤਾਂ ਜ਼ਰੂਰਤ ਹੀ ਨਹੀਂ। ਪਰ ਪ੍ਰੋਬਲਮਾਂ ਨੇ ਜਿਹੜੀਆਂ ਸਾਡੀਆਂ, ਉਹ ਸਾਨੂੰ ਦੱਸਦੀਆਂ ਨੇ, ਸਿੰਪਟਮ ਦੱਸਦੇ ਨੇ ਵਿਟਾਮਿਨ ਦੀ ਘਾਟ ਆ ਜੀ। ਸਾਡੇ ਮਸਲ ਦੁਖਣਗੇ, ਹੱਡੀਆਂ ਦੁਖਣਗੀਆਂ, ਟੈਂਡਨ ਦੁਖਣਗੀਆਂ, ਮੋਢੇ ਦੁਖਣਗੇ, ਕੂਹਣੀ ਦੁਖਣ ਲੱਗ ਜੂਗੀ ਜੀ, ਹੱਥ ਆਕੜ ਜਾਣਗੇ, ਲੱਤਾਂ ਸੌਣਗੀਆਂ। ਇਹਦਾ ਮਤਲਬ ਇਹ ਹੈ ਜੀ ਸਾਡੇ ਵਿਟਾਮਿਨ ਘੱਟ ਨੇ, ਜਾਂ ਸਾਡੀ ਬੈਕ ਦੇ ਵਿੱਚ ਪ੍ਰੋਬਲਮ ਆ ਜਿਹਦੇ ਨਾਲ ਕਿ ਸਾਡੇ ਪੈਰ ਸੌਂਦੇ ਆ ਜਾਂ ਉਂਗਲੀਆਂ ਸੌਣਗੀਆਂ। ਜਿਨ੍ਹਾਂ ਦੀਆਂ ਬਾਹਾਂ ਸੌਂਦੀਆਂ ਨੇ ਉਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੋ ਸਕਦੀ ਆ, ਜਾਂ ਵਿਟਾਮਿਨ ਘੱਟ ਹੋ ਸਕਦੇ ਨੇ। ਵਿਟਾਮਿਨ ਸਾਨੂੰ ਭੈਣ ਜੀ ਬੀਬੀਆਂ ਨੂੰ 35 ਸਾਲ ਦੀ ਉਮਰ ਤੋਂ ਜ਼ਰੂਰ ਸ਼ੁਰੂ ਕਰਨੇ ਚਾਹੀਦੇ ਆ ਜੀ। ਆਫ ਨਾਲ ਲੈਂਦੇ ਰਹੋ। ਜਿਵੇਂ D ਆ ਵਿਟਾਮਿਨ, ਇਹ ਆਪਾਂ ਨੂੰ 5000 ਹਰ ਰੋਜ਼ ਇੱਕ ਵਾਰੀ ਲੈਣਾ ਚਾਹੀਦਾ, ਇੱਕ ਗੋਲੀ। ਤੇ ਜਿਹੜੀ ਕੈਲਸ਼ੀਅਮ ਆ ਇਹ 600 mg, ਇਹਦੀਆਂ 2 ਗੋਲੀਆਂ ਸਵੇਰੇ ਲੈ ਲਓ, ਇਹਦੀ 2 ਹੀ ਲੈਣੀਆਂ ਨੇ, ਇੱਕ ਨਹੀਂ ਲੈਣੀ ਹੈਗੀ, ਤਾਂ ਡੋਜ਼ ਬਣਦੀ ਆ ਜੀ ਪੂਰੀ। ਠੀਕ। ਤੇ ਮੈਗਨੀਸ਼ੀਅਮ 250 ਲੈ ਲਿਆ ਜੀ, ਇਹਦੀ ਪੂਰੀ ਡੋਜ਼ ਬਣ ਜਾਂਦੀ ਆ। ਇਹ ਆਫ ਐਂਡ ਔਨ ਸਾਰੀ ਉਮਰ ਲੈਂਦੇ ਰਹੋ, ਕਦੇ ਕੋਈ ਪ੍ਰੋਬਲਮ ਨਹੀਂ ਆਊਗੀ ਜੀ, ਨਾ ਟੈਂਡਨ ਦੀ ਜਾਂ ਨਾ ਮਸਲ ਸਿਸਟਮ ਦੀ। ਬੀਬੀਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ, ਤੇ ਬੰਦੇ 40-45 ਤੋਂ ਬਾਅਦ ਲੈ ਲੈਣ, ਜਾਂ ਜਿਹਨੂੰ ਪਤਾ ਲੱਗਦਾ ਵੀ ਬੋਡੀ ਨਹੀਂ ਠੀਕ ਹੈਗੀ, ਲੈਣਾ ਚਾਹੀਦਾ। ਇਹਦੇ ਨਾਲ ਭੈਣ ਜੀ ਹੱਡੀਆਂ, ਮਸਲ ਸਿਸਟਮ, ਸਾਡੇ ਦੰਦ ਕਦੇ ਖਰਾਬ ਨਹੀਂ ਹੁੰਦੇ ਜੀ। ਹਾਂਜੀ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਧੰਨਵਾਦ ਆ। ਤੇ ਸਰੋਤੇ ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਲੈ ਕੇ ਆਪਾਂ ਵਾਪਸ ਆਉਂਦੇ ਹਾਂ। ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ ਹੈ। ਜੇ ਤੁਸੀਂ ਅਜੇ ਕਾਲ ਕਰਨੀ ਹੈ, ਕਾਲ ਕਰ ਸਕਦੇ ਹੋ 4082725200। ਪੰਜਾਬੀ ਰੇਡੀਓ US ਸੌਰਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ US ਦੇ ਨਾਲ, ਤੇ ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ, ਸਿਰਫ ਤੇ ਸਿਰਫ ਅਸੀਂ ਆਪਸ ਦੇ ਵਿੱਚ ਹੀ ਜਿਹੜੀਆਂ ਗੱਲਾਂ ਕਰਦੇ ਹਾਂ, ਘਰਾਂ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹ ਲੈਣੀਆਂ ਚਾਹੀਦੀਆਂ ਆ, ਅਤੇ ਉਹਨਾਂ ਨੂੰ ਲੈ ਕੇ ਹੀ ਲੋਕ ਜਿਹੜੇ ਬਹੁਤ ਸਾਰੇ ਉਹ ਠੀਕ ਹੋ ਜਾਂਦੇ ਆ। ਉਹੋ ਜਿਹਾ ਜਿਹੜਾ 2 ਸਾਲ ਪਹਿਲਾਂ ਮਾਹੌਲ ਸੀਗਾ, ਉਸ ਨੂੰ ਬਣਾਇਆ ਜਾ ਰਿਹਾ ਜਾਂ ਬਣ ਰਿਹਾ ਆ, ਜਾਂ ਕੁਛ ਕੁ ਲੋਕ ਆ ਉਹਨਾਂ ਨੂੰ ਖੰਘ, ਨਜ਼ਲਾ, ਜ਼ੁਕਾਮ ਹੋ ਰਹੇ ਆ। ਤੁਸੀਂ ਉਹਨਾਂ ਤੋਂ ਬਚਣਾ ਆ। ਬਚਣ ਦੀਆਂ ਗੱਲਾਂ ਬਾਤਾਂ ਕਰਦੇ ਹਾਂ, ਆਪਸ ਵਿੱਚ ਵੀ ਆਪਾਂ ਗੱਲਬਾਤ ਕਰ ਸਕਦੇ ਹਾਂ ਕਿ ਆਪਾਂ ਜਿਹੜੀਆਂ ਚੀਜ਼ਾਂ ਲੈਂਦੇ ਹਾਂ, ਕਿਹੜੀਆਂ ਲੈਂਦੇ ਹਾਂ, ਉਹਨਾਂ ਦੇ ਨਾਲ ਆਪਾਂ ਠੀਕ ਰਹਿੰਦੇ ਹਾਂ। ਤੁਸੀਂ ਬਹੁਤ ਸਾਰਿਆਂ ਨੇ ਕਾੜੇ ਯੂਜ਼ ਕੀਤੇ ਆ, ਬਹੁਤ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਵਰਤੀਆਂ ਆ, ਉਹਨਾਂ ਦੇ ਬਾਰੇ ਵੀ ਤੁਸੀਂ ਦੱਸ ਸਕਦੇ ਆ, ਕਿਉਂਕਿ
ਕਿਸੇ ਦਾ ਭਲਾ ਹੋਊਗਾ। ਇਹ ਚੀਜ਼ਾਂ ਲੈਣ ਦੇ ਨਾਲ ਤੁਸੀਂ ਘਰਾਂ ਦੇ ਵਿੱਚ ਹੀ ਲਈਆਂ, ਤੁਹਾਡਾ ਵੀ ਭਲਾ ਹੋਇਆ, ਬਾਕੀਆਂ ਦਾ ਵੀ ਜ਼ਰੂਰ ਭਲਾ ਕਰੋ, ਕਿਉਂਕਿ ਬਹੁਤ ਸਾਰੇ ਲੋਕ ਆ ਹੁਣ ਖੰਘ ਨਜ਼ਲਾ ਜ਼ੁਕਾਮ ਬਹੁਤ ਹੋਇਆ ਆ ਅਤੇ ਉਸ ਨੂੰ ਹੁਣ ਕਰੋਨਾ ਦਾ ਨਾਮ ਦੇਣ ਵਾਲੇ ਆ। ਜੋ ਆਪਾਂ ਦੇਸ਼ਾਂ ਦੇ ਵਿੱਚ ਆਪਸ ਵਿੱਚ ਜਿਹੜੇ ਬਿਆਨਬਾਜ਼ੀਆਂ ਸੁਣ ਰਹੇ ਆ, ਇਹਨੂੰ ਚੈੱਕ ਕਰਨਾ ਉਹਨੂੰ ਚੈੱਕ ਕਰਨਾ, ਫਿਰ ਉਹ ਬਰਾਬਰ ਦੇ ਵਿੱਚ ਜਿਹੜੇ ਮਿਣਕ ਮਿਣੋ ਵੀ ਹੋ ਰਹੇ ਆ ਕਿ ਅਸੀਂ ਵੀ ਕਰਾਂਗੇ, ਉਹਦੇ ਨਾਲ ਫਿਰ ਉਸ ਡਰ ਦੇ ਨਾਲ ਲੋਕਾਂ ਜਿਹੜੇ ਆ ਬਿਮਾਰ ਹੋ ਵੀ ਜਾਂਦੇ ਆ ਅਤੇ ਕਈ ਵਾਰੀ ਬਿਮਾਰੀ ਦੀ ਕਈ ਵਾਰ ਲਾਗ ਵੀ ਹੁੰਦੀ ਆ। ਅਤੇ ਪਰ ਉਸ ਨੂੰ ਠੀਕ ਰੱਖਣਾ ਆ ਜਾਂ ਤੁਸੀਂ ਆਪ ਠੀਕ ਕਿਵੇਂ ਰਹਿਣਾ ਆ, ਉਹਨਾਂ ਦੀਆਂ ਗੱਲਾਂ ਬਾਤਾਂ ਆਪਾਂ ਜ਼ਰੂਰ ਕਰਾਂਗੇ ਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਵਰਤੀਆਂ ਆ, ਤੁਹਾਨੂੰ ਪਤਾ, ਅਤੇ ਤੁਸੀਂ ਸ਼ੇਅਰ ਕਰੋ। 408 272 5200 ਪੰਜਾਬੀ ਰੇਡੀਓ USA ਨਾਲ ਤੁਸੀਂ ਜੁੜੇ ਹੋਏ ਆ। ਇਹ ਪ੍ਰੋਗਰਾਮ ਹੈ ਜਿਹੜਾ ਇਹ ਮੰਗਲਵਾਰ ਨੂੰ ਹੁੰਦਾ 4 ਤੋਂ 5:30, ਅਤੇ ਫਿਰ ਜੇ ਤੁਹਾਨੂੰ ਨਹੀਂ ਸੁਣਿਆ ਗਿਆ, ਅੱਜ ਨਹੀਂ ਕੁਛ ਲਿਖਿਆ ਗਿਆ, ਅਤੇ YouTube ਦੇ ਉੱਤੇ ਜਾ ਕੇ ਪੰਜਾਬੀ ਰੇਡੀਓ USA ਦੀ YouTube ਦੇ ਉੱਤੇ ਜਾ ਕੇ ਸਿਹਤ ਸੰਭਾਲ ਦੇ ਅੰਡਰ ਤੁਸੀਂ ਇਸ ਨੂੰ ਦੁਬਾਰਾ ਵੀ ਸੁਣ ਸਕਦੇ। ਅਤੇ ਚਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰਸ ਜਿਹੜੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਸਭ ਤੱਕ ਪਹੁੰਚਾਉਂਦੇ ਨੇ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕਰਮਾਂਗਟ, ਓਹਾਇਓ, ਸੰਤ ਸਿੰਘ ਤੇ ਦੇਬਾਂ, ਟਰਲਿਕ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿਆਲ, ਜੁਬਾ ਸਿਰੀ, ਬਲਜੀਤ ਸਿੰਘ, ਹਰਦੀਪ ਕੌਰ ਧੰਸੀ, ਕਿਰਨ ਕਮਲ, ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਨ, ਜਚਾਰ ਸਿੰਘ, ਸੁਰਿੰਦਰ ਕੌਰ ਗਿਆਲ, ਐਲਕਰੋ, ਮੁਸ਼ੀਆਨਾ ਪਰਿਵਾਰ, ਯੂਨੀਅਨ ਸਿਟੀ, ਹਰਜੀਤ ਸਿੰਘ, ਲੈਥਰੋਪ, ਸੁਰਿੰਦਰ ਕੌਰ, ਸੈਂਟਾ ਕਲੇਰਾ, ਗਰਮੀਤ ਸਿੰਘ, ਸਰਜੀਤ ਕੌਰ ਚੱਲੀ, ਐਸਕਲੋਨ, ਗਰਮੀਤ ਸਿੰਘ, ਬਹਾਦਰ ਸਿੰਘ ਗਿੱਲ, ਫਰੈਸਨੋ, ਜਿਨ੍ਹਾਂ ਦਾ ਫੋਨ ਨੰਬਰ 5594920513। ਇਹ ਹੋਮੋਪੈਥੀ ਦੀ ਇਨਫੋਰਮੇਸ਼ਨ ਦਿੰਦੇ ਨੇ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਸੇਵਾ ਕਰਦੇ ਰਹੋ। ਅਤੇ ਹੁਣ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਤੁਹਾਨੂੰ ਕਿਸੇ ਇਲਾਜ ਦਾ ਪਤਾ ਆ ਅਤੇ ਤੁਸੀਂ ਭਲਾ ਕਰਨਾ ਚਾਹੁੰਦੇ ਆ, ਤੁਸੀਂ ਕਿਸੇ ਨੂੰ ਦੱਸ ਸਕਦੇ ਆ। ਇਲਾਜ ਬਾਰੇ ਪੁੱਛੇ ਗਏ ਆ, ਪਰ ਦੱਸ ਦਿਓ ਜੀ ਜੇ ਕਿਸੇ ਨੂੰ ਪਤਾ ਹੋਇਆ। ਸਾਡੇ ਨਾਲ ਸਾਡੇ ਕਾਲਰਸ ਜੁੜੇ ਹੋਏ ਨੇ। ਸੁਖਵਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਅੱਗੇ ਵੀ ਪਿਛਲੇ ਹਫ਼ਤੇ ਗਿਆ ਸੀਗਾ ਆਪਣੇ ਬੇਟੇ ਬਾਰੇ ਵੀ ਕਿ ਉਹ 25 ਸਾਲ ਦਾ ਹੈ ਕਿ ਗ੍ਰੈਜੂਏਸ਼ਨ ਹੋਇਆ, ਅਤੇ 2 ਦਿਨ ਪਹਿਲਾਂ ਗ੍ਰੈਜੂਏਸ਼ਨ ਤੋਂ ਉਹਨੂੰ ਜਿੱਦਾਂ ਮਾੜਾ ਜਿਹਾ ਚੱਕਰ ਜਿਹਾ ਇੱਕ ਦੋ, ਉਸ ਤੋਂ ਬਾਅਦ ਫਿਰ ਠੀਕ ਰਿਹਾ। ਫਿਰ ਉਹ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ, ਹੁਣ 2 ਦਿਨ ਤੋਂ ਹੋਏ, ਹੁਣ ਤਕਰੀਬਨ ਹਫ਼ਤੇ ਉੱਤੇ ਹੋ ਗਿਆ, ਨੀਂਦ ਨਹੀਂ ਆਉਂਦੀ ਚੱਜ ਨਾਲ। ਅੱਛਾ। ਪਿੱਛੇ ਉਹਦੇ ਜਿੱਦਾਂ ਕਹਿੰਦਾ ਮੈਨੂੰ ਜਿੱਦਾਂ ਨਾੜ ਮੇਰੇ ਸਿਰ ਦੇ ਪਿੱਛੇ ਕੋਈ ਨਾੜ ਜੀ ਵੱਜਦੀ ਹੈਗੀ ਆ। ਜਦੋਂ ਸੌਂਦਾ ਹੈ ਤੇ ਕਹਿੰਦਾ ਮੈਨੂੰ ਉਹ ਚੱਕਰ ਜਿਹੇ ਲੱਗਦੇ ਹੁੰਦੇ, ਜਿੱਦਾਂ ਕੋਈ ਚੀਜ਼ ਘੁੰਮਦੀ ਹੈ ਜਾਂ ਚੱਕਰ ਹੁੰਦੇ ਇੱਦਾਂ ਲੱਗਦਾ। ਉਹਨੂੰ ਨੀਂਦ ਨਹੀਂ ਆ ਰਹੀ ਚੱਜ ਨਾਲ। ਉਹਨੂੰ ਨੀਂਦ ਕਦੀ 2 ਘੰਟੇ ਆਉਂਦੀ, ਕਦੀ ਘੰਟਾ, ਕਦੀ ਆਉਂਦੀ ਨਹੀਂ ਰਾਤ ਨੂੰ। ਠੀਕ ਹੈ ਜੀ। ਵੀ ਉਹਦਾ ਕੋਈ ਮੈਡੀਕਲ ਇਲਾਜ ਹੈ ਜਾਂ ਕੋਈ ਉਹਦਾ ਕੈਰੋਪ੍ਰੈਕਟਰ ਇਲਾਜ ਆ ਕੋਈ, ਜੇ ਕਿਸੇ ਨੂੰ ਪਤਾ ਹੋਵੇ ਵੀ ਜੇ ਉਹ ਨੀਂਦ ਉਹ ਕੀ ਵਜ੍ਹਾ ਹੋਊਗੀ, ਉਹਦੀ ਧੌਣ ਦੀ ਕੋਈ ਨਾੜ ਆ ਜਾਂ ਪਿੱਛੇ ਗਿਆ ਜਾਂ ਕੋਈ ਉਹਦਾ ਸਟ੍ਰੈਸ ਹੈਗਾ ਉਹਨੂੰ। ਠੀਕ ਹੈ ਜੀ, ਪੁੱਛ ਲੈਂਦੇ, ਸ਼ਾਇਦ ਜੇ ਕਿਸੇ ਨਾਲ ਹੋਇਆ ਹੋਊਗਾ ਤੇ ਜ਼ਰੂਰ ਕੋਈ ਨਾ ਕੋਈ ਦੱਸ ਦਊਗਾ। ਹਾਂ, ਕਈ ਵਾਰੀ ਬੱਚੇ ਯੰਗ ਬੱਚਿਆਂ ਕਈ ਵਾਰੀ ਹੋ ਜਾਂਦਾ, ਕਿਉਂਕਿ ਬੱਚੇ ਤੁਹਾਨੂੰ ਪਤਾ ਸਟ੍ਰੈਸ ਕਈ ਵਾਰੀ ਪੜ੍ਹਾਈ ਦਾ ਬਹੁਤ ਲੈ ਜਾਂਦੇ ਆ। ਹਾਂਜੀ ਹਾਂਜੀ। ਉਹ ਪੜ੍ਹਾਈ ਦਾ ਕਰਕੇ ਹੋ ਗਿਆ ਉਹਨੂੰ ਜਾਂ ਕਿੱਦਾਂ ਵੀ ਪਤਾ ਨਹੀਂ। ਹੁਣ ਹਾਂ 2 ਹਫ਼ਤੇ ਹੋ ਗਏ ਤੇ 15 ਦਿਨ ਤੋਂ ਬਾਅਦ ਇਹ ਪ੍ਰੋਬਲਮ ਆਈ। ਠੀਕ ਹੈ। 15 ਦਿਨ। ਚਲੋ ਪੁੱਛ ਲੈਂਦੇ। ਥੈਂਕ ਯੂ ਜੀ, ਥੈਂਕ ਯੂ। ਪੁੱਛ ਲੈਂਦੇ ਆਪਾਂ, ਕੋਈ ਨਾ ਕੋਈ ਜ਼ਰੂਰ ਜੇ ਕਿਸੇ ਨੂੰ ਪਤਾ ਹੋ ਤਾਂ ਜ਼ਰੂਰ ਦੱਸੂਗਾ। ਅੱਗੇ ਜੀ ਗੁਰਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਮੇਰਾ ਨਾ ਪੈਰਾਂ ਦੇ ਜਿਹੜਾ ਪਿਛਲੇ ਪਾਸੇ ਹੱਡੀ ਹੁੰਦੀ ਆ ਉਹ ਬਹੁਤ ਦਰਦ ਕਰਦੀ, ਜਿੱਦਾਂ ਨਾ ਹੁੰਦੀ ਸਵੈਲਿੰਗ, ਜਿੱਦਾਂ ਦਾ ਹੱਡੀ ਹਾੜ ਬਾਹਰ ਨਿਕਲੀ ਨਹੀਂ ਏਦਾਂ ਹੋ ਜਾਂਦੀ ਆ। ਤੁਰ ਨਹੀਂ ਹੁੰਦਾ ਕਿਸ ਟਾਈਮ ਸਵੇਰ ਦੇ ਟਾਈਮ। ਗਿੱਟੇ ਦੇ ਪਿੱਛੇ? ਹਾਂਜੀ ਹਾਂਜੀ, ਗਿੱਟੇ ਦੇ ਪਿੱਛੇ ਜਿੱਥੋਂ ਨਾ ਪੈਰ ਸ਼ੁਰੂ ਹੁੰਦਾ ਉੱਥਲੀ ਸਾਈਡ। ਠੀਕ ਹੈ। ਹਾਂਜੀ, ਕੋਈ ਚੀਜ਼ ਏਦਾਂ ਦੀ ਕੋਈ ਚੀਜ਼ ਲਾ ਕੇ ਕੋਈ ਹੋ ਜਾਵੇ, ਬਿਲਕੁਲ ਸਮਝ ਗਏ ਨਾ, ਜਿਹੜਾ ਪਿੱਛੇ ਹੱਡੀ ਹੁੰਦੀ ਹੈ ਬੈਕ ਤੇ ਥੋੜੇ ਜਿਹੇ ਗਿੱਟੇ ਦੇ ਉੱਪਰ ਥੱਲੇ। ਹਾਂਜੀ ਹਾਂਜੀ, ਏਦਾਂ ਲੱਗਦਾ ਜਿੱਦਾਂ ਹੱਡੀ ਜੀ ਕਿਤੇ ਵਧੀ ਹੁੰਦੀ ਆ। ਡਾਕਟਰ ਨੂੰ ਨਾ ਕਹਿ ਦਿਓ ਹੱਡੀ ਵਧੀਆ, ਉਹਨੇ ਉਦਾਂ ਹੀ ਕਹਿ ਦੇਣਾ ਤੁਹਾਡੀ ਹੱਡੀ ਵਧੀਆ। ਠੀਕ ਹੈ, ਠੀਕ ਹੈ। ਓਕੇ, ਥੈਂਕ ਯੂ ਜੀ। ਓਕੇ, ਥੈਂਕ ਯੂ ਜੀ। ਪੁੱਛ ਲੈਂਦੇ ਆਪਾਂ, ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸ ਦਿਓ ਜੀ। ਮਨਜਿੰਦਰ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਆਪਣਾ ਜਿਹੜੇ ਕਹਿੰਦੇ ਸੀਗੇ ਸਾਹ ਚੜ੍ਹਦਾ, ਉਹਨਾਂ ਨੂੰ ਚਾਹੀਦਾ ਆਪਣੇ ਫੇਫੜਿਆਂ ਦਾ ਉਹ ਕਰਾਉਣ ਐਕਸਰੇ। ਹਾਂ, ਉਹਨਾਂ ਨੂੰ ਉਹ ਦੱਸਿਆ ਸੀ, ਉਹਨਾਂ ਨੂੰ ਉਹ ਸੀਗਾ ਨਮੂਨੀਆ ਸੀ। ਹਾਂਜੀ, ਉਹ ਚੈੱਕ ਕਰਾਉਣ। ਜੇ ਤਾਂ ਵਿੱਚ ਪਾਣੀ ਹੋਇਆ ਤਾਂ ਉਹ ਪਾਣੀ ਦਾ ਵੀ ਟੈਸਟ ਕਰਾਉਣ, ਕਿਉਂਕਿ ਮੇਰੇ ਮਦਰ ਨੂੰ ਵੀ ਇੱਦਾਂ ਹੀ ਹੋਇਆ ਸੀ, ਪਰ ਉਹਨਾਂ ਦੀ ਸਿਚੁਏਸ਼ਨ ਹੋਰ ਵੱਧ ਗਈ ਸੀਗੀ। ਇਹ ਪਹਿਲੇ ਸਿੰਪਟਮਸ ਹੁੰਦੇ ਆ, ਇਹਨਾਂ ਨੂੰ ਸੀਰੀਅਸ ਲੈ ਲੈਣਾ ਚਾਹੀਦਾ ਤੇ ਟੈਸਟ ਕਰਾਉਣੇ ਚਾਹੀਦੇ ਪ੍ਰੋਪਰ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਜਿੰਨਾ ਚਿਰ ਉਹਨਾਂ ਦੀ ਵੈਸੇ ਅਪੁਆਇੰਟਮੈਂਟ 24 ਨੂੰ ਆ, ਦੂਰ ਆ 24 ਹਜੇ। ਵੈਸੇ ਕਈ ਵਾਰੀ ਕਹਿ ਦਿੰਦੇ ਆ ਫਟਕੜੀ ਦੀ ਖਿਆਲ ਕਰਕੇ ਉਹ ਵੀ ਥੋੜ੍ਹੀ ਜਿਹੀ ਲਓ। ਤੁਲਸੀ ਲਓ, ਤੁਲਸੀ ਦਾ ਰਸ ਜਿਹਾ ਮਿਲ ਜਾਂਦਾ ਆ, ਉਹ 5 ਤੁਲਸੀਆਂ ਇਕੱਠੀਆਂ ਕੀਤੀਆਂ ਹੁੰਦੀਆਂ, ਉਹ ਵੀ ਪੀਓ। ਉਹ ਵੀ ਪਾਣੀ ਆ ਜਿਹੜਾ ਤੁਹਾਡਾ, ਉਹਨੂੰ ਉਹ ਹੈਲਪ ਕਰਦੀਆਂ ਆ
ਸਾਹ ਤਾਂ ਤਾਂ ਹੀ ਚੜ੍ਹਦਾ ਹੁੰਦਾ ਜੇ ਉੱਥੇ ਕੁਝ ਹੋਵੇ ਤਾਂ। ਬਲਵੰਤ ਕੌਰ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਨਵਾਂ ਸਾਲ ਮੁਬਾਰਕ। ਤੁਹਾਨੂੰ ਵੀ ਜੀ। ਵਾਹਿਗੁਰੂ ਪਰਮਾਤਮਾ ਸਭ ਨੂੰ ਤੰਦਰੁਸਤੀ ਦੇ, ਰੋਗਤਾ ਬਖਸ਼ੇ ਤੇ ਤੁਸੀਂ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ। ਥੈਂਕ ਯੂ। ਤੇ ਹਾਂਜੀ ਭੈਣ ਜੀ, ਮੈਂ ਨਾ ਮਤਲਬ ਅੱਜ ਹੀ ਮੈਨੂੰ ਲੱਗਿਆ, ਮੈਂ ਨਾ ਜਿਵੇਂ ਗਰਦਨ ਦੇ ਵਿੱਚ ਗਿੱਚੀ 'ਚ ਹੁੰਦਾ, ਗਿੱਚੀ ਤੋਂ ਲੈ ਕੇ ਗਰਦਨ, ਸ਼ੋਲਡਰ, ਉਹਨਾਂ ਦੇ ਵਿੱਚ ਜਾਨੀ ਸੇਕ ਨਿਕਲਦਾ। ਤੇ ਇਹ ਨਾ ਮੈਂ ਸਵੇਰੇ ਮਹਿਸੂਸ ਕੀਤਾ, ਮਤਲਬ ਮੈਨੂੰ ਲੱਗਦਾ ਵੀ ਫੇਰ ਮੈਂ ਪੈ ਗਈ ਤਾਂ ਮੈਂ ਦੇਖਿਆ ਵੀ ਮਤਲਬ ਮੈਂ ਨਹੀਂ ਹੁਣ ਮਤਲਬ ਉੱਠ ਕੇ ਨਾ ਉਸ ਤਰ੍ਹਾਂ ਫਿਰਨ ਤੁਰਨ ਲੱਗ ਗਈ। ਤੇ ਹੁਣ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਸ਼ੁਰੂ ਹੋ ਗਿਆ ਤੁਹਾਡਾ ਪ੍ਰੋਗਰਾਮ। ਮੈਂ ਲੇਟ ਹੀ ਹਾਂ। ਬਾਕੀ ਜੇ ਕਿਸੇ ਨਾਲ ਇਸ ਤਰ੍ਹਾਂ ਦੀ ਹੈਪਨ ਹੋਈ ਹੋਵੇ ਤਾਂ ਪਲੀਜ਼ ਮੈਨੂੰ ਦੱਸਿਓ, ਕਿਉਂਕਿ ਅੱਗੇ ਜਿਹੜਾ ਤੁਸੀਂ ਦੱਸਿਆ ਸੀ ਨਾ ਸਿਰ 'ਚ ਸ਼ੱਕ ਵੱਜਦਾ, ਉਹ ਮੈਂ ਕੀਚੀਨਾਥ ਦੀ ਮੂਲੀ ਦਵਾ ਕੇ ਨਾ 3 ਮਿੰਟ ਉਹ ਕਰਦੀ ਹੁੰਦੀ ਐਕਸਰਸਾਈਜ਼। ਅੱਛਾ ਜੀ। ਹਾਂਜੀ, ਇਹ ਪਤਾ ਨਹੀਂ ਹੁਣ ਅੱਜ ਨਾ ਮਤਲਬ ਗਿੱਚੀ 'ਚ ਜਿਵੇਂ ਸੇਕ ਨਿਕਲ ਕੇ ਸ਼ੋਲਡਰ ਮਤਲਬ ਸਾਰੇ ਹੀ ਜਾਂਦਾ। ਤੇ ਬਾਕੀ ਵੀ ਕਿਆ ਹੁੰਦੇ ਜੇ ਕਿਸੇ ਸਰੋਤਾ ਜ਼ਿਆਦਾ ਹੋਇਆ ਹੋਵੇ ਤਾਂ ਮਤਲਬ ਮੈਨੂੰ ਜ਼ਰੂਰ ਦੱਸਣ ਕਰਕੇ ਤੁਹਾਨੂੰ ਪਤਾ ਬਿਮਾਰੀਆਂ ਹੋਰ ਵੀ ਨਵੀਆਂ ਵੱਧਦੀਆਂ ਜਾਂਦੀਆਂ। ਹਾਂਜੀ ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਓਕੇ, ਥੈਂਕ ਯੂ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਰਾਣੀ ਕਾਲਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਜੀ, ਮੈਂ 2 ਕਲਾਜ ਪੁੱਛਣੇ ਆ ਤੇ ਬਾਕੀ 2-3 ਦੱਸੂਗੀ। ਇੱਕ ਤਾਂ ਮੈਂ ਪੁੱਛਣਾ ਕਿ 14 ਕੁ ਸਾਲ ਦੀ ਬੇਟੀ ਹੈਗੀ ਆ, ਅੱਗੇ ਵੀ ਮੈਂ ਪੁੱਛਿਆ ਸੀਗਾ ਮੇਰੀ ਫਰੈਂਡ ਦੀ। ਉਹ ਨਾ ਉਹਨੂੰ ਪੀਰੀਅਡ ਬਹੁਤ ਹੈਵੀ ਆਉਂਦੇ ਆ ਤੇ ਆਉਂਦੇ ਵੀ ਕਿੰਨੇ ਦਿਨ ਆ ਤੇ ਨਾਲ ਦਰਦ ਵੀ ਬਹੁਤ ਹੁੰਦੀ ਆ। ਤੇ ਫਿਰ ਉਹਦੀ ਆਇਰਨ, ਹਾਂਜੀ ਫਿਰ ਉਹਦੇ ਬਹੁਤ ਜਿੱਦਾਂ ਘਟ ਜਾਂਦਾ ਬਲੱਡ, ਹਨਾ। ਹਾਂਜੀ, ਫਿਰ ਐਮਰਜੈਂਸੀ ਜਾਣਾ ਪੈਂਦਾ ਆ। ਤੇ ਇੱਕ ਹੈਗੀ ਆ ਮੇਰੀ ਫਰੈਂਡ ਦੀ ਬੇਟੀ ਆ, ਉਹ ਵੀ 30 ਕੁ ਸਾਲ ਦੀ, ਉਹਨੂੰ ਭੁੱਖ ਨਹੀਂ ਲੱਗਦੀ। ਹਾਂਜੀ, ਬਹੁਤ ਪ੍ਰੋਬਲਮ ਆਉਂਦੀ ਆ, ਜਿੱਦਾਂ ਭੁੱਖ ਬਿਲਕੁਲ ਹੀ ਨਹੀਂ ਲੱਗਦੀ ਜਿੱਦਾਂ, ਹਨਾ। ਤੇ ਜਦੋਂ ਬੰਦੇ ਦਾ ਕਹਿੰਦੇ ਹੁੰਦੇ ਢਿੱਡ ਭੁੱਖਾ ਹੁੰਦਾ, ਫਿਰ ਨੀਂਦ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ। ਹਾਂਜੀ, ਤੇ ਮੈਂ ਇੱਕ ਤਾਂ ਹੁਣੇ ਹੀ ਨਮੂਨੀਏ ਦੀ ਗੱਲ ਹੁੰਦੀ ਸੀਗੀ। ਨਮੂਨੀਏ ਦਾ ਸਭ ਤੋਂ ਵਧੀਆ ਇਲਾਜ ਆ, ਸਾਰੇ ਬਜ਼ੁਰਗਾਂ ਨੂੰ ਚਾਹੀਦਾ ਬਈ 1 ਗਲਾਸ ਦੁੱਧ ਦਾ ਲੈ ਕੇ ਉਹ 'ਚ 5-7 ਸੌਗੀ ਦੇ ਦਾਣੇ ਪਾ ਦੇਣੇ ਆ ਤੇ ਉਹਨੂੰ ਚੰਗੀ ਤਰ੍ਹਾਂ ਬਸ ਐਨ ਚੰਗੀ ਤਰ੍ਹਾਂ ਬੋਇਲ ਕਰਕੇ ਜਦੋਂ ਅੱਧਾ ਰਹਿ ਜਾਵੇ ਤਾਂ ਉਹ ਗਰਮ ਪੀਣਾ। ਇਹ ਵਰਤਿਆ ਹੋਇਆ ਇਲਾਜ ਆ। ਇਸ ਮਹੀਨੇ ਦਸੰਬਰ ਦੇ ਮਹੀਨੇ, ਜਨਵਰੀ ਦੇ ਮਹੀਨੇ ਤੇ ਇਹ ਜ਼ਰੂਰ ਲੈਣਾ ਚਾਹੀਦਾ ਆ। ਹਾਂਜੀ, ਤੇ ਇਹਦੇ ਨਾਲ ਬਿਲਕੁਲ ਵੀ ਜੋ ਵੀ ਮਾੜੀ ਮੋਟੀ ਫੇਫੜਿਆਂ ਦੇ ਆਲੇ ਦੁਆਲੇ ਕਿਤੇ ਦਰਦ ਵੀ ਹੁੰਦੀ ਆ, ਬੱਕੀਆਂ ਬੁੱਕੀਆਂ 'ਚ, ਉਹ ਸਾਰੀ ਠੀਕ ਹੋ ਜਾਂਦੀ ਆ। ਇੰਨੀ ਵਧੀਆ ਚੀਜ਼ ਆ ਇਹ। ਤੇ ਬਾਕੀ ਇੱਕ ਜਿਹੜਾ ਖੰਘ ਰੇਸ਼ਾ, ਉਹਦਾ ਨਾ ਇੱਦਾਂ ਕਰਕੇ ਦੇਖ ਲੈਣ, ਇੱਕ 9-10 ਮਿਰਚਾਂ ਲੈਣੀਆਂ ਕਾਲੀਆਂ ਤੇ 5-7 ਲੌਂਗ ਲੈਣੇ ਆ, ਪਰ ਲੌਂਗ ਪੂਰੇ ਉਹ ਵਾਲੇ ਹੋਣ, ਫੁੱਲ ਵਾਲੇ, ਹਨਾ। ਉਹਨਾਂ ਨੂੰ ਮਾੜਾ ਜਿਹਾ ਸੇਕ ਲੈਣਾ, ਸਲੋ ਅੱਗ ਤੇ ਸੇਕ ਕੇ ਪੀਸ ਕੇ ਰੱਖ ਲੈਣਾ। ਤੇ ਉਹ ਫਿਰ ਆਪਾਂ ਕੀ ਕਰਨਾ ਕਿ ਅਦਰਕ ਕੱਦੂਕਸ ਕਰਕੇ, ਇੱਕ ਗੱਲ ਮੈਂ ਨੋਟ ਕੀਤੀ ਬਲਵਿੰਦਰ ਜੀ, ਜਿਹੜਾ ਔਰਗੈਨਿਕ ਅਦਰਕ ਆ ਤਾਂ ਜਿਹੜਾ ਆਮ ਅਦਰਕ ਆ ਉਹਦੇ 'ਚ ਬਹੁਤ ਫਰਕ ਆ। ਹਾਂਜੀ, ਔਰਗੈਨਿਕ ਅਦਰਕ ਲੈਣ। ਹਾਂਜੀ, ਔਰਗੈਨਿਕ ਅਦਰਕ 'ਚ ਅਸਰ ਬਹੁਤ ਆ, ਮੈਂ ਨੋਟ ਕਰਕੇ ਦੇਖੀ ਇਹ ਗੱਲ। ਅਦਰਕ ਕੱਦੂਕਸ ਕਰਕੇ ਉਹਦਾ ਪਾਣੀ ਕੱਢ ਲੈਣਾ 1 ਚਮਚਾ, ਉਹਦੇ ਵਿੱਚ ਥੋੜੀ ਜਿਹੀ ਚੁਟਕੀ ਕੁ, ਪਹਿਲਾਂ ਥੋੜੀ ਚੀਜ਼ ਲੈ ਕੇ ਦੇਖਣੀ ਚਾਹੀਦੀ ਆ। ਚੁਟਕੀ ਕੁ ਹਲਦੀ ਪਾ ਲੈਣੀ ਆ ਤੇ ਵਿੱਚ 2-3 ਚੁਟਕੀਆਂ ਇਹਦੀਆਂ ਪਾ ਲੈਣੀਆਂ, ਜਿਹੜੇ ਕਾਲੀ ਮਿਰਚ ਤਾਂ ਲੌਂਗ ਪੀਸੇ ਆ, ਤੇ ਵਿੱਚ ਉਹਦੇ ਥੋੜਾ ਸਿੰਦਾ ਨਮਕ ਤੁਸੀਂ ਪਾ ਲੈਣਾ ਤੇ ਸ਼ਹਿਦ 'ਚ ਮਿਕਸ ਕਰਕੇ ਉਹ ਚੱਟਣਾ ਆ। ਤੇ ਉਹਦੇ ਨਾਲ ਰੇਸ਼ਾ ਠੀਕ ਹੁੰਦੀ ਆ। ਖੰਘ ਦਾ ਜਿਹੜੀ ਫੀਡਬੈਕ ਸਭ ਤੋਂ ਜ਼ਿਆਦਾ ਆਈ ਆ ਉਹ ਹੈਗਾ ਉਹੀ ਸਰੋਂ ਦੇ ਤੇਲ ਵਾਲਾ ਕੜਾਹ। ਕਿਉਂਕਿ ਜਿਹਨਾਂ ਦੀ ਖੰਘ, ਹਾਂਜੀ ਜਿਹਨਾਂ ਦੀ ਖੰਘ ਹਟਦੀ ਨਹੀਂ ਸੀ ਨਾ, ਉਹ ਸਰੋਂ ਦੇ ਤੇਲ ਦੇ ਕੜਾਹ ਦੇ ਨਾਲ ਬਿਲਕੁਲ ਠੀਕ ਹੋਈ ਆ। ਇਹ ਤਾਂ ਬਹੁਤਾ ਹੀ ਅਜਮਾਇਆ ਹੋਇਆ, ਹਰ ਇੱਕ ਨੇ ਅਜਮਾ ਕੇ ਦੇਖਿਆ ਇਹ। ਹਾਂਜੀ, ਤੇ ਫਿਰ ਇੱਕ ਚੀਜ਼ ਹੋ ਰਿਹਾ ਵੀ ਜੇ ਆਪਾਂ ਨੂੰ ਏਦਾਂ ਰਹਿੰਦੀ ਆ ਥੋੜੀ ਸ਼ਿਕਾਇਤ ਨਾ ਖੰਘ ਰੇਸ਼ਾ ਦੀ, ਤੇ ਸ਼ਲਗਮ ਨੂੰ ਬੋਇਲ ਚੰਗੀ ਤਰ੍ਹਾਂ ਛਿੱਲ ਕੇ ਬਣਾ ਕੇ ਕੱਟ ਕੇ ਬੋਇਲ ਕਰ ਲੈਣਾ। ਬਾਅਦ ਵਿੱਚ ਕੀ ਕਰਨਾ, ਜੇ ਨਹੀਂ ਉਹਦਾ ਇਕੱਲਾ ਤੁਸੀਂ ਪਾਣੀ ਪੀਣਾ ਤੇ ਸਾਰੇ ਸ਼ਲਗਮ ਨੂੰ ਹੀ ਉਹਦੇ 'ਚ ਮੈਸ਼ ਕਰਕੇ ਉਹ 'ਚ ਥੋੜਾ ਜਿਹਾ ਬਟਰ ਪਾਓ, ਕਾਲੀ ਮਿਰਚ ਪਾਓ ਤੇ ਥੋੜਾ ਜਿਹਾ ਮਾਸਾ ਕੁ ਨਮਕ ਪਾ ਲਓ। ਜੇ ਤੁਹਾਨੂੰ ਨਮਕ ਨਹੀਂ ਚੰਗਾ ਲੱਗਦਾ ਤਾਂ ਤੁਸੀਂ ਥੋੜਾ ਜਿਹਾ ਚੁਟਕੀ ਖੰਡ ਦੀ ਪਾ ਲਓ ਤੇ ਉਹ ਖਾਣੀ ਸ਼ੁਰੂ ਕਰੋ ਚਮਚਿਆਂ ਦੇ ਨਾਲ, ਜਿੱਦਾਂ ਉਦਾਂ ਹੀ ਖਾਣਾ, ਉਹਦੇ ਨਾਲ ਕੋਈ ਰੋਟੀ ਨਾਲ ਨਹੀਂ ਖਾਣਾ।
ਹਾਂਜੀ, ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਆ। ਇਹ ਕਈ ਵਾਰੀ ਏਦਾਂ ਹੁੰਦਾ ਹੀ ਆ, ਆਪਣੇ ਅੰਦਰੋਂ ਸਿਸਟਮ ਹੀ ਬਣਾਉਂਦਾ ਇਹ ਸਾਰੀਆਂ ਚੀਜ਼ਾਂ। ਕਈ ਵਾਰ ਗਰਮੀ ਨਾਲ ਵੀ ਰੇਸ਼ਾ ਹੋ ਜਾਂਦੀ ਆ। ਹਾਂਜੀ, ਜ਼ਰੂਰੀ ਨਹੀਂ ਵੀ ਇਹ ਠੰਡ ਨਾਲ ਹੀ ਹੁੰਦੀ ਆ। ਤੇ ਬਾਕੀ ਨੀਂਦ ਦੀ ਜਿਹੜੀ ਗੱਲ ਆ, ਉਹ 1 ਚਮਚਾ ਖਸਖਸ ਦਾ ਲੈਣਾ ਤੇ ਉਹ ਸਵੇਰ ਨੂੰ ਪਾਣੀ 'ਚ ਭਿਓਂ ਦੇਣਾ ਜੀ। ਸ਼ਾਮ ਨੂੰ ਕੀ ਕਰਨਾ ਕਿ ਸੌਣ ਤੋਂ ਪਹਿਲਾਂ ਜਿੱਦਾਂ 6 ਵਜੇ ਰੋਟੀ ਖਾ ਕੇ ਉਦੋਂ ਬਾਅਦ ਅੱਧਾ ਘੰਟੇ ਬਾਅਦ ਉਹਨੂੰ ਚਿੱਥ ਕੇ ਐਨੂੰ ਜਿੱਦਾਂ ਉਹਦੇ ਚਿੱਥ ਕੇ ਨਾ ਜਿਹੜਾ ਉਹਦੇ ਵਿੱਚ ਦੁੱਧ ਜਿਹਾ ਨਿਕਲਦਾ ਉਹ ਨਿਕਲਣਾ ਚਾਹੀਦਾ, ਇੰਨਾ ਚਿੱਥਣਾ ਆ। ਤੇ ਫਿਰ ਉਹਨੂੰ ਹਾਂਜੀ, ਉਹਨੂੰ ਚਿੱਥ ਕੇ ਖਾ ਕੇ ਤੇ ਮਗਰੋਂ ਕੋਸਾ ਜਿਹਾ ਥੋੜਾ ਜਿਹਾ ਦੁੱਧ ਪੀ ਲੈਣਾ। ਕਈ ਨਿਆਣੇ ਚਲੋ ਦੁੱਧ ਨਹੀਂ ਵੀ ਪੀਂਦੇ ਤੇ ਉਹ ਜ਼ਰੂਰੀ ਵੀ ਨਹੀਂ ਗਾ। ਹਾਂਜੀ, ਇਹਨਾਂ ਹੌਲੀ ਨੀਂਦ ਗਿੱਜਣੀ ਆ। ਏਦਾਂ ਨਹੀਂ ਹੈਗਾ ਵੀ ਇੱਕ ਦਿਨ ਲੈ ਲਿਆ ਤਾਂ ਮੈਨੂੰ ਨੀਂਦ ਆ ਜਾਊਗੀ, ਨਹੀਂ। 1-2 ਦਿਨ ਲੈ ਕੇ ਫਿਰ ਇਹਨੂੰ ਇਹ ਗਿੱਜਣੀ ਆ ਨੀਂਦ। ਤੇ ਏਦਾਂ ਉਹ ਕਰਕੇ ਦੇਖਣ, ਕਿਉਂਕਿ ਕਈ ਵਾਰੀ ਕਹਿੰਦੇ ਵੀ ਤੁਹਾਡੇ ਦਿਮਾਗ 'ਚ ਖੁਸ਼ਕੀ ਹੁੰਦੀ ਆ। ਇੱਕ ਸਭ ਤੋਂ ਵਧੀਆ ਇਲਾਜ ਬਲਵਿੰਦਰ ਜੀ ਅੱਜ ਕੱਲ੍ਹ ਬਹੁਤ ਇਹ ਚੱਲ ਰਿਹਾ ਵੀ ਆਪਣੀ ਧੁੰਨੀ ਦੇ ਵਿੱਚ 2-3 ਬੂੰਦਾਂ ਰਾਤ ਨੂੰ ਚਾਹੇ ਦੇਸੀ ਘੇ ਦੀਆਂ ਪਾਓ ਤੇ ਚਾਹੇ ਸਰੋਂ ਦੇ ਤੇਲ ਦੀਆਂ ਪਾਓ ਤੇ ਜਾਂ ਬਦਾਮ ਰੋਗਣ ਦੀਆਂ ਪਾਓ, ਨੀਂਦ ਆਉਣ ਲਈ। ਬਹੁਤ ਹਾਂਜੀ, ਇਹ ਨਹੀਂ ਹੋਰ ਇਹ ਬਹੁਤ ਬਿਮਾਰੀਆਂ ਲਈ ਆ, ਅੱਖਾਂ ਲਈ ਵੀ ਬਹੁਤ ਬਿਮਾਰੀਆਂ ਲਈ ਆ। ਇਹ ਜ਼ਰੂਰ ਕਰਕੇ ਦੇਖਣਾ ਚਾਹੀਦਾ ਆ। ਹਾਂਜੀ, ਤੇ ਬਾਕੀ ਜਿਹੜਾ ਆਪਣੇ ਕਹਿੰਦੇ ਕਿ ਧੌਣ ਦੇ ਪਿਛਲੇ ਪਾਸੇ ਏਦਾਂ ਹੁੰਦਾ ਜਾਂ ਜਿੱਦਾਂ ਉਹਦੀ ਐਕਸਰਸਾਈਜ਼ ਹੈ ਨਾ ਜਿਹੜੀ, ਉਹ ਜ਼ਰੂਰ ਕਰਕੇ ਦੇਖਣ। ਜਿੱਦਾਂ ਬੈਠ ਕੇ ਇਹਨੂੰ ਸਿੱਧੇ ਬਹਿ ਕੇ ਜਿੱਦਾਂ ਘੱਟੋ ਘੱਟ 3 ਮਿੰਟ ਕਦੀ ਉਧਰਲੇ ਮੋਢੇ ਨੂੰ ਆਪਣਾ ਕੰਨ ਲਾਉਣਾ, ਕਦੇ ਉਧਰਲੇ ਮੋਢੇ ਨੂੰ। ਪਰ ਏਦਾਂ ਨਹੀਂ ਬਈ ਮੋਢਾ ਤਾਂ ਨਹੀਂ ਝੁਕਣਾ, ਆਪਣਾ ਸਿਰ ਇੰਨਾ ਝੁਕਣਾ ਚਾਹੀਦਾ ਕਿ ਆਪਣਾ ਕੰਨ ਮੋਢੇ ਨਾਲ ਟੱਚ ਕਰੇ। ਹਾਂਜੀ, ਤੇ ਹਾਂ ਇਹ ਕਰਕੇ ਦੇਖਣ। ਤੇ ਫਿਰ ਮੰਜੇ ਤੇ ਪੈ ਕੇ ਤੇ ਆਪਣੀ ਧੌਣ ਦੇ ਥੱਲੇ ਰੱਖ ਲੈਣਾ ਸਿਰਹਾਣਾ ਤੇ ਆਪਣੀ ਧੌਣ ਜਿਹੜੀ ਆ ਉਹ ਬਿਲਕੁਲ ਏਦਾਂ ਥੱਲੇ ਨੂੰ ਲਮਕਾਉਣੀ ਆ। ਜੇ ਥੋੜੀ ਬਹੁਤੀ ਕਿਤੇ ਪਿੱਛੇ ਤੁਹਾਡੇ ਧੌਣ 'ਚ ਪ੍ਰੋਬਲਮ ਹੋਊਗੀ ਤੇ ਉਹ ਇਹਦੇ ਨਾਲ ਠੀਕ ਹੋ ਜਾਂਦੀ ਆ। ਕਈ ਵਾਰ ਤੁਹਾਡੇ ਪਾਣੀ ਪੂਣੀ ਕਹਿ ਦਿੰਦੇ ਕਿ ਥੋੜਾ ਬਹੁਤਾ ਅਟਕ ਜਾਂਦਾ, ਕਈ ਵਾਰ ਕੰਨਾਂ ਦੇ ਪਿੱਛੇ ਹੁੰਦਾ ਜਾਂ ਕਿਤੇ ਵੀ, ਹਨਾ। ਤੇ ਉਹ ਏਦਾਂ ਕਰਕੇ ਦੇਖਣ। ਤਾਂ ਦੂਜਾ ਤੌਲੀਆ ਗਿੱਲਾ ਕਰਕੇ ਉਹਦੇ 'ਚ ਥੋੜੀ ਜਿਹੀ ਆਈਸ ਰੱਖ ਕੇ ਤਾਂ ਉਹ ਆਪਣੇ ਪਿੱਛੇ ਧੌਣ ਦੇ ਪਿੱਛੇ ਜਿੱਦਾਂ ਠੰਡਾ ਉਹ ਰੱਖ ਕੇ ਦੇਖਣ ਜੀ। ਹਾਂਜੀ, ਇਹਦੇ ਨਾਲ ਕਾਫੀ ਫਰਕ ਪਊਗਾ। ਠੀਕ ਹੈ, ਓਕੇ ਜੀ, ਸਤਿ ਸ਼੍ਰੀ ਅਕਾਲ। ਮੈਂ ਇਹੀ ਦੱਸਣਾ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਸਾਡੇ ਕੁਲਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ 2 ਕੁਐਸਚਨ ਨੇ। ਇੱਕ ਤਾਂ ਮੇਰੇ ਹਸਬੈਂਡ ਨੂੰ ਸੁੱਕੀ ਖੰਘ ਨਹੀਂ ਹਟਦੀ ਹੈਗੀ, ਬਹੁਤ ਕੁਛ ਅਸੀਂ ਕਰ ਹਟੇ ਹਾਂ ਤੇ ਰਾਤ ਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਸੁੱਕੀ ਖੰਘ। ਠੀਕ ਹੈ, ਹਾਂਜੀ। ਤੇ ਇੱਕ ਉਹਨਾਂ ਨੂੰ ਜਿੱਦਾਂ ਨੀਂਦ ਦੀ ਪ੍ਰੋਬਲਮ ਆ, ਜਿੱਦਾਂ ਜਦੋਂ ਡਰਾਈਵ ਕਰਦੇ ਉਦੋਂ ਨੀਂਦ ਆਉਂਦੀ ਆ। ਠੀਕ ਹੈ। ਤੇ ਜਦੋਂ ਲੰਮੇ ਪੈਂਦੇ ਉਦੋਂ ਨੀਂਦ ਉੱਡ ਜਾਂਦੀ ਆ, ਜਾਂ ਫਿਰ ਜਦੋਂ ਬਹਿੰਦੇ ਆ ਤੇ ਉਦੋਂ ਨੀਂਦ ਆਉਂਦੀ ਆ। ਇਹ ਕੋਈ ਸਿਸਟਮ ਹੀ ਮੇਰੇ ਖਿਆਲ ਰੱਬ ਤੋਂ ਐ ਹੋ ਗਿਆ ਵੀ ਏਦਾਂ ਕਰਨਾ ਸੀ, ਐ ਖੜਿਆਂ ਨੂੰ ਹੀ ਆਊਗੀ ਨੀਂਦ। ਪਰ ਔਖਾ ਬਹੁਤ ਆ, ਫਿਰ ਕੰਮ ਵੀ ਨਹੀਂ ਨਾ, ਔਖਾ ਬਹੁਤ ਆ। ਠੀਕ ਹੈ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜਾਂ ਜਗਜੀਤ ਭਾਜੀ ਜਾਂ ਕੋਈ ਹੋਰ ਜਿਹੜਾ ਦੱਸੇ ਜ਼ਰੂਰ, ਹਨਾ। ਸੁੱਕੀ ਖੰਘ ਬਾਰੇ ਵੀ ਜ਼ਰੂਰ ਦੱਸਣ ਨਾ। ਠੀਕ ਹੈ ਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸੁੱਕੀ ਖੰਘ ਬਾਰੇ ਬਾਰੇ ਦੱਸਿਆ ਵੀ ਆ, ਆਪਾਂ ਦੁਬਾਰਾ ਵੀ ਪੁੱਛ ਲੈਣੇ ਹੈਗੇ ਆ। ਅੱਗੇ ਵੀ ਕੁਲਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭੈਣ ਜੀ ਪੁੱਛਣਾ, ਮੇਰਾ ਸੱਜਾ ਹੱਥ ਆ ਜਿਹੜਾ ਇਹ ਰਾਤ ਨੂੰ ਸੌਂ ਜਾਂਦਾ, ਜਿੱਦਾਂ ਬਲੱਡ ਰੁਕ ਨਹੀਂ ਜਾਂਦਾ ਹੁੰਦਾ। ਹਾਂਜੀ ਹਾਂਜੀ ਹਾਂਜੀ, ਏਦਾਂ ਆ। ਜੇ ਕੋਈ ਇਲਾਜ ਹੋਵੇ ਤਾਂ। ਠੀਕ ਹੈ ਜੀ। ਹਾਂਜੀ, ਚਲੋ ਪੁੱਛ ਲੈਣੇ। ਰਾਤ ਨੂੰ ਕਿਉਂ ਸੌਂਦਾ? ਤੁਹਾਡੇ ਨਾਲ ਹੀ ਸੌਂ ਜਾਂਦਾ। ਰਾਣੀ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣਾ ਸੀਗਾ ਜਿਹੜਾ ਹੁਣ ਨਮੂਨੀਆ ਬਾਰੇ ਦੱਸ ਕੇ ਗਏ ਸੀਗੇ। ਇਹ ਨਮੂਨੀਆ ਜਿਹੜਾ ਹੈਗਾ ਤਾਂ ਇਹ ਕਾਫੀ ਦੇਰ ਤੱਕ ਰਹਿੰਦਾ ਹੈ ਤੇ ਉਹਨਾਂ ਨੂੰ ਨਾ ਡਾਕਟਰ ਦੇ ਹੀ ਜਾਣਾ ਚਾਹੀਦਾ, ਕਿਉਂਕਿ ਲੰਗਸ ਦੀ ਪ੍ਰੋਬਲਮ ਹੋ ਜਾਂਦੀ ਹੈ। ਇਹ ਡਾਕਟਰ ਦੇ ਜਾਂਦੇ ਉਦਾਂ ਤਾਂ? ਹਾਂਜੀ ਹਾਂਜੀ, ਕਿਉਂਕਿ ਫਿਰ ਡਾਕਟਰ ਨੂੰ ਹੀ ਫੋਲੋ ਅਪ ਕਰਨ, ਕਿਉਂਕਿ ਇਹ ਜਿਹੜੀ ਲੰਗਸ ਦੀ ਪ੍ਰੋਬਲਮ ਬਹੁਤ ਮਤਲਬ ਜ਼ਿਆਦਾ ਹੀ ਵੱਧ ਜਾਂਦੀ, ਭੈੜੀ ਗੱਲ ਹੈਗੀ ਹੈ। ਠੀਕ ਹੈ। ਤੇ ਬਾਕੀ ਜਿਹੜਾ ਇੱਕ ਮੁੰਡੇ ਦਾ ਕਹਿੰਦੇ ਸੀਗੇ ਕਿ ਨਾੜ ਭਟਕਦੀ, ਨੀਂਦ ਨਹੀਂ ਆਉਂਦੀ, ਤੇ ਉਹਨੂੰ ਵੀ ਡਾਕਟਰ ਦੇ ਸਿਰ ਦਾ ਐਕਸਰਾ ਕਰਵਾਉਣਾ ਚਾਹੀਦਾ ਹੈ। ਜਾਏ ਡਾਕਟਰਾਂ ਦੇ ਤਾਂ ਜਾਏ ਆ। ਹਾਂ, MRI ਕਰਵਾਉਣ ਦਾ ਏਦਾਂ ਦੇ ਨਾਲ ਹੀ ਹਟਣਾ। ਬਾਕੀ ਆ ਜਿਹੜੀ ਖੰਘ ਦੀ ਕਹਿੰਦੇ ਸੀਗੇ, ਤੇ ਸਾਨੂੰ ਤਾਂ ਜਦੋਂ ਹੋ ਜਾਂਦੀ ਅਸੀਂ ਤਾਂ ਆਰਾਮ ਨਾਲ ਲੱਸੀ ਪੀ ਲਈਦੀ ਹੈ। ਅੱਛਾ। ਤੇ ਲੱਸੀ ਨਾਲ ਹਟ ਜਾਂਦੀ ਹੈ ਸੁੱਕੀ ਖੰਘ। ਠੀਕ ਹੈ ਜੀ। ਹਾਂਜੀ, ਲੱਸੀ ਬਹੁਤ ਵਧੀਆ ਚੀਜ਼ ਹੈਗੀ ਹੈ। ਜੇ ਅੱਜ ਕੱਲ੍ਹ ਠੰਡੀ ਮੰਨਦੇ ਆ ਤਾਂ ਮਾੜਾ ਜਿਹਾ ਕੋਸਾ ਪਾਣੀ ਪਾ ਲਓ।
ਤੇ ਕੋਸਾ ਪਾਣੀ ਪਾ ਕੇ ਤਾਂ 1-2 ਵਾਰੀ ਜਰਾ ਰਾਤ ਨੂੰ ਦਾ ਸਵੇਰ ਨੂੰ ਨਾ ਪੀਤੀ ਤਾਂ ਧੁੱਪੇ ਦੁਪਹਿਰੇ ਪੀ ਲਵੇ। ਠੀਕ ਹੈ ਜੀ। ਇਹਦੇ ਨਾਲ ਬਹੁਤ ਫਰਕ ਪੈਂਦਾ ਹੈ। ਠੀਕ ਆ। ਹਾਂਜੀ ਓਕੇ ਜੀ, ਥੈਂਕ ਯੂ ਜੀ। ਹਾਂਜੀ ਬਿਲਕੁਲ, ਬੋਡੀ ਵੀ ਤੁਹਾਡੀ ਆਪੋ ਆਪਣੀ ਹੁੰਦੀ ਆ। ਬੋਡੀ ਕਈ ਵਾਰੀ ਤੁਹਾਡੀ ਕੋਈ ਗਰਮੀ ਵਾਲੀ ਹੁੰਦੀ, ਕੋਈ ਬਾਏ ਵਾਲੀ ਹੁੰਦੀ ਆ, ਕੋਈ ਠੰਡ ਵਾਲੀ ਹੁੰਦੀ ਆ। ਐਂਕਰ ਸੇਠੀ ਜੀ ਸਤਿ ਸ਼੍ਰੀ ਅਕਾਲ। ਮਹਿੰਗਾਈ ਨਹੀਂ ਸਾਹਬ। ਐਂਕਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਦੇਰ ਬਾਅਦ ਹਾਜ਼ਰੀ ਲੱਗਣ ਲੱਗੀ। ਹਾਂਜੀ ਬਹੁਤ ਦੇਰ ਬਾਅਦ ਆਏ। ਹਾਂਜੀ ਇੱਕ ਤਾਂ ਜੀ ਜਿਨ੍ਹਾਂ ਦੇ ਹੱਥ ਪੈਰ ਸੁੰਦੇ ਆ ਜਾਂ ਜੋ ਵੀ ਕੁਛ ਪਾਰਟ ਸੁੰਦਾ ਜਾਂ ਐਨਰਜੀ ਘੱਟ ਹੈ, ਉਹ ਹੋਮੋਪੈਥਿਕ ਦੀ 5 ਫੋਰਸ ਗੋਲੀਆਂ ਹੁੰਦੀਆਂ ਛੋਟੀਆਂ, ਆਨਲਾਈਨ ਵੀ ਮਿਲ ਜਾਂਦੀਆਂ ਜੇ ਨਾ ਮਿਲੇ ਤੇ ਉਹ ਐਨਰਜੀ ਬੂਸਟ ਹੈ। ਉਹਨੂੰ ਅਸੀਂ ਦਵਾਈ ਨਹੀਂ ਕਹਿ ਸਕਦੇ, ਐਨਰਜੀ ਬੂਸਟ ਹੈ। ਉਹ ਮੇਰੇ ਖੜਾਲੇ ਵੀ ਪੈਂਦੇ ਸੀ ਤੇ ਹੱਥ ਪੈਰ ਵੀ ਸੁੰਦੇ ਸੀ ਤੇ ਉਹ ਮੈਂ ਯੂਜ਼ ਕੀਤੀਆਂ ਤੇ 100% ਬਹੁਤ ਐਨਰਜੀ ਵੀ ਆਈ ਔਰ ਕਾਫੀ ਪ੍ਰੋਬਲਮਾਂ ਉਹਦੇ ਨਾਲ ਖਤਮ ਹੋਈਆਂ। 5 ਪਾ ਕੇ 1 2 3 4 5 ਪਾ ਕੇ PHOS 5 ਫੋਰਸ ਤੇ ਦੂਜੀ ਇੱਕ ਹੈਮੋਪੈਥਿਕ ਦੀ ਔਰ ਹੈ ਜਿਹੜੀ ਕਿ ਕਰੋਨਾ ਵਾਸਤੇ ਵੀ, ਜਿਨ੍ਹਾਂ ਨੂੰ ਕਰੋਨਾ ਵੀ ਹੋਇਆ ਜਾਂ ਕਰੋਨਾ ਦੇ ਸਿੰਪਟਮ ਹੈ, ਚਾਹੇ ਉਹਨੂੰ ਤੁਸੀਂ ਡੇਂਗੂ ਕਹੋ, ਕੋਈ ਹੋਰ ਵਾਇਰਲ ਕਹੋ, ਕੁਛ ਵੀ ਕਹੋ ਉਹਨੂੰ, ਤੇ ਉਹਦੇ ਵਾਸਤੇ ਬਹੁਤ ਬੈਸਟ ਇੱਕ ਜਾਦੂ ਹੀ ਹੈ ਆਰਸੈਨਿਕ ਐਲਬਮ ਦਵਾਈ। ਆਰਸੈਨਿਕ ਐਲਬਮ ARSENIC ਐਲਬਮ। ਤੋ ਇਹ ਦਵਾਈ ਜਿਹੜੀ ਹੈ ਬਹੁਤ ਅੱਛੀ ਹੈ, ਬਹੁਤ ਜ਼ਿਆਦਾ ਵਧੀਆ 2 ਦਵਾਈਆਂ ਔਰ ਕਾਫੀ ਮਤਲਬ ਇਹਦੇ ਰਿਜ਼ਲਟ ਵੀ ਬਹੁਤ ਅੱਛੇ ਹੈ। ਵੈਸੇ ਬਹਾਦਰ ਸਿੰਘ ਜੀ ਨੂੰ ਵੀ ਪਤਾ ਹੋਏਗਾ। ਤੋ ਥਰਡ, ਜਿਨ੍ਹਾਂ ਦੇ ਪੈਰ ਦੇ ਪਿੱਛੇ ਗਿੱਟੇ ਤੋਂ ਇਹ ਬਹੁਤ ਜ਼ਿਆਦਾ ਦੀ ਪ੍ਰੋਬਲਮ ਹੈ, ਬਹੁਤ ਜ਼ਿਆਦਾ ਲੋਕਾਂ ਦੀ ਪ੍ਰੋਬਲਮ ਹੈ। ਤੋ ਉਹ ਐਂ ਕਰਨ ਜੀ, ਮੁੱਦੇ ਪੈ ਜਾਣ ਪੇਟ ਦੇ ਵੱਲ ਤੇ ਉਹ ਦੋਨੇ ਲੱਤਾਂ ਨੂੰ ਜੋੜਨ ਤੇ ਕਿਸੇ ਨੂੰ ਘਰੋਂ ਜੋ ਵੀ ਯੰਗ ਹੈਗਾ ਉਹਨੂੰ ਬੁਲਾ ਲੈਣ ਕੋਲ, 1 ਮਿੰਟ, ਤੇ ਉਹ ਦੇਖਣਗੇ ਜਿਹੜੀ ਲੱਤ 'ਚ ਦਰਦ ਹੁੰਦੀ ਹੈ ਉਹ 1 ਇੰਚੀ ਜਾਂ 1.5 ਇੰਚੀ ਛੋਟੀ ਹੋਈ ਹੋਏਗੀ। ਅੱਛਾ ਉਹ ਧਰਨ ਵਾਲੀ ਗੱਲ। ਉਹ ਧਰਨ ਵਾਲੀ ਹੈ। ਉਹਨੂੰ ਜੇ ਤੁਸੀਂ ਵਾਰੀ ਸਿਰ ਉਹ ਅਗਾਂਹ ਨੂੰ ਜ਼ੋਰ ਲਾਉਣ ਤੇ ਉਹ ਲੱਤਾਂ ਨੂੰ ਪਿੱਛੇ ਖਿੱਚਣ ਤੇ ਉਸ ਤੋਂ ਬਾਅਦ ਦੋਨੇ ਲੱਤਾਂ ਬਰਾਬਰ ਹੋ ਜਾਣਗੀਆਂ। ਫਿਰ ਦੋਨਾਂ ਨੂੰ 4-5 ਵਾਰੀ ਇਕੱਠੀਆਂ ਖਿੱਚਣ ਤੇ ਉਹ ਬਹੁਤ ਵਧੀਆ ਇਹ ਐਕਸਰਸਾਈਜ਼ ਹੈ। ਠੀਕ ਹੈ। ਚਲੋ ਅੱਜ ਇੰਨਾ ਹੀ ਜੀ, ਥੋੜਾ ਮੇਰਾ ਵੀ ਖਾਂਸੀ ਸ਼ੁਰੂ ਹੋ ਗਈ। ਥੈਂਕ ਯੂ ਧੰਨਵਾਦ ਜੀ ਬਹੁਤ। ਜੋ ਵੀ ਤੁਸੀਂ ਕੀਤਾ ਹੁੰਦਾ ਉਹ ਦੱਸ ਸਕਦੇ ਆ। ਹਰਜਿੰਦਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੈਂ ਪੁੱਛਣਾ ਸੀ, ਮੈਂ ਨਾ YouTube ਤੇ ਦੇਖਿਆ ਸੀ ਮੋਗੇ ਕੋਲ ਨਾ ਇੱਕ ਪਿੰਡ ਹੈ ਰਣੀਕੇ, ਉੱਥੇ ਨਾ ਤੁਸੀਂ ਆਪਣੀ ਪ੍ਰੋਬਲਮ ਪੁੱਛੋ, ਕਿਸੇ ਦੀ ਨਾ ਦੱਸੋ। ਮੈਂ ਉਹ ਸ਼ੂਗਰ ਦਾ ਪੁੱਛਣਾ। ਉੱਥੇ ਸ਼ੂਗਰ ਅਸੀਂ ਦੇਖੀ ਨਹੀਂ YouTube, ਅਸੀਂ ਨਹੀਂ ਦੇਖੀ। ਨਹੀਂ ਦੇਖੋ ਮੋਗੇ ਲਾਗੇ ਦਾ ਹੋਵੇ, ਕਿਸੇ ਨੂੰ ਪਤਾ ਹੋਵੇ ਔਰ ਅੰਦੇ ਟਰੀ ਆ ਉਹਦੇ ਨਾਲ ਤੇ ਖਾਓ 10 ਦਿਨ ਖਾਓ, 10 ਮਿੰਟ ਪਿੱਛੋਂ ਕੁਝ ਨਹੀਂ ਖਾਣਾ, ਸ਼ੂਗਰ ਹਟ ਜਾਂਦੀ ਆ। ਠੀਕ। ਮੈਂ ਜੇ ਕਿਸੇ ਨੂੰ ਪਤਾ ਹੋਵੇ ਤੁਸੀਂ ਜਿੱਥੇ ਉਹ YouTube ਦੇਖੀ ਆ ਨਾ, ਉੱਥੇ ਕਈ ਵਾਰ ਫੋਨ ਹੁੰਦਾ, ਕਰਕੇ ਦਰਖਤ ਦਾ ਨਾਂ ਪੁੱਛ ਕੇ ਤੇ ਜ਼ਰੂਰ ਦੱਸੋ ਸਾਰਿਆਂ ਨੂੰ ਜੇ ਭਲਾ ਕਰਨਾ। ਹੋਰ ਬਾਕੀਆਂ ਨੂੰ ਕੰਮ ਤੇ ਨਾ ਲਾਓ, ਤੁਸੀਂ ਉਹਨਾਂ ਤੋਂ ਪਤਾ ਕਰਕੇ ਤੇ ਉਹ ਜਿਹੜਾ ਬੂਟਾ ਹੁੰਦਾ ਛੋਟਾ ਜਿਹਾ ਨਾ, ਉਹਦਾ ਜ਼ਰੂਰ ਦੱਸੋ ਕਿ ਕਿਹਦੇ ਪੱਤੇ ਖਾਣੇ ਆ। ਕਈ ਵਾਰੀ ਉਹ ਨਿੰਮ ਦੇ ਪੱਤੇ ਖਾਂਦੇ ਹੁੰਦੇ ਆ, ਜੇ ਤੁਹਾਨੂੰ ਨਹੀਂ ਪਤਾ ਲੱਗਾ ਨਾ, ਕਈ ਵਾਰ ਨਿੰਮ ਦੇ ਦਰਖਤ ਦੇ ਖਾਂਦੇ ਆ। ਜੇ ਖਾਂਦੇ ਰਹੋ ਨਿੰਮ ਦੇ ਤਾਂ ਵੈਸੇ ਸੱਚੀ ਰਾਮ ਤੁਹਾਨੂੰ ਕਾਫੀ ਫਰਕ ਪੈਂਦਾ। ਗੁਰਦੀਪ ਕੌਰ ਜੀ। ਹਾਂਜੀ ਬੇਟੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਨਮੂਨੀਏ ਵਾਲੇ ਨਾ ਇਹ ਗਰਮੈਸ਼ ਅੱਜ ਕੱਲ੍ਹ ਠੰਡ ਹੈ ਬੇਟੇ, ਤੁਹਾਨੂੰ ਪਤਾ ਹੈ। 10 ਮਣਕੇ 8 ਕਾਲੀ ਮਿਰਚ ਦੇ ਵਿੱਚ ਪਤਾਸੇ ਪਾ ਕੇ ਇਹਨਾਂ ਨੂੰ ਦੇਣ, ਦੁੱਧ ਚ ਕਾੜ ਕੇ। ਆਵਲਾ ਪਾਊਡਰ ਦੇ ਅਰਜਨ ਛਾਲੇ ਵਿੱਚ ਸ਼ਹਿਦ ਨਾਲ ਚਟਾਉਣ ਉਹਨੂੰ ਜੀ। ਇੱਕ ਸੁੰਡ ਜਵੈਨ ਕਾਲੀ ਮਿਰਚ ਮਗਾ ਪੀਸ ਕੇ ਉਹਨੂੰ ਵੀ ਸ਼ਹਿਦ ਨਾਲ ਦੇਣ। ਗਰਮੈਸ਼ ਚਾਹੀਦੀ ਅੰਦਰ, ਫੇਫੜਿਆਂ ਠੀਕ ਹੋ ਜਾਏਗਾ। ਇੱਕ ਨਮੂਨੀਆ ਮੋਟੀ ਇਲਾਚੀ ਦੇ ਮਲੱਠੀ, ਬਨਕਸ਼ਾ, ਗਲੋ, ਤੁਲਸੀ ਦੇ ਪੱਤੇ, ਜਵੈਣ, ਇਹਨੂੰ ਨਾ ਕਾੜ ਕੇ ਦੱਬ ਕੇ ਥੋੜਾ ਜਿਹਾ ਪਾਣੀ, ਥੋੜਾ ਪੱਤੀ ਪਾ ਕੇ ਦੇਣ ਤੇ ਪੀਣ ਦੇ ਨਾਲ ਗਰਮੈਸ਼ ਨਮੂਨੀਆ ਦਾ ਆਰਾਮ ਆ ਜਾਂਦਾ ਜੀ। ਇੱਕ ਰੋਜ਼ ਪੁੱਛਦੇ ਨਾ ਪੀਲੇ ਨਿੰਬੂ ਪਾਰੋ, ਪੀਲੇ ਨਿੰਬੂ ਦਾ ਚਮਚਾ ਵੱਡਾ ਇੱਕੋ ਹੀ ਲੈਣਾ, ਪਾਣੀ ਨਹੀਂ ਲੈਣਾ ਉਹਦੇ ਵਿੱਚ। ਅੱਛਾ। ਨਾ ਪਾਣੀ ਪੀਣਾ, ਨਾ ਪਾਣੀ ਦੇ ਵਿੱਚ ਪਾ ਕੇ ਪੀਣਾ। ਭੈਣ ਜੀ ਸੁੱਕੀ ਕੰਕ ਹੈਗਾ ਇਹਨਾਂ ਰੋਜ਼ ਮੈਂ ਕਹਿੰਦੀ ਹਾਂ, ਸਰੋਂ ਦਾ ਤੇਲ ਦਾ ਹਲਵਾ ਸ਼ੱਕਰ ਪਾ ਕੇ ਖਾ ਲਓ। ਇਹ 2 ਹੀ ਦੱਸਾਂਗੇ, ਪਾਣੀ ਉਬਾਲ ਕੇ ਇਹ 'ਚ ਪੱਤੀ ਪਾ ਕੇ ਨਾ ਤੇ ਤੁਸੀਂ ਵਿੱਚ ਥੋੜਾ ਮੱਖਣ ਪਾ ਕੇ ਪੀ ਲਓ।
ਇੱਕ ਜਿਹੜੇ ਭਾਈ ਸਾਹਿਬ ਕਹਿੰਦੇ ਨਾ ਭਈ ਨੀਂਦ, ਉਦੋਂ ਦੱਸਿਆ ਸੀ ਮੈਂ ਉਹਨਾਂ ਨੂੰ ਸਿਰ ਦੀ ਬੇਟੇ ਕਮਜ਼ੋਰੀ, ਆਪ ਤਾਂ ਕਹਿੰਦੇ ਪਹਿਲਾਂ ਪੜ੍ਹਾਈ ਪੜੂਈ ਕਰਦਾ ਰਿਹਾ। ਇੱਕ ਤਾਂ ਬਦਾਮ, ਖਸਖਸ, ਸੌਂਫ, ਮਿਸ਼ਰੀ, ਬਰਨੀ ਪਾਊਡਰ ਕੁੱਟ ਕੇ ਰਲਾ ਕੇ ਰਾਤ ਨੂੰ 1 ਚਮਚਾ ਦੁੱਧ ਨਾਲ ਦੇਣ, ਉਹਨੂੰ ਨੀਂਦ ਆਏਗੀ। ਇੱਕ ਜਦੋਂ ਦੀ ਨਾੜ ਤੜਪਦੀ ਹੈ ਨਾ, ਉਂਗਲਾਂ ਲਬੇੜ ਕੇ ਨਾ ਘਿਓ ਨਾਲ ਪੋਲੀ ਪੋਲੀ ਉੱਤੇ ਮਸਾਜ ਕਰਨਾ ਉਸੇ ਵੇਲੇ ਹੀ। ਠੀਕ ਆ। ਇੱਕ ਫੁੱਲ ਮਕਾਣੇ ਲੈ ਕੇ ਨਾ ਖਸਖਸ 2 ਚਮਚੇ ਘਿਓ ਪਾ ਕੇ ਜਾਂ ਉਹਨਾਂ ਨੂੰ ਫਰਾਈ ਕਰਕੇ ਕੁੱਟ ਕੇ ਉਹ ਦੁੱਧ ਨਾਲ ਉਹਨਾਂ ਨੂੰ ਦੇਣ, ਉਹਨੂੰ ਬਹੁਤ ਫਰਕ ਪਏਗਾ। ਇੱਕ ਉਹਨਾਂ ਨੂੰ ਐਂ ਕਰਨ, ਜੇ ਉਹਨਾਂ ਦਾ ਸਿਰ ਕਮਜ਼ੋਰ ਹੈ, ਕਮਜ਼ੋਰੀ ਤੋਂ ਇਹ ਕੁਛ ਹੋ ਰਿਹਾ, ਇੱਕੋ ਹੀ ਨੁਕਸਾ ਦੱਸ ਸਕਾਂਗੀ ਉਹਦੇ ਵਾਸਤੇ, ਮੁੰਡੇ ਵਾਸਤੇ। ਉਹ ਬਾਰ-ਬਾਰ ਕਹਿੰਦੇ ਨੇ ਪੜ੍ਹਾਈ ਪੜ੍ਹਾਈ, ਉਹ ਸਿਰ ਕਮਜ਼ੋਰ ਹੈ। 250 ਗ੍ਰਾਮ ਬਦਾਮ ਲੈ ਲੈਣ, 250 ਗ੍ਰਾਮ ਚਾਰੇ ਮਗਜ਼ ਲੈ ਲੈਣ, 250 ਗ੍ਰਾਮ ਖਸਖਸ ਲੈ ਲੈਣ, 4 ਚੀਜ਼ਾਂ, ਤੇ 50 ਗ੍ਰਾਮ ਕਾਲੀ ਮਿਰਚ ਪਾ ਲੈਣ ਵਿੱਚ ਜੀ। ਇਹਨਾਂ ਨੂੰ ਨਾ ਦੁੱਧ ਵਾਹਵਾ ਸਾਰਾ ਦੁੱਧ ਹੋਵੇ, ਭਾਵੇਂ 2 ਕਿਲੋ ਵੀ ਹੋਵੇ, 4 ਪਾਉਂਡ ਹੋਵੇ, 3 ਪਾਉਂਡ ਹੋਵੇ, ਉਹਦੇ 'ਚ ਭਿਉਂ ਕੇ ਰੱਖ ਦੇਣ, ਫਰਿੱਜ ਦੇ ਵਿੱਚ ਰੱਖਣ 5 ਦਿਨ ਪੂਰੇ। 5ਵੇਂ ਦਿਨ ਇਹਨੂੰ ਕੱਢ ਕੇ ਇਹਦਾ ਦੁੱਧ ਬਿਲਕੁਲ ਪੌਣੀ ਨਾਲ ਨਿਚੋੜ ਕੇ ਸੁਕਾਤਾ ਕਰ ਲੈਣ, ਤੇ ਫਿਰ ਇਹਨੂੰ ਥੋੜਾ ਜਿਹਾ ਨਾ ਗ੍ਰਾਈਂਡ ਕਰਕੇ, ਤੇ ਜਿਵੇਂ ਗ੍ਰਾਈਂਡ ਕਰ ਲਈ ਕੁਛ ਚਟਣੀ ਬਣਾਈ ਦੀ ਹੈ, ਫਿਰ ਇਹਨੂੰ ਕੜਾਹੀ 'ਚ ਪਾ ਕੇ ਨਾ ਤੇ ਥੋੜਾ ਪਾਣੀ ਸੁਕਾ ਲੈਣ ਥੋੜੀ ਥੋੜੀ ਅੱਗ ਤੇ। ਫਿਰ ਇਹਦੇ 200 ਗ੍ਰਾਮ ਘਿਓ ਪਾ ਕੇ ਇਹਨੂੰ ਬਰਾਊਨ ਕਰ ਲੈਣ, ਜਿਵੇਂ ਆਪਾਂ ਪੰਜੀਰੀ ਬਣਾਉਂਦੇ। ਤੇ ਇਹਦੇ ਵਿੱਚ ਜਿਹੜੇ ਮਗਜ਼ ਨੇ ਨਾ ਸਾਰੇ ਪਾ ਦੇਣ, ਜਿੰਨੇ ਵੀ ਹੈਗੇ। ਅਖਰੋਟ ਬੜੇ ਜ਼ਰੂਰੀ ਨੇ, ਖਸਖਸ ਬੜੀ ਜ਼ਰੂਰੀ, ਹੋਏ ਤਾਂ ਪਾਏ ਗਏ ਨਾ ਮਗਜ਼ ਤਾਂ ਸਾਰੇ, ਇਹ ਤਾਂ ਸਾਰੇ ਵਿੱਚ ਪਏ ਗਏ ਨੇ। ਛੋਟੀ ਇਲਾਚੀ ਦਾ ਪਾਊਡਰ ਵਿੱਚ ਪਾਉਣਾ ਹੈ, ਮਿਸ਼ਰੀ ਪਾਉਣੀ ਖੰਡ ਦੀ ਜਗ੍ਹਾ ਤੇ ਪੀਸ ਕੇ, ਤੇ 200 ਗ੍ਰਾਮ ਵਿੱਚ ਖੋਇਆ ਪਾ ਲੈਣ। ਇੱਕ ਮਜੂਨ ਬਣ ਜਾਏਗੀ ਸਿਰ ਵਾਸਤੇ। ਦੁਬਾਰਾ ਰਿਕਾਰਡ 'ਚ ਸੁਣ ਲੈਣ, ਮੇਰਾ ਗਲਾ ਖਰਾਬ ਹੈ ਜੀ ਜੀ। ਤੇ ਇਹਨੂੰ ਕਿਸੇ ਨੂੰ ਸਿਰ ਪੀੜ ਹੈ, ਕਿਸੇ ਨੂੰ ਅੱਧੇ ਸਿਰ ਦੀ ਪੀੜ ਹੈ, ਕਿਸੇ ਨੂੰ ਹੌਲ ਪੈਂਦੇ ਨੇ, ਕਿਸੇ ਦਾ ਸਿਰ ਭਾਰਾ ਹੈ, ਉਹ ਇਹੀ ਮਜੂਨ ਬਣਾ ਕੇ ਖਾਣ, ਹੁਣ ਬੜਾ ਆਰਾਮ ਆਏਗਾ। ਇੱਕ ਭੈਣ ਜੀ ਕਹਿੰਦੇ ਵੀ ਅੱਧੇ ਸਿਰ ਦੀ ਪੀੜ ਹੈ, ਚੌਲ ਫਿੱਕੇ ਰਹਿਣ ਲਓ, ਸ਼ਹਿਦ ਪਾ ਕੇ ਖਾ ਲਓ। ਖਸਖਸ ਦਾ ਤੇਲ ਜਿਹੜਾ ਹੈ ਉਹ ਇਹ ਮੁੰਡੇ ਨੂੰ ਵੀ ਚਾਹੀਦਾ ਹੈ। ਖਸਖਸ ਦਾ ਤੇਲ ਜਿਹੜਾ ਹੈ ਨਾ 1 ਚਮਚਾ ਦੁੱਧ 'ਚ ਪਾ ਕੇ ਪੀ ਲਓ, ਤੇ ਬਹੁਤ ਛੇਤੀ ਆਰਾਮ ਆ ਜਾਂਦਾ। ਓਕੇ ਬੇਟੇ, ਥੈਂਕ ਯੂ ਜੀ। ਕੱਲ ਪਰਸੋਂ ਦਾ ਮੇਰਾ ਵੀ ਇਹੀ ਹਾਲ ਹੋਇਆ ਪਿਆ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਓਕੇ ਬੇਟਾ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤੇ ਬਾਕੀ ਜੇ ਹੋਰ ਤੁਹਾਨੂੰ ਵੀ ਕਿਸੇ ਨੁਸਖੇ ਦਾ ਪਤਾ ਆ, ਦੇਖੋ ਆਮ ਹੀ ਲੋਕ ਆ, ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਕਮਜ਼ੋਰੀ ਹੋ ਜਾਂਦੀ ਆ, ਖੰਘ ਬਹੁਤ ਹੈਗੀ ਆ, ਜੇ ਤੁਸੀਂ ਕੁਛ ਖਰਚ ਕਰਦੇ ਆ, ਕੋਈ ਕਾੜੇ ਕੂੜੇ ਹੈਗੇ ਆ, ਤੇ ਉਹ ਤੁਸੀਂ ਸ਼ੇਅਰ ਕਰ ਸਕਦੇ ਆ। ਅਗਲੇ ਕਾਲਰ ਵੀ ਗੁਰਦੀਪ ਜੀ, ਸਤਿ ਸ਼੍ਰੀ ਅਕਾਲ। ਗੁਰਦੀਪ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਪੁੱਛਣਾ ਆ, ਕੰਨਾਂ 'ਚ ਇਨਫੈਕਸ਼ਨ ਹੋਈ ਹੈ ਭੈਣ ਜੀ। ਕੰਨਾਂ 'ਚ ਇਨਫੈਕਸ਼ਨ ਹੋਈ, ਠੀਕ। ਹਾਂਜੀ, ਬਹੁਤ ਦਰਦ ਬਹੁਤ ਹੁੰਦਾ ਹੈ, ਜਿੱਦਾਂ ਮਤਲਬ ਸੁਣਦਾ ਵੀ ਨਹੀਂ ਹੈਗਾ, ਤੇ ਪੇਨ ਬਹੁਤ ਹੁੰਦੀ ਆ। ਠੀਕ ਹੈ, ਉੱਦਾਂ ਤਾਂ ਅੱਜ ਕੁਛ ਦੱਸਿਆ ਵੀ, ਦੁਬਾਰਾ ਵੀ ਪੁੱਛ ਲੈਂਦੇ ਹਾਂ ਪਲੀਜ਼। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਕੰਨਾਂ ਦੀ ਇਨਫੈਕਸ਼ਨ ਤੋਂ ਇੱਕ ਵਾਰ ਨਹੀਂ ਦੱਸਿਆ, ਕਈ ਵਾਰ ਦੱਸਿਆ ਗਿਆ ਵੀ ਕੰਨਾਂ ਦੇ ਵਿੱਚ ਕੀ ਪਾਉਣਾ ਆ। ਜਦੋਂ ਕੰਨਾਂ 'ਚ ਇਨਫੈਕਸ਼ਨ ਹੋ ਜਾਏ, ਪੇਨ ਹੁੰਦੀ ਆ, ਜਾਂ ਤੁਹਾਨੂੰ ਫਿਰ ਸੁਣਦਾ ਹੀ ਨਹੀਂ, ਸੁਣਨਾ ਹੀ ਹਟ ਜਾਂਦਾ ਹੈ। ਸੋ ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਤੁਸੀਂ ਜ਼ਰੂਰ ਸ਼ੇਅਰ ਕਰ ਲਓ, ਕਿ ਜੇ ਕਿਸੇ ਨੇ ਉਹਦਾ ਇਲਾਜ ਕੀਤਾ ਆ, ਉਹਦੀ ਫੀਡਬੈਕ ਆ, ਉਹ ਜ਼ਰੂਰ ਦੇਵੋ। ਫੀਡਬੈਕ ਅਸੀਂ ਅੱਗੇ ਵੀ ਪੁੱਛਦੇ ਹਾਂ, ਫੀਡਬੈਕ ਦਊਂਗੇ ਤਾਂ ਫਿਰ ਲੋਕ ਆ ਜਿਹੜੇ ਉਹ ਹੋਰ ਆਪਣਾ ਇਲਾਜ ਕਰਦੇ ਆ, ਅਤੇ ਉਹਦੇ ਨਾਲ ਤੁਸੀਂ ਵੀ ਭਲਾ ਕਰ ਰਹੇ ਹੁੰਦੇ ਆ। ਫੀਡਬੈਕ ਪਲੀਜ਼ ਜ਼ਰੂਰ ਦੇ ਦਿਆ ਕਰੋ। ਕਾਲ ਕਰਨ ਲਈ ਨੰਬਰ 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਕੋਈ ਵੀ ਇਲਾਜ ਦੱਸਣਾ ਆ, ਪੁੱਛਣਾ ਆ, ਉਹ ਤੁਸੀਂ ਦੱਸ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਉਹਨਾਂ ਨੂੰ ਵਰਤਣਾ ਆ, ਜਾਂ ਤੁਹਾਨੂੰ ਐਮਾਜ਼ੋਨ ਤੋਂ ਮਿਲ ਜਾਂਦੀਆਂ ਆ, ਜਾਂ ਤੁਹਾਨੂੰ ਕਿਸੇ ਸਟੋਰ ਦੇ ਵਿੱਚੋਂ ਮਿਲ ਜਾਂਦੀਆਂ ਆ, ਪਰ ਤੁਹਾਨੂੰ ਕਿਸੇ ਡਾਕਟਰ ਤੋਂ ਨਹੀਂ ਲਿਖਾਉਣੀਆਂ ਪੈਂਦੀਆਂ। ਉਹ ਚੀਜ਼ਾਂ ਨੂੰ ਵਰਤ ਕੇ ਤੁਹਾਨੂੰ ਆਰਾਮ ਆਉਂਦਾ ਆ, ਉਹਨਾਂ ਦੀ ਗੱਲਬਾਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਅਤੇ ਜੇ ਤੁਹਾਡੇ ਕੋਲ ਵੀ ਕੋਈ ਹੋਮ ਰੈਮਡੀ ਹੁੰਦੀ ਆ, ਤਾਂ ਪਲੀਜ਼ ਤੁਸੀਂ ਵੀ ਜ਼ਰੂਰ ਸ਼ੇਅਰ ਕਰਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ। ਇਹੀ ਪ੍ਰੋਗਰਾਮ ਹੈ, ਤੁਸੀਂ ਦੁਬਾਰਾ YouTube 'ਤੇ ਵੀ ਸੁਣ ਸਕਦੇ ਹਾਂ। ਪੰਜਾਬੀ ਰੇਡੀਓ USA ਦੀ YouTube, ਜਿਸ ਦਾ ਸਿਹਤ ਸੰਭਾਲ ਨਾਂ ਆ, ਉਹ 'ਤੇ ਵੀ ਸੁਣ ਸਕਦੇ ਹਾਂ। ਅਸੀਂ ਚੱਲਦੇ ਤੁਹਾਡੀਆਂ ਕਾਲਸ ਵੱਲ। ਪਰਮਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਬੈਕ ਫੀਡ ਵੀ ਦੇ ਰਹੀ ਹਾਂ, ਅਤੇ ਜੇ ਵਿੱਚ ਕੁਛ ਨਵਾਂ ਹੋਇਆ ਉਹ ਵੀ ਵਿੱਚ ਹੈਗਾ, ਹੈ ਨਾ। ਅਤੇ ਆਹੀ ਜਿਹੜਾ ਹੁਣ ਆਹ ਫਲੂ ਜਿਹਾ ਹੋਇਆ, ਜਿਹਦੇ ਨਾਲ ਥੋੜ੍ਹਾ ਬਹੁਤ ਬੁਖਾਰ ਵੀ ਆ, ਖਾਂਸੀ ਜ਼ਿਆਦਾ, ਕਮਲੀ ਵੀ ਆ ਜਿਹੜੀ ਹਟਦੀ ਨਹੀਂ, ਹੈ ਨਾ, ਜ਼ੁਕਾਮ ਵੀ ਆ, ਹੈ ਨਾ, ਰੇਸ਼ਾ। ਮੈਨੂੰ ਜਿਹੜਾ ਮੇਰਾ ਆਪਦਾ ਐਕਸਪੀਰੀਅੰਸ ਆ, ਮੈਂ ਆਪਣੀ ਫੈਮਿਲੀ 'ਤੇ ਕੀਤਾ, ਮੇਰੇ ਲਈ ਵੀ ਸੀ ਇਹ।
ਤਾਂ ਮੈਂ ਜਿਹੜਾ ਬੁਖਾਰ ਹੋਇਆ ਸੀ ਉਹਦੇ ਲਈ ਤਾਂ ਮੈਂ ਜੋ ਵੀ ਘਰ 'ਚ ਮਸਾਲੇ ਸੀ ਵਿੱਚ ਕਾਲੀ ਮਿਰਚ, ਸੁੰਡ, ਕੜੀ ਪੱਤਾ, ਥੋੜ੍ਹਾ ਜਿਹਾ ਧਨੀਆ, ਥੋੜ੍ਹਾ ਜਿਹਾ ਪੁਦੀਨਾ, ਅਦਰਕ, ਇੱਕ ਦੋ ਜੋ ਵੀ ਆ ਇਲਾਇਚੀਆਂ ਵਗੈਰਾ, ਲੌਂਗ, ਦਾਲਚੀਨੀ ਸਾਰਾ ਪਾ ਕੇ ਮੈਂ ਉਹ ਜਿਵੇਂ ਆਪਾਂ ਕਾੜਾ ਜਿਹਾ ਬਣਾਉਂਦੇ ਹੁੰਦੇ ਉਵੇਂ ਬਣਾ ਕੇ ਥੋੜ੍ਹੀ ਜਿਹੀ ਵਿੱਚ ਸ਼ਹਿਦ ਪਾ ਲਿਆ ਸੀ ਐਂਡ 'ਤੇ ਪੀਣ ਵੇਲੇ, ਅਤੇ ਉਹ ਪੀ ਕੇ ਉਹਨੂੰ ਪੈ ਜਾਣਾ 2-3 ਦਿਨ, 4 ਦਿਨ ਵੀ ਪੀ ਲਓ, 5 ਵੀ ਪੀ ਲਓ, ਪਰ ਉਹਦਾ ਬੈਲੈਂਸ ਜ਼ਰੂਰ ਰੱਖਣਾ। ਸੌਂਫ ਦੀ ਪਾਉਣੀ ਆ, ਛੋਟੀ ਇਲਾਇਚੀ, ਪੁਦੀਨਾ ਅਤੇ ਧਨੀਆ, ਤਾਂ ਕਿ ਉਹ ਗਰਮ ਨਾ ਹੋਵੇ, ਬੈਲੈਂਸ ਰਹੇ। ਉਹਨੂੰ 4-5 ਦਿਨ ਪੀ ਕੇ ਪੈਂਦੇ ਰਹੋ ਤਾਂ ਤੁਹਾਡਾ ਅੰਦਰੋਂ ਜਿਹੜਾ ਬੁਖਾਰ ਉਹ ਬਿਲਕੁਲ ਨਿਕਲ ਜੂਗਾ। ਠੀਕ ਹੈ। ਅਤੇ ਫਿਰ ਇਹਦੇ ਨਾਲ ਥੋੜ੍ਹੀ ਜਿਹੀ ਖੜਕੜੀ ਛਿੱਲ ਕਰਕੇ ਅਤੇ 1-2 ਦਿਨ ਮੈਨੂੰ ਉਹ ਵੀ ਲੈਣ ਦੀ ਲੋੜ ਪਈ, ਕਿਉਂਕਿ ਮੈਨੂੰ ਲੱਗਿਆ ਵੀ ਮੇਰੇ ਅੰਦਰ ਜਿਵੇਂ ਬੁਖਾਰ ਹੁੰਦਾ, ਪਾਲਾ ਲੱਗਦਾ, ਜਿਵੇਂ ਆਪਾਂ ਨੂੰ ਥੋੜ੍ਹੀ ਸ਼ਿਵਰਿੰਗ ਦੀ ਹੁੰਦੀ ਆ, ਹੈ ਨਾ, ਅਤੇ ਉਹ ਬਿਲਕੁਲ ਠੀਕ ਹੋ ਗਿਆ। ਉਸ ਤੋਂ ਬਾਅਦ 'ਚ ਜਿਹੜਾ ਰਹਿ ਗਿਆ ਹੁਣ ਆਪਣਾ ਜ਼ੁਕਾਮ ਅਤੇ ਖੰਘ ਮੈਂ ਵੀ ਪ੍ਰਸ਼ਾਦ ਵੀ ਖਾ ਲਿਆ, ਸਾਰਾ ਕੁਛ ਕਰੀ ਗਈ, ਪਰ ਐਂਡ 'ਤੇ ਜਿਵੇਂ ਸਾਰੀ ਖਾਂਸੀ ਠੀਕ ਹੋਈ, ਉਹ ਹੋਈ 1.5 ਗ੍ਰਾਮ ਮਗਾਂ ਦਾ ਪਾਊਡਰ ਬਣਾ ਕੇ, ਅਤੇ ਉਹਦੇ ਵਿੱਚ 1.5 ਚਮਚਾ ਮਗਾਂ ਦਾ ਪਾਊਡਰ, 1 ਚਮਚਾ ਕਾਲੀ ਮਿਰਚ, 1 ਚਮਚਾ ਸੁੰਡ, 1 ਚਮਚਾ ਹਲਦੀ, ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਕੱਚ ਦੀ ਬੋਤਲ 'ਚ ਪਾ ਲਓ, ਅਤੇ ਸ਼ਹਿਦ ਨਾਲ ਤੁਸੀਂ ਉਹਨੂੰ ਆਪਦੀ ਜੀਭ 'ਤੇ ਰੱਖ ਕੇ ਹੌਲੀ ਹੌਲੀ ਅੰਦਰ ਚੱਟੀ ਚੱਲੋ, ਹੈ ਨਾ, ਅਤੇ ਨਾਲ ਰਾਤ ਨੂੰ 1 ਚਮਚਾ ਤੁਸੀਂ ਜਿਹੜੀ ਆਪਣੀ ਹੁੰਦੀ ਆ ਖਸਖਸ, ਉਹ ਲੈ ਕੇ ਉਹਨੂੰ ਥੋੜ੍ਹਾ ਜਿਹਾ ਪਾਣੀ ਪਾ ਕੇ, ਜਿਹੜੀ ਆਪਣੀ ਜਿਹਦੇ ਨਾਲ ਆਪਾਂ ਇਲਾਇਚੀ ਕੁੱਟਦੇ ਹਾਂ ਉਹਦੇ ਨਾਲ ਹੀ ਉਹਨੂੰ ਗ੍ਰਾਇੰਡ ਕਰੀ ਜਾਣਾ, ਉਹਦਾ ਦੁੱਧ ਜਿਹਾ ਬਣ ਜਾਣਾ, ਉਹਦਾ ਅੱਧਾ ਕੁ ਗਲਾਸ ਪਾਣੀ ਪਾ ਕੇ ਉਹਨੂੰ ਤੁਸੀਂ 1 ਚਮਚਾ ਘਿਓ ਦਾ ਪਾ ਕੇ, ਜਦੋਂ ਘਿਓ ਲਾਲ ਹੋ ਗਿਆ ਉਹਦੇ ਵਿੱਚ ਉਹ ਪਾ ਦੇਣਾ, ਥੋੜ੍ਹੀ ਜਿਹੀ ਸ਼ੂਗਰ ਪਾ ਲਓ ਪਾਉਣੀ ਆ, ਜਾਂ ਐਂਡ 'ਤੇ ਲਾ ਕੇ ਸ਼ਹਿਦ ਪਾ ਲਓ। ਤੁਸੀਂ ਉਹਨੂੰ ਪੀ ਕੇ 2 ਦਿਨ ਪਾਓ। ਪਹਿਲੇ ਦਿਨ ਜਦੋਂ ਪਾਓਗੇ ਨਾਲੇ ਤਾਂ ਤੁਹਾਨੂੰ ਰਾਤ ਨੂੰ ਖਾਂਸੀ ਨਹੀਂ ਆਊਗੀ, ਨਾਲੇ ਤੁਹਾਨੂੰ ਨੀਂਦ ਵਧੀਆ ਆਊਗੀ। ਦੂਏ ਦਿਨ ਪੀਓਗੇ ਤਾਂ ਤੁਸੀਂ 80% ਠੀਕ ਹੋ ਜਾਓਗੇ, ਤੀਜੇ ਦਿਨ ਤੁਸੀਂ 100% ਠੀਕ ਹੋ ਜਾਓਗੇ। ਆਹ ਇਹ ਫਲੂ ਦਾ ਮੈਂ ਸਾਰਾ ਰਿਜ਼ਲਟ ਕੱਢਿਆ। ਥੈਂਕ ਯੂ ਦੀਦੀ ਤੁਹਾਡਾ ਟਾਈਮ ਦੇਣ ਦਾ, ਅਤੇ ਮੇਰਾ ਆਪਣਾ ਇਹ ਤਜਰਬਾ ਸੀਗਾ। ਥੈਂਕ ਯੂ ਜੀ, ਥੈਂਕ ਯੂ ਫੀਡਬੈਕ ਲਈ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ। ਇਸੇ ਤਰ੍ਹਾਂ ਕਹਿੰਦੇ ਸ਼ੇਅਰ ਜ਼ਰੂਰ ਕਰੋ ਤੁਸੀਂ। ਅਗਲੇ ਸਾਡੇ ਕਾਲਰ ਨੇ ਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਨਵੇਂ ਸਾਲ ਦੀਆਂ ਤੁਹਾਨੂੰ, ਪੰਜਾਬੀ ਰੇਡੀਓ ਦੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵੀ ਜੀ, ਤੁਹਾਨੂੰ ਵੀ ਥੈਂਕ ਯੂ। ਹਾਂਜੀ ਥੈਂਕ ਯੂ। ਐਂਡ ਉਹ ਜਿਹੜੇ ਪੁੱਛਦੇ ਸੀਗੇ ਵੀ ਪੱਤਿਆਂ ਮਾਰੇ YouTube ਤੇ ਵੀ ਮੋਗੇ ਦੇ ਕੋਲੇ ਪਿੰਡ, ਉਹ ਹੈਗਾ ਇਨਸੂਲਿਨ ਦੇ ਪੱਤੇ ਆ, ਇਨਸੂਲਿਨ ਪਲਾਂਟ। ਇਨਸੂਲਿਨ ਪਲਾਂਟ ਹੁੰਦਾ ਛੋਟਾ ਜਿਹਾ, ਹਾਂਜੀ ਹਾਂਜੀ ਇਨਸੂਲਿਨ ਪਲਾਂਟ ਆ, ਉਹਦੇ ਪੱਤੇ ਆ। ਮੋਗੇ ਦੇ ਪਿੰਡ ਦੋਦਰ ਦੇ ਵਿੱਚ ਉਹਨਾਂ ਨੇ ਨਰਸਰੀ ਦੇ ਵਿੱਚ ਲਾਏ ਹੋਏ ਆ। ਹਾਂਜੀ, ਤੇ ਉਹ ਇਨਸੂਲਿਨ ਪਲਾਂਟ ਇੱਥੋਂ ਵੀ ਸਰਚ ਕਰ ਸਕਦੇ ਆ, ਉਹ ਗੂਗਲ ਤੇ। ਮੈਂ ਵੈਸੇ ਚੈੱਕ ਨਹੀਂ ਕੀਤੇ ਵੀ ਉੱਥੋਂ ਇੰਡੀਆ ਤੋਂ ਮਿਲਦੇ ਆ, ਤੇ ਇੰਡੀਆ ਲੁਧਿਆਣੇ ਵੀ ਨਰਸਰੀ ਦੇ ਵਿੱਚ ਹੈਗਾ ਇਨਸੂਲਿਨ ਪਲਾਂਟ। ਇਹ ਬਾਕੀ ਜਿਹੜਾ ਉਹ ਆਹ ਕਹਿੰਦੇ ਆ ਨਾ ਜਿਹਨਾਂ ਨੂੰ ਹੈਗਾ ਕੰਨਾਂ 'ਚ ਇਨਫੈਕਸ਼ਨ ਆ, ਹਾਂਜੀ, ਨਾਰੀਅਲ ਦੇ ਤੇਲ 'ਚ ਪਿਆਜ਼ ਰਿੰਨ ਕੇ ਉਹਨੂੰ ਪਾਉਣ ਕੇ ਉਹ 2-2 ਡ੍ਰੌਪ ਪਾ ਲੈਣ ਕੰਨਾਂ ਦੇ ਵਿੱਚ। ਸਰੋਂ ਦੇ ਤੇਲ 'ਚ ਨਿੰਮ ਦੇ ਪੱਤੇ ਤੇ ਜਿਹੜਾ ਕੁਆਰ ਹੁੰਦਾ ਵਾ ਉਹਨੂੰ ਸਾੜ ਕੇ ਤੇ ਉਹ ਪੁਣ ਕੇ ਪਾ ਲੈਣ, ਤੇ 2-2 ਬੂੰਦਾਂ 2-2 ਡ੍ਰੌਪ। ਤੇ ਨੱਕ ਦੇ ਵਿੱਚ ਵੀ ਉਹ ਆ ਜਿਹੜਾ ਪਿਆਜ਼ ਆ, ਇਹ ਬਦਾਮ ਦੇ ਤੇਲ ਵਿੱਚ ਜਾਂ ਨਾਰੀਅਲ ਦੇ ਤੇਲ ਵਿੱਚ, ਉਹਦੇ 'ਚ ਇਹ ਕਰਕੇ 1-2 ਡ੍ਰੌਪ ਨੱਕ ਦੇ ਵਿੱਚ ਵੀ ਪਾ ਸਕਦੇ ਆ। ਉਹਦੇ ਨਾਲ ਵੀ ਜਿਹੜੀ ਕੰਨਾਂ ਦੀ ਇਨਫੈਕਸ਼ਨ ਆ ਉਹ ਠੀਕ ਹੋ ਜਾਂਦੀ ਹੈ। ਜੇ ਗਲੋ ਕੱਚੀ ਮਿਲਦੀ ਹੋਵੇ, ਉਹਦਾ 1-1 2-2 ਬੂੰਦਾਂ ਨੱਕ ਦੇ ਵਿੱਚ ਪਾ ਸਕਦੇ ਆ, 1-1 2-2 ਡ੍ਰੌਪ ਦੋਨਾਂ ਨੱਕ ਦੇ ਵਿੱਚ, ਦੋਨਾਂ ਸਾਈਡਾਂ ਤੇ, ਤੇ ਉਹ ਜਿਹੜੀ ਹੈਗੀ ਇਨਫੈਕਸ਼ਨ ਆ ਉਹਦੇ ਨਾਲ ਉਹ ਵੀ ਠੀਕ ਹੋ ਜਾਂਦੀ ਹੈ, ਕਿਉਂਕਿ ਨੱਕ ਗਲਾ ਕੰਨ ਇੱਕੋ ਹੀ ਸੇਮ ਹੀ ਕਨੈਕਸ਼ਨ ਆ। ਬਾਕੀ ਜਿਹੜਾ ਆਹ ਉਹ ਮੁੰਡੇ ਦਾ ਪੁੱਛਦੇ ਸੀ, ਉਹਨਾਂ ਨੂੰ ਮਕੈਨੀਕਲੀ ਉਹੀ ਬਹਾਦਰ ਸਿੰਘ ਬੀਜੀ ਵਾਲੀ ਵਾਂਗੂ ਗੱਲ ਵਾਂਗੂ ਵੀ ਮਕੈਨੀਕਲੀ ਠੀਕ ਕਰਨਾ ਪਊ ਉਹਨਾਂ ਨੂੰ। ਮੇਰਾ ਕੱਲ ਹੀ ਤਜਰਬਾ ਹੋਇਆ, ਸਾਡੇ ਕੋਵਰਕਰ ਨੂੰ ਇੱਕ ਨੂੰ ਮਾਈਗ੍ਰੇਨ ਸੀ, ਉਹ ਡਾਕਟਰ ਕੋਲ ਵੀ ਗਈ ਆ, ਲੋਕ ਕਹਿੰਦੇ ਡਾਕਟਰ ਕੋਲ ਜਾਓ, ਡਾਕਟਰ ਨੇ ਦਵਾਈ ਵੀ ਦਿੱਤੀ ਆ,
ਪਰ ਮਾਈਗ੍ਰੇਨ ਦਾ ਦਰਦ ਨਹੀਂ ਠੀਕ ਹੋ ਰਿਹਾ ਉਹਦਾ, ਜੋ ਜਿੰਨਾ ਚਿਰ ਦਵਾਈ ਲੈਂਦੀ ਠੀਕ ਆ। ਪਰ ਉਹ ਕੱਲ ਕੰਮ ਤੋਂ ਵੀ ਕੰਮ ਛੱਡ ਕੇ ਘਰ ਨੂੰ ਜਾਣ ਵਾਲੀ ਸੀ। ਮੈਂ ਫਿਰ ਉਹਦੇ 5 ਮਿੰਟ ਮੈਂ ਕਿਹਾ ਇੱਥੇ ਚੇਅਰ ਤੇ ਬੈਠ ਜਾ ਤੂੰ, ਤੇ 5 ਮਿੰਟ ਉਹਦੇ ਮੈਂ ਮਸਾਜ ਕੀਤੀ। ਮੁੜ ਕੇ ਉਹਨੇ ਮੇਰਾ ਰੱਖਿਆ ਆਈਸ ਪੈਕ। ਫਿਰ ਉਹ ਦੁਬਾਰਾ 10 ਮਿੰਟਾਂ ਬਾਅਦ ਆਪਦਾ ਕੰਮ ਸਟਾਰਟ ਕਰ ਲਿਆ ਉਹਨੇ। ਉਹ ਕਹਿੰਦੀ ਮੈਨੂੰ ਫਰਕ ਪੈ ਗਿਆ। ਉਹਨੂੰ ਉਹਦੀ ਮੇਰੇ ਨਾਲ ਦੀ ਇੱਕ ਵਰਕਰ ਨੇ ਕਿਹਾ ਸੀ ਦੁਬਾਰਾ ਫੇਰ ਕਰ ਦੇ ਇਹਦੇ। ਉਹ ਕਹਿੰਦੀ ਨਹੀਂ ਇਹ ਬਹੁਤ ਹਾਰਡ ਪ੍ਰੈਸ ਕਰਦੇ ਆ, ਫਿਰ ਮੇਰੇ ਦਰਦ ਹੁੰਦਾ। ਉਹ ਦਰਦ ਤਾਂ ਜਦੋਂ ਹੁਣ ਪ੍ਰੋਬਲਮ ਤਾਂ ਹੋਣੀ ਆ। ਉਹ ਨਾ ਜਿਹੜਾ ਹੁੰਦਾ ਜਿਹੜਾ ਮੁੰਡਾ ਵਾ ਉਹਨੂੰ ਚੀਜ਼ਾਂ ਵੀ ਦੇਣ ਤਾਕਤ ਵਾਲੀਆਂ, ਤੇ ਆਹ ਜਿਹੜੀਆਂ ਦੱਸੀਆਂ ਸਾਰੇ ਦੱਸ ਕੇ ਗਏ ਆ। ਤੇ ਜਿਹੜਾ ਪਿੱਛੇ ਨਾ ਇੱਕ ਜਾਂ ਤਾਂ ਲੈ ਲੈਣ ਦੁਪੱਟਾ ਹੁੰਦਾ ਸੂਤੀ ਉਹ, ਤੇ ਜਾਂ ਮੇਰੇ ਕੋਲ ਤਾਂ ਉਹ ਹੈਗੀ ਆ ਫਿਜ਼ੀਕਲੀ ਜਿਹੜੀ ਥੈਰੇਪੀ ਦੀ ਸਟ੍ਰੈਚ ਰੋਪ ਹੁੰਦੀ ਆ, ਉਹ ਮਿਲ ਜਾਂਦੀ ਆ। ਹਾਂਜੀ ਮਿਲ ਜਾਂਦੀ। ਉਹ ਹਾਂਜੀ ਉਹ ਤੁਸੀਂ ਉਹਨਾਂ ਦੇ ਸਾਈਡਾਂ ਦੇ ਉਹ ਬਣੇ ਵੀ ਹੁੰਦੇ ਆ ਸਪੇਸ, ਤੇ ਉਹ ਤੁਸੀਂ ਹੱਥਾਂ 'ਚ ਪਾ ਕੇ, ਦੋਨਾਂ ਹੱਥਾਂ 'ਚ ਪਾ ਕੇ ਇਸ ਤਰ੍ਹਾਂ ਸਟ੍ਰੈਚ ਵੀ ਥੋੜਾ ਥੋੜਾ ਕਰ ਸਕਦੇ ਆ, ਜਿਵੇਂ ਆਪਾਂ ਦੁੱਧ ਰੜਕਦੇ। ਹਾਂਜੀ ਹਾਂ ਵੀ ਇਹ ਆ ਵੀ ਗੱਲ ਨੂੰ ਵੀ ਨਾ ਆ ਜੇ, ਜ਼ਿਆਦਾ ਵੀ ਨਹੀਂ ਕਰਨਾ, ਥੋੜਾ ਥੋੜਾ ਉਹ ਕਰਨਾ। ਉਹਦੇ ਨਾਲ ਜਿਹੜੀ ਉਹਨਾਂ ਦੀ ਨਰਵ ਆ ਨਾ ਉਹ ਠੀਕ ਹੋ ਜੂਗੀ। ਬਾਕੀ ਜਿਹਨਾਂ ਦੀ ਆ ਹੈਗੀ ਆ ਕਹਿੰਦੇ ਆਹ ਵੀ ਛੜਕਾ ਦੀ ਦਰਦ ਆ, ਛੜਕਾ ਦੀ ਦਰਦ ਆ, ਹੁਣ ਉਹ ਵੀ ਦੱਸਿਆ ਨੀ ਵੀਰ ਜੀ ਨੇ ਵੀ, ਅੱਗੇ ਮੈਂ ਦੱਸਿਆ ਸੀ, ਕਿਸੇ ਨੇ ਹੋਰ ਵੀ ਦੱਸਿਆ ਸੀ, ਉਹ ਸਰਦੀਆਂ ਦੇ ਮੌਸਮ 'ਚ ਹੁਣ ਉਹ ਖਾ ਲੈਣ ਚੱਪੜ ਲਾਖ, 54 ਲੱਖ ਤੇ ਪਿੱਪਲ ਲਾਖ, 3 ਲੱਖ। ਹਾਂਜੀ ਤੁਹਾਡੀ ਆਵਾਜ਼ ਨਹੀਂ ਆਉਂਦੀ, ਤੇ ਤੁਸੀਂ ਮੇਰੇ ਖਿਆਲ ਦੇ ਵਿੱਚ ਮਿਊਟ ਤੇ ਹੱਥ ਵੱਜ ਗਿਆ ਤੁਹਾਡਾ। ਇਹ ਵੈਸੇ ਲਾਖਾਂ ਦੱਸੀਆਂ ਹੋਈਆਂ 3 ਲੱਖਾਂ, ਤੇ ਉਹ ਜੇ ਕਿਸੇ ਨੇ ਲਿਖੀਆਂ ਹੋਈਆਂ ਦੁਬਾਰਾ ਕਰੋ, ਨਹੀਂ ਤਾਂ ਬਲਵਿੰਦਰ ਕੌਰ ਜੀ ਨੂੰ ਰਿਕੁਐਸਟ ਆ ਕਿ ਤੁਸੀਂ ਦੁਬਾਰਾ ਆਣ ਕੇ ਜ਼ਰੂਰ ਦੱਸ ਦਿਓ। ਊਸ਼ਾ ਰਾਣੀ ਜੀ। ਊਸ਼ਾ ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। ਉਹ ਜੇ ਹੈ ਨਾ ਕੰਨ ਦੁਖਦਾ, ਕਿਸੇ ਦਾ ਲਸਣ ਖਾ ਲਵੇ ਜਾਂ ਤੱਤਾ ਕਰਕੇ, ਜਾਂ ਉਹ ਤੱਤਾ ਪਾਣੀ ਬਾਹਰ ਲਾ ਲਵੇ ਨਾ, ਤੱਤਾ ਗਰਮ ਇੱਥੇ ਪਿੱਛੇ ਕੰਨ ਦੇ ਲਾ ਲਵੇ, ਹਟ ਜਾਂਦਾ ਉਹਨਾਂ। ਅੱਛਾ ਜੀ। ਹਾਂਜੀ ਦੱਸ ਦੋਗੇ ਉਹਨਾਂ ਨੂੰ। ਠੀਕ। ਉਹ ਮੇਰੀ ਮੰਮੀ ਲਾਉਂਦੀ ਹੁੰਦੀ ਆ। ਹਾਂ ਠੀਕ ਹੈ। ਮਾਜਵੇ ਵਿਚਾਰੀਆਂ ਨੂੰ ਸਾਰੇ ਭਲਾ ਕਰੇ ਰੱਬ, ਨਵੇਂ ਸਾਲ ਦੀਆਂ ਵਧਾਈਆਂ। ਤੁਹਾਨੂੰ ਵੀ ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਹਾਂਜੀ ਉੱਥੇ ਮੇਰੇ ਖਿਆਲ ਠੰਡ ਦੇ ਵਿੱਚ ਹੀ ਕੰਨਾਂ ਨੂੰ ਬੜੀ ਪ੍ਰੋਬਲਮ ਹੁੰਦੀ ਆ। ਕੋਈ ਨਾ ਕੋਈ ਗਰਮ ਚੀਜ਼ ਇਹਨਾਂ ਨੇ ਲਾਉਣ ਨੂੰ ਦੱਸਿਆ, ਗਰਮ ਪਾਣੀ ਵੀ ਲਾਉਂਦੇ ਆ। ਜਦੋਂ ਤੁਸੀਂ ਨਹਾਉਂਦੇ ਵੀ ਹੈਗੇ ਆ ਉਸ ਵੇਲੇ ਵੀ ਤੁਸੀਂ ਕੰਨਾਂ ਦਾ ਖਿਆਲ ਕਰ ਸਕਦੇ ਆ ਕਿ ਜ਼ਰੂਰ ਕੰਨਾਂ ਦੇ ਲਾਗੇ ਲੁੱਗੇ ਪਾਣੀ ਪੂਣੀ ਜਿਹੜਾ ਨਾ ਗਰਮ ਪਾਇਆ ਕਰੋ, ਵਿੱਚ ਨਹੀਂ ਪਾਉਣਾ, ਲਾਗੇ ਛਾਗੇ। ਗਰਮੇਜ ਕੌਰ ਜੀ। ਹਾਂਜੀ ਬਲਵਿੰਦਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਬਹੁਤ ਸੋਹਣਾ ਪ੍ਰੋਗਰਾਮ ਚੱਲਦੇ ਆ, ਪਰ ਹੁਣ ਉਹ ਦੱਸ ਗਏ ਸਾਰਾ ਕੁਛ ਜੋ ਮੈਂ ਦੱਸਣਾ ਸੀ ਇਹਨਾਂ ਤੋਂ ਪਹਿਲਾਂ। ਤੇ ਜਦੋਂ ਕਰੋਨਾ ਹੋਇਆ ਸੀ ਉਹੀ ਚੀਜ਼ਾਂ ਸੀ ਵੀ ਰਹਿਣ ਪੀਂਦੇ ਸੀ, ਪਰ 3 ਗਲਾਸ ਪਾਣੀ ਦੇ ਪਾ ਕੇ, ਜਦੋਂ 1 ਕੱਪ ਰਹਿ ਜਾਂਦਾ ਸੀ ਨਾ ਉਦੋਂ ਅਸੀਂ ਉਹ ਫਿਰ ਬਣਾ ਕੇ ਪੀਂਦੇ ਸੀਗੇ। ਉਹਨਾਂ ਕਰੋਨਾ 2-3 ਵਾਰੀ ਦਿਹਾੜੀ ਦਾ ਪੀ ਲਓ ਤਾਂ ਠੀਕ ਹੋ ਜਾਂਦਾ ਬੰਦਾ। ਇਹੋ ਦੱਸਣਾ ਸੀ ਚੀਜ਼ਾਂ ਸਾਰੀਆਂ ਹੀ ਉਹ ਇਹਨਾਂ ਤੋਂ ਪਹਿਲਾਂ ਜਿਹੜੇ ਸੀ ਭੈਣ ਜੀ ਉਹ ਦੱਸ ਗਏ ਆ ਸਾਰੀਆਂ ਗੱਲਾਂ ਨਾ, ਉਹ ਵੀ ਮੈਂ ਦੱਸਣੀਆਂ ਸੀਗੀਆਂ। ਓਕੇ ਬਾਏ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਉਦੋਂ ਸਾਰੇ ਜਾਣੇ ਜਿੰਨੀਆਂ ਕਾੜੇ ਬਣਾ ਕੇ ਤੁਸੀਂ ਪੀਂਦੇ ਰਹੇ ਆ, ਬਹੁਤ ਸਾਰੀਆਂ ਚੀਜ਼ਾਂ ਪਾ ਕੇ, ਦਾਲਚੀਨੀ, 2 ਇਲਾਇਚੀਆਂ ਵਿੱਚ ਹੀ ਆ, ਤੁਸੀਂ ਕਈਆਂ ਨੇ ਤੇਜ ਪੱਤਰ ਵੀ ਪਾਏ ਆ, ਅਜਵਾਇਣ ਪਾਈ ਆ, ਜਾਂ ਕੜੀ ਪੱਤਾ ਪਾਇਆ, ਜੋ ਹੱਥ ਆਇਆ ਕਿਸੇ ਦੇ ਨਾ ਉਹਨਾਂ ਨੇ ਸਾਰੀਆਂ ਚੀਜ਼ਾਂ ਪਾ ਕੇ, ਜਦੋਂ ਇਹ ਚੀਜ਼ਾਂ ਸਾਰੀਆਂ ਪਾ ਲੈਂਦੇ ਆ, ਵਿੱਚ ਹਲਦੀ ਵੀ ਪਾ ਲੈਂਦੇ ਆ, ਤੁਸੀਂ ਅਦਰਕ ਵੀ ਪਾ ਲੈਂਦੇ ਆ। ਫਿਰ ਦੇਖੋ ਜੇ ਤੁਹਾਨੂੰ ਲੱਗਦਾ ਆ ਨਾ ਕਈ ਵਾਰੀ ਤਸੀਰ ਗਰਮ ਹੁੰਦੀ ਤੁਹਾਡੀ ਵੀ, ਤੁਹਾਨੂੰ ਲੱਗਦਾ ਕਿ ਗਰਮੀ ਹੋ ਜਾਊਗੀ, ਅਤੇ ਫਿਰ ਤੁਸੀਂ ਕੀ ਕਰ ਸਕਦੇ ਆ, ਤੁਸੀਂ ਉਹਨੂੰ ਪੀਣ ਦੇ ਵਿੱਚ ਉਹਦੀ ਮਾਤਰਾ ਘਟਾ ਲਓ, ਥੋੜ੍ਹੀ ਕਰਕੇ ਕਿੰਨੀ ਵਾਰੀ ਤੁਸੀਂ ਪੀ ਸਕਦੇ ਆ। ਕੁਝ ਜ਼ਰੂਰੀ ਨਹੀਂ ਗਾ ਕਿ ਉਹ ਚੀਜ਼ ਨੂੰ ਤੁਸੀਂ ਇੱਕੋ ਵਾਰੀ ਪੀਣਾ ਆ, ਨਹੀਂ, ਉਹ ਤੁਸੀਂ ਉਹਦੇ ਪੋਰਸ਼ਨ ਕਰਕੇ ਪੀ ਸਕਦੇ ਆ ਥੋੜ੍ਹਾ ਜਿਹਾ। ਪਰ ਜਦੋਂ ਪੀਂਦੇ ਆ ਨਾ ਥੋੜ੍ਹਾ ਜਿਹਾ ਉਹਨੂੰ ਨਿੱਘਾ ਜਿਹਾ ਜ਼ਰੂਰ ਕਰ ਲਓ, ਥੋੜ੍ਹਾ ਜਿਹਾ ਗਰਮ ਕਰ ਲਓ, ਕਿਉਂਕਿ ਪਾਣੀ ਆ ਨਾ ਜਿਹੜਾ ਪਾਣੀ ਖ਼ਰਾਬ ਨਹੀਂ ਹੁੰਦਾ। ਉਹ ਤੁਸੀਂ 1 ਦਿਨ ਦਾ ਬਣਾ ਕੇ ਰੱਖ ਲਓ, ਜੇ ਬਚ ਵੀ ਗਿਆ ਦੂਜੇ ਦਿਨ ਪੀ ਲਓ, ਐਸੀ ਗੱਲ ਨਹੀਂ। ਕਈ ਵਾਰੀ ਕਈ ਵਾਰੀ ਕੰਮ ਦੀ ਰਿਕੁਆਇਰਮੈਂਟ ਹੁੰਦੀ ਆ ਕਿ ਤੁਸੀਂ ਉਹ ਹਰ ਵੇਲੇ ਤਾਜ਼ਾ ਬਣਾ ਕੇ ਨਹੀਂ ਪੀ ਸਕਦੇ, ਸੋ ਉਹ ਤੁਸੀਂ ਇਸ ਨੂੰ ਕਰ ਸਕਦੇ ਆ ਕਿ 1 ਵਾਰੀ ਬਣਾ ਕੇ ਰੱਖ ਲਓ, 2 ਦਿਨ ਦਾ ਬਣਾ ਕੇ ਰੱਖ ਲਓ, 1 ਦਿਨ ਦਾ। ਕੰਮ ਤੇ ਜਾਂਦੇ 12 ਘੰਟੇ ਘਰ ਨਹੀਂ ਵੜਨਾ, ਨਾਲ ਲੈ ਜਾਓ, ਛੋਟੇ ਕੱਪ ਆ, ਥਰਮਸ ਵਰਗੇ ਆ, ਉਹ ਮਿਲਦੇ ਆ,
ਉੱਥੇ ਮਾਈਕ੍ਰੋਵੇਵ ਹੁੰਦੇ ਆ, ਉੱਥੇ ਬਣਾ ਲਓ ਤੁਸੀਂ। ਉਹ ਆਪਣੇ ਮਤਲਬ ਗਰਮ ਕਰਕੇ ਪੀ ਲਓ, ਨਿੱਘਾ ਕਰਕੇ ਪੀ ਲਓ। ਵਿੱਚ ਜੇ ਤੁਸੀਂ ਨਹੀਂ ਕੁਛ ਵੀ ਹੈਗਾ, ਗਾੜਾ ਪਾਣੀ ਜਿਹਾ ਕਰਕੇ ਉੱਥੇ ਪਾਣੀ ਗਰਮ ਕਰ ਲਓ। ਪਾਣੀ ਗਰਮ ਹੁੰਦਾ, ਮਸ਼ੀਨਾਂ ਹੁੰਦੀਆਂ ਕਈ ਵਾਰੀ, ਉਹਦੇ ਵਿੱਚ ਮਿਕਸ ਕਰਕੇ ਪੀ ਲਓ। ਇਹਦੇ ਨਾਲ ਇਹਦਾ ਫਾਇਦਾ ਬਹੁਤ ਹੁੰਦਾ ਹੈ। ਸਤਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿੰਦਰ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸਤਿੰਦਰ ਸਿੰਘ ਬੋਲਦਾ ਜੀ, ਬੇਕਰਸਫੀਲਡ ਤੋਂ। ਮੈਂ ਦੱਸਣਾ ਚਾਹੁੰਦਾ ਕਿ ਇਹ ਕਰੋਨਾ ਜਦੋਂ ਸਟਾਰਟ ਹੋਇਆ ਉਸ ਤੋਂ ਬਾਅਦ ਬੜੀ ਦੁਨੀਆ ਦਾ ਨੁਕਸਾਨ ਹੋਇਆ। ਹਾਂਜੀ। ਤੇ ਹੁਣ ਦੁਬਾਰਾ ਤੋਂ ਮੈਂ ਸੁਣਿਆ ਕਿ ਦੁਬਾਰਾ ਵੀ ਕਰੋਨਾ ਦਾ ਕੁਝ ਚਾਂਸ ਬਣਦੇ ਜਾ ਰਹੇ ਆ। ਤੇ ਜਦੋਂ ਕਰੋਨਾ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ ਮੇਰੇ ਬੇਟੇ ਨੂੰ ਸਟਾਰਟਿੰਗ ਹੋ ਗਿਆ ਸੀਗਾ। ਮੇਰਾ ਇੱਕ ਦੋਸਤ ਹੈ ਡਾਕਟਰ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਹੁਣ ਅਸੀਂ ਕੀ ਕਰੀਏ, ਵੀ ਸਾਨੂੰ ਤਾਂ ਇਹਦੀ ਨੌਲੇਜ ਨਹੀਂ, ਹੁਣ ਬੜੀ ਕਸੂਤੀ ਬਿਮਾਰੀ ਇਹ ਹੈਗੀ ਆ। ਉਹ ਕਹਿੰਦਾ ਦੇਖੋ ਭਾਈ ਸਾਹਿਬ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਦਾਰੂ ਪੀਣਾ ਸ਼ੁਰੂ ਕਰੋ। ਹਾਂਜੀ। ਉਹਨੇ ਮੈਨੂੰ ਦੱਸਿਆ ਕਿ 3 ਚਮਚੇ ਵਧੀਆ ਸ਼ਰਾਬ ਦੇ, 3 ਚਮਚੇ ਗਰਮ ਪਾਣੀ ਦੇ। ਅੱਛਾ। ਉਹਨਾਂ ਦਾ 1 ਘੁੱਟ ਬਣ ਜਾਣਾ ਆ। ਉਹ ਜਿਹੜਾ 1 ਘੁੱਟ ਤੁਸੀਂ ਬਣਾਇਆ ਹੈਗਾ, ਰਾਤ ਨੂੰ ਰੋਟੀ ਖਾਣ ਤੋਂ ਬਾਅਦ ਜਦੋਂ ਤੁਸੀਂ ਜਾ ਕੇ ਬੈੱਡ ਤੇ ਸੌਣਾ ਆ, ਉਸ ਵੇਲੇ ਉਹ 1 ਘੁੱਟ ਮੂੰਹ ਦੇ ਵਿੱਚ ਰੱਖ ਲੈਣਾ ਆ। ਔਰ ਉਹ ਜਿਹੜਾ ਘੁੱਟ ਰੱਖਿਆ ਆ 1 ਮਿੰਟ ਪੂਰਾ ਹੋਵੇ ਜਦੋਂ ਘੜੀ ਵੱਲ ਦੇਖਦੇ ਰਹਿਣਾ, ਉਹ ਤੁਸੀਂ ਘੁੱਟ ਲਗਾ ਲੈਣਾ। ਮੈਂ ਕਿਹਾ ਜੀ ਇਹਦੇ ਨਾਲ ਕੀ ਹੋਊਗਾ? ਕਹਿੰਦਾ ਇਹਦੇ ਵਿੱਚ ਹੈਗੀ ਆ ਅਲਕੋਹਲ, ਵਧੀਆ ਜਿਹੜੀ ਦਾਰੂ ਆ ਕੋਈ ਵੀ। ਉਹਦੇ ਨਾਲ ਕੀ ਹੈ, ਜਿਹੜੇ ਨੱਕ ਦੇ ਵਿੱਚ ਜੈਰਾਸੀਮ ਆ, ਉਹ ਤੁਹਾਡਾ ਸਾਹ ਜਿਹੜਾ ਨੱਕ ਰਾਹੀਂ ਚੱਲਦਾ ਰਿਹਾ, ਮੂੰਹ ਤੁਸੀਂ ਬੰਦ ਕੀਤਾ ਆ, ਉਹ ਜਿਹੜੇ ਕੀਟਾਣੂ ਆ ਕਹਿੰਦਾ ਉਹ ਮਰ ਜਾਣੇ ਆ। ਤੇ ਜਿਹੜਾ ਗਲੇ ਦੇ ਵਿੱਚ ਆ, ਉਹ ਜਦੋਂ ਤੁਸੀਂ ਘੁੱਟ ਲਗਾਉਣਾ ਅੰਦਰ, ਤੇ ਉਹ ਜਿਹੜੇ ਹੈਗੇ ਆ ਉਹਨਾਂ ਨੇ ਪੇਟ ਦੇ ਵਿੱਚ ਚਲੇ ਜਾਣਾ। ਪੇਟ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਆ, ਉੱਥੇ ਉਹ ਜਿੰਦਾ ਨਹੀਂ ਰਹਿ ਸਕਦਾ। ਠੀਕ। ਮੈਂ ਆਪਣੇ ਬੇਟੇ ਦੇ ਨਾਲ, ਜਦ ਕਿ ਉਹਨੂੰ ਕਰੋਨਾ ਹੋਇਆ ਸੀ, ਪੂਰੇ ਵਰਲਡ ਦੇ ਵਿੱਚ ਇਹ ਗੱਲ ਆ ਵੀ ਕਰੋਨਾ ਵਾਲੇ ਦੇ ਲਾਗੇ ਨਹੀਂ ਜਾਣਾ। ਮੈਂ ਕਰੋਨਾ ਵਾਲੇ ਬੇਟੇ ਦੇ ਨਾਲ ਮੈਂ ਖੁਦ ਸੌਂਦਾ ਰਿਹਾ, ਇੱਕੋ ਹੀ ਪਰਿਵਾਰ ਦੇ ਵਿੱਚ, ਇੱਕੋ ਹੀ ਕਮਰੇ ਦੇ ਵਿੱਚ ਅਸੀਂ ਸਾਰੇ ਜਾਣੇ ਸੌਂਦੇ ਰਹੇ, ਮੇਰੀ ਵਾਈਫ, ਮੇਰੀ ਬੇਟੀ ਔਰ ਮੈਂ। ਔਰ ਬਿਲਕੁਲ ਅਸੀਂ ਡੇਲੀ ਇਹੀ ਨਿਯਮ ਬਣਾ ਲਿਆ ਸੀ ਵੀ ਜਿੰਨੀ ਦੇਰ ਤੱਕ ਬੇਟਾ ਠੀਕ ਨਹੀਂ ਹੁੰਦਾ, ਸਾਰਿਆਂ ਨੇ ਆਪਾਂ ਇਹੀ ਕੰਮ ਕਰਨਾ। ਠੀਕ ਹੈ ਜੀ। ਇਹ ਟੌਪ ਦੀ ਦਵਾਈ ਆ ਔਰ ਮੈਂ ਵਰਤੀ ਹੋਈ ਆ। ਥੈਂਕ ਯੂ ਜੀ। ਤੇ ਦੂਸਰਾ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਠੰਡ ਦੇ ਨਾਲ ਲੋਕਾਂ ਦੀ ਛਾਤੀ ਬਹੁਤ ਜਾਮ ਹੁੰਦੀ ਆ, 2 ਲੀਟਰ ਪਾਣੀ ਦੇ ਵਿੱਚ ਆਪਾਂ ਪਾਲਣੇ ਹੈਗੇ ਆ ਪੁਦੀਨੇ ਦੇ ਪੱਤੇ। ਹਾਂਜੀ। ਉਹਨੂੰ ਉਬਾਲ ਲੈਣਾ ਤੇ ਢੱਕਣ ਦੇ ਕੇ ਰੱਖਣਾ, ਤੇ ਉਹ ਜਿਹੜੀ ਸਟੀਮ ਹੈ ਨਾ, ਇੱਕਦਮ ਢੱਕਣ ਪਰੇ ਕਰਕੇ ਹਲਕੀ ਜਿਹੀ ਉੱਤੋਂ ਦੀ ਲੈ ਕੇ ਕੱਪੜਾ ਤੇ ਉਹ ਸਟੀਮ ਲੈ ਲੈਣੀ ਆ। ਠੀਕ ਹੈ। 5 ਮਿੰਟ ਦੇ ਵਿੱਚ ਵਿੱਚ ਤੁਹਾਡੇ ਫੇਫੜੇ ਇੱਕਦਮ ਖੁੱਲਣਗੇ ਔਰ ਤੁਹਾਨੂੰ ਸਾਹ ਲੈਣਾ ਇੱਕਦਮ ਈਜ਼ੀ ਹੋ ਜਾਊਗਾ। ਠੀਕ ਹੈ। ਬਹੁਤ ਬਹੁਤ ਧੰਨਵਾਦ ਜੀ। ਮੈਂ ਇਹ ਦੱਸਣਾ ਚਾਹੁੰਦਾ ਸੀ ਕਾਫੀ ਦੇਰ ਤੋਂ। ਤੇ ਚਲੋ, ਥੈਂਕ ਯੂ ਜੀ। ਥੈਂਕ ਯੂ ਸਤਿੰਦਰ ਜੀ। ਦੇਖੋ, ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਸਵਾਦੀ। ਬਸ ਮੈਨੂੰ ਕਾਫੀ ਹੱਸ ਲਿਆ ਮੈਂ। ਮੇਰੀਆਂ ਵੀ ਕਹਿੰਦੇ ਹੁੰਦੇ ਆ ਵੀ ਜਿਹੜੇ ਮਸਲ ਖੁੱਲ ਗਏ ਆ, ਕਿਉਂਕਿ ਜਿਹੜੀ ਸੁੱਕੀ ਪੀ ਜਾਂਦੇ ਸੀਗੇ ਨਾ ਸ਼ਰਾਬ, ਜਿਹੜੀ ਤੁਸੀਂ ਗੱਲ ਕਰਦੇ ਹੋ, ਵਧੀਆ ਸ਼ਰਾਬਾਂ ਪੀ ਜਾਂਦੇ ਸੀ, ਉਹ ਵੀ ਕਰੋਨੇ ਦੇ ਨਾਲ ਤੁਰ ਗਏ ਸੀ। ਉਹਨਾਂ ਦੇ ਤਾਂ ਕੀੜੇ ਮਰੇ ਮੁਰੇ ਨਹੀਂ, ਨਾ ਗਲ 'ਚ ਮਰੇ ਨਾ ਢਿੱਡ 'ਚ ਮਰੇ। ਸੋ ਉਹ ਪਹਿਲਾਂ ਹੀ ਕਮਜ਼ੋਰ ਹੁੰਦੇ ਆ ਇਹ ਜਿਹੀਆਂ ਚੀਜ਼ਾਂ ਲੈ ਕੇ। ਸੋ ਡਾਕਟਰ ਤੁਹਾਨੂੰ ਸ਼ਰਾਬ ਪੀਣੀ ਬਹੁਤ ਘੱਟ ਬੰਦ ਕਰਦੇ ਆ, ਡਿਪੈਂਡ ਆ ਡਾਕਟਰਾਂ 'ਤੇ ਵੀ। ਸੋ ਜ਼ਰੂਰ ਤੁਹਾਨੂੰ ਇਹ ਜ਼ਰੂਰ ਕਿਹਾ ਹੋਊਗਾ, ਉਹ ਤਾਂ ਕਹਿੰਦੇ ਪੈਗ ਪੀ ਲੈਣਾ ਚਾਹੀਦਾ, ਪਰ ਜਿਹਨੇ ਨਹੀਂ ਪੀਂਦੇ ਉਹਨਾਂ ਨੂੰ ਹੋਇਆ ਹੀ ਨਹੀਂ। ਸੋ ਇਹ ਕੋਈ ਇਲਾਜ ਨਹੀਂ। ਠੀਕ ਆ, ਤੁਸੀਂ ਉਹ ਕੀੜੇ ਮਾਰਨੇ ਹੈਗੇ ਆਪਣੇ ਗਲ ਦੇ ਵਿੱਚ। ਤੁਸੀਂ ਆਪਣਾ ਖਿਆਲ ਰੱਖੋ, ਆਪਣੇ ਜ਼ਰੂਰ ਖਿਆਲ ਰੱਖੋ। ਹੱਥ ਪੈਰ ਧੋ ਕੇ ਰੱਖੋ ਤੁਸੀਂ। ਹੱਥ ਜਦੋਂ ਖਾਣਾ ਖਾਣਾ ਆ, ਖਾਣਾ ਸਾਫ਼ ਖਾਵੋ। ਬਾਹਰ ਜਿਹੜਾ ਖਾਣਾ ਖਾਂਦੇ ਆ ਉੱਥੇ ਵੀ ਸਾਫ਼ ਜਗ੍ਹਾ 'ਤੇ ਖਾਵੋ। ਬੜੇ ਖਿਆਲ ਦੇ ਨਾਲ ਰਹੋ। ਤੇ ਗਰਾਲੇ ਜ਼ਰੂਰ ਕਰੋ ਜੀ, ਫਟਕੜੀ ਜ਼ਰੂਰ ਪਾਓ, ਉਹਦੇ ਨਾਲ ਤੁਹਾਡੇ ਜਰਮ ਜਿਹੜੇ ਤੁਸੀਂ ਸ਼ਰਾਬ ਨਾ ਮਾਰਦੇ ਨਾ, ਉੱਦਾਂ ਵੀ ਮਰ ਜਾਂਦੇ ਆ। ਸੁਰਿੰਦਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਜੀ। ਤੇ ਮੈਂ ਇੱਕ ਦੱਸਣਾ ਆ ਤੇ ਇੱਕ ਪੁੱਛਣਾ ਆ। ਮੈਂ ਪਹਿਲਾਂ ਤੁਹਾਨੂੰ ਦੱਸਦੀ ਆ, ਮੈਂ ਕਿਹਾ ਜਿਹੜਾਂ ਦੀ ਬੇਟੇ ਦੇ ਉਹ ਗਿੱਚੀ ਵਿੱਚ ਕੋਈ ਨਾੜ ਜੀ ਆ ਨਾ ਟੱਪਦੀ, ਹਾਂਜੀ, ਉਹ ਏਦਾਂ, ਹਾਂਜੀ, ਉਹ ਏਦਾਂ ਕਰਨ ਜਦੋਂ ਨਹਾਉਣ ਲੱਗਦਾ ਆ ਨਾ, ਤੇ ਉਹ ਆਪਣੇ ਜਦੋਂ ਨਹਾ ਕੇ ਹਟਦਾ ਬਾਅਦ ਵਿੱਚ ਆਪਣੇ ਸੱਜੇ ਹੱਥ ਦੇ ਨਾਲ ਆਪਣੇ ਖੱਬੇ ਮੋਢੇ ਦੇ ਉੱਤੇ ਗਰਦਨ ਦੇ ਲਾਗੇ ਕਰਕੇ ਥੱਪੜ ਮਾਰੇ, ਜ਼ੋਰ ਦੇਣੀ। ਅੱਛਾ, ਠੀਕ ਆ। ਹਾਂਜੀ, ਸੱਜੇ ਹੱਥ ਨਾਲ ਥੱਪੜ ਮਾਰੇ ਤੇ ਦੂਸਰੇ ਖੱਬੇ ਹੱਥ ਨਾਲ ਸੱਜੇ ਮੋਢੇ ਤੇ ਥੱਪੜ ਮਾਰੇ। ਕਿਸੇ ਤੇ ਮਰਾ ਲਏ? ਨਹੀਂ, ਆਪ ਮਾਰਨਾ ਆਪਣੇ ਹੱਥ ਨਾਲ। ਅੱਛਾ, ਹਾਂਜੀ, ਆਪ ਆਪਣਾ ਸੱਜੇ ਆਪ ਪਹੁੰਚਣਾ। ਠੀਕ ਆ, ਠੀਕ ਆ। ਹਾਂਜੀ, ਨਹਾ ਕੇ ਜਦੋਂ ਹਟਣਾ ਨਾ ਉੱਥੇ ਹੀ ਬਾਥਰੂਮ 'ਚ ਹੀ, ਉਸਲੇ ਨਹਾਉਣ ਤੋਂ ਬਾਅਦ ਉਸੇ ਵੇਲੇ ਹੀ ਨੰਗੇ ਪਿੰਡੇ ਤੇ। ਠੀਕ। ਹਾਂਜੀ, ਸੱਜੇ ਨਾਲ ਖੱਬੇ ਤੇ, ਖੱਬੇ ਤੋਂ ਸੱਜੇ ਤੇ 3 ਥੱਪੜ ਮਾਰਨੇ ਆ। ਠੀਕ। ਜਦੋਂ ਵੀ ਨਹਾਉਣਾ ਉਦੋਂ ਇਹ ਕਰਨਾ ਤੇ ਇਹਦੇ ਨਾਲ ਉਹਦਾ ਬਹੁਤ ਫਰਕ ਪਊਗਾ। ਠੀਕ ਹੈ ਜੀ। ਹਾਂਜੀ,
ਦੂਸਰਾ ਮੈਂ ਪੁੱਛਣਾ ਹੈਗਾ, ਮੇਰੇ ਹਸਬੈਂਡ ਦੇ ਨਾ 4-5 ਦਿਨ ਹੋ ਗਏ ਆ, ਇਹ ਸੱਜੇ ਪੈਰ ਦੀ ਛੱਤ ਜਿਹੜੀ ਆ ਉਹ ਸੁੱਜ ਗਈ ਤੇ ਬਹੁਤ ਜ਼ਿਆਦਾ ਦਰਦ ਕਰਦੀ, ਪੈਰ ਥੱਲੇ ਨਹੀਂ ਲੱਗਦਾ ਤੇ ਰੋਜ਼ ਉਹਦੇ ਤੇ ਟਕੋਰ ਵੀ ਕਰਦੇ ਆ। ਹੁਣ ਲੂਣ ਤੇ ਤੇਲ ਫਟਕੜੀ ਪਾ ਕੇ ਉਸ ਵੇਲੇ ਫਿਰ ਆਰਾਮ ਮਿਲਦਾ ਤੇ ਰਾਤ ਨੂੰ ਜਦੋਂ ਪੈਂਦੇ ਆ ਬੰਨ ਕੇ ਉੱਤੇ ਬਾਮ ਲਾ ਕੇ ਤਾਂ ਥੋੜੀ ਸਵੈਲਿੰਗ ਵੀ ਘਟ ਜਾਂਦੀ। ਸਵੇਰ ਨੂੰ ਜਦੋਂ ਘਰ ਦੇ ਵਿੱਚ ਤੁਰੇ ਫਿਰਦੇ ਫੇਰ ਡੋਲ ਜਿਹਾ ਪੈ ਜਾਂਦਾ ਤੇ ਲੱਗਾ ਉਹਦੇ ਉੱਤੇ ਕੁਛ ਵੀ ਨਹੀਂ ਲੱਗਾ, ਕੋਈ ਚੀਜ਼ ਨਹੀਂ, ਪੈਰ ਤੇ ਡਿੱਗੀ, ਕੋਈ ਠੋਕਰ ਨਹੀਂ ਲੱਗੀ, ਕੁਛ ਨਹੀਂ ਹੋਇਆ, ਵੈਸੇ ਹੀ ਦੁਖੜਨ ਲੱਗ ਪਿਆ ਤੇ ਸੁੱਜ ਗਿਆ। ਠੀਕ, ਹਾਂਜੀ ਥੈਂਕ ਯੂ ਜੀ। ਹੁਣ ਨੈਕਸਟ ਵੀਕ ਦੱਸੂਗਾ ਹੀ। ਹਾਂਜੀ ਥੈਂਕ ਯੂ ਜੀ। ਨੈਕਸਟ ਵੀਕ ਹੁਣ 8 ਦਿਨਾਂ ਤੇ ਗੱਲ ਜਾ ਪਈ ਹੈ। ਆਪਣੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਰੇਡੀਓ ਪੰਜਾਬੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਭੈਣ ਕਾਹਦਿਆਂ ਦੀ ਲੱਫੜ ਮਾਰਨੇ ਜਿਹੜਾ ਸੱਜੇ ਖੱਬੇ ਉਹ ਧੋਣ ਆ, ਕਿਸੇ ਦੀ ਨੈਕ ਦੇ ਵਿੱਚ ਕੋਈ ਪ੍ਰੋਬਲਮ ਹੈ। ਅੱਛਾ, ਉਹ ਸਰਾਣਾ ਵੀ ਨਹੀਂ ਲਾ ਲਾਉਣ ਤੇ ਇਸ ਕਰਕੇ ਹੀ ਫਰਕ ਪੈਂਦਾ। ਮੈਂ ਤਾਂ ਆਖਿਆ ਗੱਲ ਬਣ ਗਈ। ਮੈਂ ਕਿਤੇ ਮੈਂ ਜਦੋਂ ਤੜਕੇ ਉੱਠ ਕੇ ਨਹਾਉਣਾ ਨਾ ਤੇ ਜਿਹੜਾ ਸੱਜੇ ਖੱਬੇ ਖੜਾ ਵੇ ਉਹਦੇ ਟਿਕਾ ਕੇ ਟੋਕੇ ਮੁੜ ਕੇ ਦੂਜੇ ਦੇ ਟੋਕੇ ਨੇੜੇ ਨਾ ਲੱਗਣ, ਆਪਣੇ ਮਾਰਨੇ। ਅੱਛਾ, ਗੱਲ ਇਹ ਆ ਭੈਣ ਜੀ ਵੀ ਉਹ ਜਿਹੜੇ ਬਾਈ ਜੀ ਕਹਿੰਦੇ ਸੀ ਨਾ ਦਵਾਈ ਦੱਸੀ ਉਹ, ਹਾਂ ਦਵਾਈ ਦੱਸੀ ਆ, ਉਹ ਤਾਂ ਹੀ ਮੈਂ ਕਾਲ ਕੀਤੀ ਆ। ਮੈਂ ਕਿਹਾ ਭਾਈ ਇਹ ਤਾਂ ਡਾਕਟਰਾਂ ਨੇ ਨਾ ਜਾਂ ਜਿਹੜੇ ਹੋਰ ਵੀ ਸੀਗੇ ਅਗਲਿਆਂ ਨੇ ਟੈਂਪਰੇਚਰ ਵੀ ਹਾਈ ਕਰਕੇ ਪੂਰਾ 120/22 ਤੇ ਵੇਖਿਆ ਸੀ ਵੀ ਕਰੋਨਾ ਮਰ ਜੇ ਤੇ ਸ਼ਰਾਬ ਨਾਲ ਤਾਂ ਕਾਹਦਾ ਮਰਨੇ ਸੀਗੇ। ਤੇ ਇਹ ਤਾਂ ਉਹ ਚੁਟਕਲੇ ਵਾਲੀ ਗੱਲ ਬਣਾਤੀ ਸੀਗੀ। ਕੋਈ ਕਹਿੰਦੇ ਵੀ ਦਾਰੂ ਨਹੀਂ ਪੀਣੀ ਭਾਈ ਤੇ ਤੂੰ ਨਹੀਂ ਐ ਕਰਨਾ ਹਨਾ। ਤੇ ਇੱਕ ਬੰਦਾ ਸੀ ਉਹ ਪੀਣ ਵਾਲਾ ਸੀ ਨਾਲ, ਉਹ ਆਂਦਾ ਵੀ ਜੇ ਦਾਰੂ ਪੀਏ ਨਾ ਤਾਂ ਇਹਨਾਂ ਪੇਟ ਦੇ ਸਾਰੇ ਕੀੜੇ ਮਰ ਜਾਂਦੇ ਆ। ਤੇ ਬਾਈ ਜੀ ਤਾਂ ਉਹ ਬਾਈ ਜੀ ਤਾਂ ਉਹ ਗੱਲ ਕਰਦੇ ਸੀਗੇ। ਦਾਰੂ ਪੀਣ ਵਾਲੇ ਇੱਥੇ ਬਥੇਰੇ, ਜਿਵੇਂ ਤੁਸੀਂ ਜਵਾਬ ਤਾਂ ਦੇਤਾ, ਪਰ ਨਹੀਂ, ਗਲਤ ਹੈ ਜੀ। ਦਾਰੂ ਨਾਲ ਨਹੀਂ ਮਰਦੇ, ਜੇ ਦਾਰੂ ਨਾਲ ਮਰਦੇ ਹੁਣ ਤਾਂ ਫੇਰ ਤਾਂ ਸਰ ਗਿਆ। ਇੰਨਾ ਵੀ ਹੱਥ ਧੋ, ਪਰਹੇਜ਼ ਰੱਖੋ, ਆਪਦਾ ਮਾਸਕ ਲਾ ਕੇ ਰੱਖੋ ਤੇ ਬਚਤ ਜਿੰਨੀ ਹੈ ਹੋ ਜੇ ਉਨੀ ਚੰਗੀ ਹੈ। ਜੀ ਜੀ ਬਿਲਕੁਲ। ਉਹ ਵੀ ਨੁਕਸੇ ਦੱਸਦੇ ਤੇ ਬਾਈ ਜੀ ਵਾਲਾ ਨਾਲ ਐਡ ਕਰ ਦਿਆਂਗੇ। ਚਲੋ ਭਾਈ, ਰਲ ਕੇ ਬਹੁਤ ਵਧੀਆ ਹੋ ਜਾਊ। ਥੈਂਕ ਯੂ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਅਤੇ ਸਰੋਤੇ ਸੀਗਾ ਅੱਜ ਦਾ ਪ੍ਰੋਗਰਾਮ ਤੇ ਇਸੇ ਦੇ ਨਾਲ ਹੁਣ ਪ੍ਰੋਗਰਾਮ ਦੀ ਸਮਾਪਤੀ ਆ। ਤੇ ਵੀਰਵਾਰ ਨੂੰ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ ਤੇ 2:30 ਵਜੇ ਵੀਰਵਾਰ ਨੂੰ ਉਹਨਾਂ ਦਾ ਪ੍ਰੋਗਰਾਮ ਹੁੰਦਾ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਹੁਣ ਬਲਵਿੰਦਰ ਕੌਰ